ਪੰਜਾਬੀ ਰੇਡੀਓ 'ਚ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੇ ਜੀ ਸਰੋਤੇ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਪੰਨੂ ਜੀ। ਦੱਸਣਗੇ ਕਿ ਭਾਰਤ ਵਿੱਚ ਜਾਂ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ ਹੈ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਆਪ ਸਭ ਤੱਕ ਪਹੁੰਚਾਇਆ ਜੀ ਮਨਦੀਪ ਸਿੰਘ ਤੇ ਸਰਬਜੀਤ ਕੌਰ ਸੈਨੋਜ਼ੇ ਪੰਜਾਬੀ ਅਮਰੀਕਨ ਸੀਨੀਅਰ ਸੈਂਟਰ ਬੇਕਰਸਫੀਲਡ, ਗੁਰਦੀਪ ਸਿੰਘ ਬਿਰਦੀ ਗਲੋਬਸ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜ਼ੇ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਤੋਂ ਬਹੁਤ ਬਹੁਤ ਇਹਨਾਂ ਦੇ ਧੰਨਵਾਦੀ। ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਅਤੇ ਬਲਤੇਜ ਪੰਨੂ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ, ਜਿਸ ਤਰ੍ਹਾਂ ਉੱਥੇ ਸਰਕਾਰ ਚੇਂਜ ਹੋਈ ਆ, ਚਲੋ ਪਾਰਟੀਆਂ ਚੇਂਜ ਹੋ ਗਈਆਂ, ਪਰ ਬਾਦਲ ਪਿਓ ਪੁੱਤ ਫਿਰ ਗੈਰ ਹਾਜ਼ਰ ਰਹੇ। ਬਿਲਕੁਲ ਜੀ, ਐਕਚੁਅਲੀ ਆਏ ਉਹ ਸਹੁੰ ਚੁੱਕਣ, ਪਹਿਲੇ ਦਿਨ ਤਾਂ ਆਏ ਨਹੀਂ ਸੀਗੇ ਜਦੋਂ ਸਾਰੇ ਵਿਧਾਇਕਾਂ ਨੇ ਸਹੁੰ ਚੁੱਕੀ ਆ, ਪਰ ਇਹ ਜਿਹੜਾ ਸਹੁੰ ਚੁੱਕਣ ਦੇ ਵਾਸਤੇ ਉਹ ਵਿਧਾਨ ਸਭਾ ਦੇ ਵਿੱਚ ਵੀ ਨਹੀਂ ਗਏ ਜੀ। ਉਹ ਗਏ ਜਿਹੜੇ ਵਿਧਾਨ ਸਭਾ ਦੇ ਸਪੀਕਰ ਨੇ ਉਹਨਾਂ ਦੇ ਕਮਰੇ ਦੇ ਵਿੱਚ, ਚੁੱਪ ਕਰਕੇ ਜਿਹੜੀ ਸਹੁੰ ਚੁੱਕੀ ਉੱਥੋਂ ਹੀ ਟਿੱਬ ਗਏ, ਉੱਥੋਂ ਨਿਕਲ ਗਏ। ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਮੇਰੀ ਸਿਹਤ ਠੀਕ ਨਹੀਂ ਹੈ, ਇਸ ਕਰਕੇ ਮੈਂ ਜਿਹੜੇ ਜੀ ਇਸ ਸੈਸ਼ਨ ਦੇ ਵਿੱਚ ਸ਼ਾਮਲ ਨਹੀਂ ਹੋਣਾ। ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਆਉਂਦੇ ਦਿਨਾਂ ਮੈਂ ਦੇਖੂੰਗਾ ਕਿ ਇਸ ਸੈਸ਼ਨ ਦੇ ਵਿੱਚ ਕਦੋਂ ਤੋਂ ਜਿਹੜਾ ਉਹ ਸ਼ਾਮਲ ਹੋਣਾ। ਬੜਾ ਔਖਾ ਹੁੰਦਾ, 10 ਸਾਲ ਤੁਸੀਂ ਸੱਤਾ ਭੋਗੀ ਹੋਵੇ ਤੇ ਹੁਣ ਜਿਹੜਾ ਜੀ ਤੁਹਾਡੀ ਜਗ੍ਹਾ ਵਿਰੋਧੀ ਧਿਰ ਦੇ ਵਿੱਚ ਵੀ ਨਾ ਹੋਵੇ, ਉੱਥੇ ਵੀ ਕੋਈ ਹੋਰ ਪਾਰਟੀ ਆ ਕੇ ਬਹਿ ਗਈ ਹੋਵੇ ਤੇ ਤੁਸੀਂ ਜਿਹੜਾ ਜੀ ਵਿਰੋਧੀ ਧਿਰ ਤੋਂ ਵੀ ਪਿੱਛੇ ਉਹ ਚਲੇ ਗਏ ਹੋ। ਸ਼ਾਇਦ ਜਿਹੜਾ ਜੀ ਸਦਮਾ ਬਹੁਤ ਵੱਡਾ ਆ, ਇਸ ਕਰਕੇ ਉਹਨੂੰ ਸਹਿਣ ਦੀ ਹੌਲੀ ਹੌਲੀ ਜਿਹੜੀ ਹੈ ਜੀ ਉਹ ਆਦਤ ਪੈਣੀ ਆ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਇੱਕ ਹੋਰ ਅਜੀਬੋ ਗਰੀਬ ਜਿਹਾ ਜਿਹੜਾ ਬਿਆਨ ਦੇ ਗਏ ਕਿ ਜਿਹੜੇ ਬਣਾਏ ਜਾਣੇ ਨੇ ਚੀਫ ਪਾਰਲੀਮਾਨੀ ਸੈਕਟਰੀ, ਪਾਰਟੀ ਉਹਨਾਂ ਦੀ ਵਿਰੋਧ ਕਰੂਗੀ ਉਹਨਾਂ ਦਾ। ਹੈਰਾਨਗੀ ਵਾਲੀ ਗੱਲ ਇਹ ਆ ਕਿ ਲੋਕਾਂ ਦੇ ਸਿਰ ਦੇ ਉੱਤੇ ਬੋਝ ਬਣਾ ਕੇ ਰੱਖੀ ਛੱਡੇ 10 ਸਾਲ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਸੀ। ਜਦੋਂ ਪੰਜਾਬ ਹਰਿਆਣਾ ਹਾਈ ਕੋਰਟ ਨੇ ਇਹਨਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ, ਪ੍ਰਕਾਸ਼ ਸਿੰਘ ਬਾਦਲ ਹੋਰੀ ਕਹਿੰਦੇ ਕਿ ਇਹਨਾਂ ਚੀਫ ਪਾਰਲੀਮਾਨੀ ਜਿਹੜੇ ਸੈਕਟਰੀ ਨੇ ਇਹਨਾਂ ਨੂੰ ਬਣਾਈ ਰੱਖਣ ਦੇ ਵਾਸਤੇ ਮੈਂ ਸੁਪਰੀਮ ਕੋਰਟ ਤੱਕ ਜਿਹੜੀ ਹੈ ਜੀ ਉਹ ਪਹੁੰਚ ਕਰਨੀ ਆ। ਤੋ ਇੰਨਾ ਜਿਹੜਾ ਬੋਝ ਪਾ ਛੱਡਿਆ ਪੰਜਾਬ ਦੇ ਖਜ਼ਾਨੇ ਦੇ ਉੱਤੇ, ਕੀ ਉਹ ਐਕਸੈਪਟ ਕਰ ਰਹੇ ਨੇ ਕਿ ਗਲਤ ਸੀਗਾ? ਉਹਨਾਂ ਨੇ ਕਿਹਾ ਕਿ ਇਹ ਅਦਾਲਤ ਦੀ ਤੋਹੀਨ ਹੋਊਗੀ। ਜੇ ਇਹ ਅਦਾਲਤ ਦੀ ਹੁਣ ਤੋਹੀਨ ਹੋ ਗਈ ਤਾਂ ਪਹਿਲਾਂ ਜਿਹੜੀ ਉਹ ਤੋਹੀਨ ਕਿਵੇਂ ਨਹੀਂ ਸੀ ਹੋਈ? ਇਹ ਬੜਾ ਆਪਣੇ ਆਪ ਦੇ ਵਿੱਚ ਹੀ ਵਰਤਾਰਾ ਜਿਹੜਾ ਜੀ ਉਹ ਅਜੀਬੋ ਗਰੀਬ ਰਿਹਾ। ਸਿਆਸਤ ਹੈ, ਸਿਆਸਤਦਾਨ ਜਿਹੜਾ ਜੀ ਉਹਦੇ ਪਲਟਦਿਆਂ ਮਿੰਟ ਵੀ ਨਹੀਂ ਜਿਹੜਾ ਜੀ ਉਹ ਲੱਗਦਾ, ਝੱਟ ਦੇਣੀ ਉਹ ਯੂ ਟਰਨ ਜਿਹੜਾ ਉਹ ਮਾਰ ਜਾਂਦਾ। ਪਰ ਮੇਰਾ ਖਿਆਲ ਜਿਹੜੇ ਸਨ ਐਂਡ ਡੈਡ ਨੇ ਜੀ ਉਹਨਾਂ ਦੀ ਇਸ ਤਰਾਸਦੀ ਦੇ ਉੱਤੇ ਕੁਛ ਲੋਕਾਂ ਨੂੰ ਹੋ ਸਕਦਾ ਜੀ ਕਿ ਥੋੜ੍ਹਾ ਬਹੁਤਾ ਕਿਤੇ ਨਾ ਕਿਤੇ ਉਹਨਾਂ ਦੇ ਮਨ ਦੇ ਵਿੱਚ ਇਹ ਹੋ ਰਿਹਾ ਹੋਵੇ, ਚੀਜ਼ ਜਿਹੜੀ ਉਹ ਆਵੇ ਕਿ ਇਹ ਕੀ ਹੋ ਗਿਆ। ਕਿੱਥੇ ਉਹ ਮੂਹਰਲੀਆਂ ਸੀਟਾਂ ਦੇ ਉੱਤੇ ਸੱਤਾ ਦਾ ਆਨੰਦ ਜਿਹੜਾ ਉਹ ਮਾਣਦੇ ਸੀਗੇ ਤੇ ਹੁਣ ਇਹਦੇ ਵਾਸਤੇ ਜਦੋਂ ਉਹਨਾਂ ਨੂੰ ਬੈਠਣਾ ਪਊਗਾ ਵਿਰੋਧੀ ਧਿਰ ਦੇ ਵਿੱਚ ਵੀ ਨਹੀਂ, ਬਲਕਿ ਪਿਛਲੀਆਂ ਜਿਹੜੀਆਂ ਉਹ ਸੀਟਾਂ ਦੇ ਉੱਤੇ ਜਿਹੜੀ ਵਿਰੋਧੀ ਧਿਰ ਨਹੀਂ ਅਖਵਾਉਂਦੀ ਧਿਰ ਉੱਥੇ, ਤੇ ਹੌਲੀ ਹੌਲੀ ਜਿਹੜਾ ਜੀ ਹੋ ਸਕਦਾ ਹੈ ਕਿ ਇਹਨੂੰ ਕਾਇਲ ਕਰ ਲੈਣ। ਹਾਂ, ਇਹਨਾਂ ਹੈ ਕਿ ਵੀ ਇਹ ਵੀ ਹੋ ਸਕਦਾ ਹੈ ਕਿ ਦੋਨੋਂ ਜਿਹੜੇ ਆ ਜੀ ਉਹ ਆਉਣ ਹੀ ਨਾ ਵਿਧਾਨ ਸਭਾ ਦੇ ਵਿੱਚ, ਮਹਿਜ਼ ਹਾਜ਼ਰੀ ਦੇ ਵਾਸਤੇ ਆਉਣ ਵਾਲੇ ਦਿਨਾਂ ਦੇ ਦੌਰਾਨ ਆਉਣ, ਵੀ ਕਿਸੇ ਮੈਂਬਰ ਹੀ ਨਾ ਜਾਂਦੀ ਲੱਗੇ। ਜੀ ਜੀ ਬਿਲਕੁਲ, ਕਈਆਂ ਨੂੰ ਹਮਦਰਦੀ ਜ਼ਰੂਰ ਹੋਊਗੀ ਜੀ। ਜਿਹੜੀ ਕੁਰਸੀ ਆ ਨਾ, ਕੁਰਸੀ ਦਾ ਦੁੱਖ ਤੇ ਜ਼ਰੂਰ ਹੁੰਦਾ। ਤੇ ਅੱਗੇ ਆਪਾਂ ਆਧਾਰ ਕਾਰਡ ਦੀ ਅੱਗੇ ਵੀ ਗੱਲ ਕੀਤੀ ਸੀਗੀ। ਆਧਾਰ ਕਾਰਡ ਦੇ ਮਾਮਲੇ ਦੇ ਵਿੱਚ ਸੁਪਰੀਮ ਕੋਰਟ ਦਾ ਕੇਂਦਰ ਸਰਕਾਰ ਨੂੰ ਝਟਕਾ। ਐਕਚੁਅਲੀ ਜੀ ਇਹ ਜਿਹੜਾ ਆਧਾਰ ਕਾਰਡ ਹੈ, ਪਹਿਲਾਂ ਤਾਂ ਜਦੋਂ ਇਹ ਬਣਿਆ ਸੀਗਾ ਉਦੋਂ ਭਾਰਤੀ ਜਨਤਾ ਪਾਰਟੀ ਵਿਰੋਧੀ ਧਿਰ 'ਚ ਹੁੰਦੀ ਸੀ, ਉਦੋਂ ਉਹ ਇਹਦਾ ਵਿਰੋਧ ਕਰਦੀ ਰਹੀ। ਚੋਣਾਂ ਦੇ ਦੌਰਾਨ ਇਹ ਵੀ ਕਿਹਾ ਗਿਆ ਕਿ ਆਧਾਰ ਕਾਰਡ ਜਿਹੜਾ ਜੀ ਇਹਨੂੰ ਰੱਦ ਕੀਤਾ ਜਾਊਗਾ, ਇਹਨੂੰ ਹਰ ਚੀਜ਼ ਦੇ ਨਾਲ ਨਹੀਂ ਜੋੜਿਆ ਜਾਊਗਾ। ਪਰ ਜਦੋਂ ਸਰਕਾਰ ਬਣੀ ਤੇ ਉਹਨੇ ਤਕਰੀਬਨ ਸਾਰਾ ਕੁਝ ਹੀ ਜਿਹੜਾ ਸੀਗਾ ਉਹ ਆਧਾਰ ਕਾਰਡ ਦੇ ਨਾਲ ਜੋੜਨਾ ਸ਼ੁਰੂ ਕਰਤਾ। ਉਹ ਚਾਹੇ ਜਿੰਨੀਆਂ ਵੀ ਲੋਕ ਲਭਾਊ ਜਿਹੜੀਆਂ ਨੀਤੀਆਂ ਨੇ, ਜੋ ਕੁਝ ਵੀ ਲੋਕ ਭਲਾਈ ਸਕੀਮਾਂ ਨੇ, ਉਹਨਾਂ ਸਾਰੀਆਂ ਨੂੰ ਆਧਾਰ ਕਾਰਡ ਦੇ ਨਾਲ ਜੋੜ ਦਿੱਤਾ। ਹੁਣ ਸੁਪਰੀਮ ਕੋਰਟ ਨੇ ਇੱਕ ਝਟਕਾ ਜਿਹੜਾ ਉਹ ਦਿੱਤਾ ਸਰਕਾਰ ਨੂੰ, ਔਰ ਇਹ ਸਪਸ਼ਟ ਕੀਤਾ ਕਿ ਸਰਕਾਰ ਤੇ ਉਹਦੀਆਂ ਏਜੰਸੀਆਂ ਜਿਹੜੀਆਂ ਨੇ ਉਹ ਲੋਕ ਭਲਾਈ ਸਕੀਮਾਂ ਨੇ ਜਿਹੜੀਆਂ ਉਹਦਾ ਲਾਭ ਲੈਣ ਦੇ ਵਾਸਤੇ ਆਧਾਰ ਕਾਰਡ ਲਾਜ਼ਮੀ ਨਹੀਂ ਕਰ ਸਕਦੀਆਂ। ਪਰ ਜਿਹੜੀਆਂ ਗੈਰ ਭਲਾਈ ਯੋਜਨਾਵਾਂ ਨੇ, ਬੈਂਕਾਂ ਦੇ ਵਿੱਚ ਕੋਈ ਅਕਾਊਂਟ ਖੁਲਾਉਣਾ ਹੈ, ਤੁਸੀਂ ਜਿਹੜੀ ਆਪਣੀ ਇਨਕਮ ਟੈਕਸ ਦੀ ਰਿਟਰਨ ਭਰਨੀ ਹੈ, ਇਹਦੇ ਵਾਸਤੇ ਆਧਾਰ ਕਾਰਡ ਮੰਗਣ ਤੋਂ ਸਰਕਾਰ ਨੂੰ ਮਨਾ ਨਹੀਂ ਕੀਤਾ ਜਾ ਸਕਦਾ। ਇਹਨਾਂ ਦੋ ਚੀਜ਼ਾਂ ਦੇ ਵਾਸਤੇ ਉਹਨਾਂ ਨੇ ਕਿਹਾ, ਪਰ ਕਿਹਾ ਕਿ ਜਿਹੜੇ ਆਮ ਲੋਕ ਨੇ ਜਿਨ੍ਹਾਂ ਨੇ ਸਕੂਲਾਂ ਦੇ ਵਿੱਚ ਆਪਣੇ ਬੱਚਿਆਂ ਦਾ
ਦਾਖਲਾ ਕਰਾਉਣਾ, ਕਿਸੇ ਨੇ ਜਿਹੜਾ ਜੀ ਜਿਹੜੀਆਂ ਵੀ ਸਕੀਮਾਂ ਮਿਲਦੀਆਂ ਨੇ ਉਹਦਾ ਕੋਈ ਲਾਹਾ ਲੈਣਾ, ਉੱਥੇ ਆਧਾਰ ਕਾਰਡ ਜ਼ਰੂਰੀ ਜਿਹੜਾ ਉਹ ਨਹੀਂ ਹੈਗਾ। ਜਿਹੜੇ ਚੀਫ ਜਸਟਿਸ ਨੇ ਖੇਰ, ਉਹਨਾਂ ਤੋਂ ਇਲਾਵਾ ਜਸਟਿਸ DY ਚੰਦਰਚੂੜ ਤੇ ਸੰਜੇ ਕਿਸ਼ਨ ਕੌਲ ਇਸ ਬੈਂਚ ਦੇ ਵਿੱਚ ਸ਼ਾਮਲ ਸਨ, ਜਿਨੇ ਇਹ ਅਹਿਮ ਫੈਸਲਾ ਜਿਹੜਾ ਜੀ ਉਹ ਸੁਣਾਇਆ। ਹਾਲਾਂਕਿ ਅਦਾਲਤ ਨੇ 7 ਜੱਜਾਂ ਵਾਲੇ ਬੈਂਚ ਦੇ ਗਠਨ ਦੇ ਵਿੱਚ ਆਪਣੀ ਜਿਹੜੀ ਅਸਮਰੱਥਾ ਜ਼ਾਹਰ ਕਰਦਿਆਂ ਹੋਇਆ ਕਿਹਾ ਕਿ ਇਸ ਦੇ ਉੱਤੇ ਫੈਸਲਾ ਬਾਅਦ ਦੇ ਵਿੱਚ ਹੋਊਗਾ। ਹਾਂ, ਇੱਕ ਫੈਸਲਾ ਇਸ ਬੈਂਚ ਨੇ ਹੋਰ ਜਿਹੜਾ ਜੀ ਉਹ ਬੜਾ ਅਹਿਮ ਕੀਤਾ, ਉਹ ਇਹ ਆ, ਉਹਨੇ ਇਹ ਗੱਲ ਕਹੀ ਹੈ ਕੇਂਦਰ ਦੀ ਸਰਕਾਰ ਨੂੰ ਕਿ ਜਿਹੜੇ ਜਿਹੜੇ ਰਾਜਾਂ ਦੇ ਵਿੱਚ ਕਿਸਾਨਾਂ ਦੀਆਂ ਖੁਦਕੁਸ਼ੀਆਂ ਹੋ ਰਹੀਆਂ ਨੇ, ਇਹਦੀ ਪੂਰੀ ਡਿਟੇਲ ਜਿਹੜੀ ਹੈ ਜੀ ਉਹ ਸੁਪਰੀਮ ਕੋਰਟ ਦੇ ਕੋਲੇ ਜਮ੍ਹਾਂ ਕਰਾਈ ਜਾਵੇ ਕਿ ਕੇਂਦਰ ਦੀ ਸਰਕਾਰ ਇਹਨਾਂ ਖੁਦਕੁਸ਼ੀਆਂ ਨੂੰ ਰੋਕਣ ਲਈ ਕੀ ਕਰ ਰਹੀ ਹੈ, ਤੇ ਜਿਹੜੇ ਰਾਜਾਂ ਦੇ ਵਿੱਚ ਖੁਦਕੁਸ਼ੀਆਂ ਹੋ ਰਹੀਆਂ ਨੇ ਉੱਥੋਂ ਦੀਆਂ ਰਾਜ ਸਰਕਾਰਾਂ ਉਹ ਕੀ ਕਰ ਰਹੀਆਂ ਨੇ ਇਹਨਾਂ ਖੁਦਕੁਸ਼ੀਆਂ ਨੂੰ ਰੋਕਣ ਦੇ ਵਾਸਤੇ। ਸੁਪਰੀਮ ਕੋਰਟ ਨੇ ਇਹਦੀ ਪੂਰੀ ਡਿਟੇਲ ਜਿਹੜੀ ਆ ਉਹ ਕੇਂਦਰ ਦੀ ਸਰਕਾਰ ਤੋਂ ਮੰਗੀ ਹੈ। ਬਿਲਕੁਲ ਜੀ, ਜੋ ਰਾਜ ਸਰਕਾਰਾਂ ਕਰ ਰਹੀਆਂ ਉਹ ਤਾਂ ਪਤਾ ਹੀ ਹੈ। ਤੇ ਅੱਗੇ ਆਪਾਂ ਚਿੱਟੇ ਨੂੰ ਖਤਮ ਕਰਨ ਦੇ ਲਈ ਜਿਹੜੀ ਇੱਕ ਸਪੈਸ਼ਲ ਟਾਸਕ ਫੋਰਸ ਬਣਾਈ ਆ, ਉਸ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਖੁੱਲੀ ਛੁੱਟੀ ਦਿੱਤੀ। ਬਿਲਕੁਲ ਜੀ, ਹਰਪ੍ਰੀਤ ਸਿੰਘ ਸਿੱਧੂ ਹੋਰੀ ਜਿਹੜੇ ਨੇ ਜੀ ਉਹਨਾਂ ਨੂੰ ਲਾਇਆ ਗਿਆ। ਹਰਪ੍ਰੀਤ ਸਿੰਘ ਸਿੱਧੂ ਹੋਰੀ ਪਿਛਲੇ ਦਹਾਕੇ ਤੋਂ ਪੰਜਾਬ ਚੋਂ ਗਾਇਬ ਰਹੇ ਨੇ ਜੀ, ਔਰ ਉਹ ਇੱਥੋਂ ਆਪਣੇ ਬਦਲੀ ਕਰਾ ਗਏ ਸਨ, ਛੱਤੀਸਗੜ੍ਹ ਜਿਹੜਾ ਜੀ ਉਹ ਚਲੇ ਗਏ ਸਨ। ਉਹਨਾਂ ਨੂੰ ਵਾਪਸ ਲਿਆਂਦਾ ਗਿਆ। ਇੱਕ ਕਮਿਟਡ ਆਫਿਸਰ ਵਜੋਂ ਜਿਹੜਾ ਜੀ ਉਹ ਜਾਣੇ ਜਾਂਦੇ ਨੇ। ਉਹਨਾਂ ਦੀ ਸਕੀਮ ਸ਼੍ਰੀਮਾਨ ਜੀ ਇੱਥੇ ਬੜੀ ਫੇਮਸ ਹੋਈ ਸੀ ਜਦੋਂ SSP ਹੁੰਦੇ ਸਨ, ਕਿ ਜਦੋਂ ਕਿ ਕੋਈ ਥਾਣੇ ਦੇ ਵਿੱਚ ਫੋਨ ਕਰਦਾ ਤੇ ਅੱਗੋਂ ਜਿਹੜਾ ਫੋਨ ਚੁੱਕਣ ਵਾਲਾ ਉਹ ਪਹਿਲਾਂ ਸਤਿ ਸ੍ਰੀ ਅਕਾਲ ਸ਼੍ਰੀਮਾਨ ਜੀ ਕਹਿ ਕੇ ਜਿਹੜਾ ਜੀ ਉਹ ਗੱਲ ਕਰਦਾ। ਇਹ ਉਦੋਂ ਸਕੀਮ ਫੇਮਸ ਵੀ ਹੋਈ ਸੀਗੀ। ਟਾਵੀਂ ਕਿਸੇ ਜਗ੍ਹਾ ਦੇ ਉੱਤੇ ਜਿਹੜੀ ਹੈ ਜੀ ਇਹ ਚੱਲਦੀ ਆ। ਉਂਝ ਵੈਸੇ ਬੇਸ਼ੱਕ ਇਹ ਖਤਮ ਹੋ ਗਈ ਆ। ਉਹਨਾਂ ਨੂੰ ਸਪੈਸ਼ਲ ਟਾਸਕ ਫੋਰਸ ਦਾ ਮੁਖੀ ਜਿਹੜਾ ਉਹ ਲਾਇਆ ਗਿਆ। ਹੁਣ ਇਹ ਸਾਰੀ ਜਿਹੜੀ ਹੈ ਜੀ ਛੱਡੀ ਗਈ ਆ ਉਹਨਾਂ ਦੇ ਉੱਤੇ ਕਿ ਇਹ ਜਿਹੜੀ STF ਆ, ਇਹਦੇ ਵਿੱਚ ਕਿਹੜੇ ਉਹਨਾਂ ਨੇ ਆਪਣੇ ਨਾਲ ਆਫੀਸਰ ਲੈਣੇ ਨੇ, ਇਹਨੂੰ ਕਿਵੇਂ ਚਲਾਉਣਾ, ਡਿਸਟ੍ਰਿਕਟ ਵਾਈਜ਼ ਚਲਾਉਣਾ, ਪੰਜਾਬ ਲੈਵਲ ਦੇ ਉੱਤੇ ਜਿਹੜਾ ਜੀ ਉਹ ਚੱਲਣਾ, ਉਹਨਾਂ ਨੂੰ ਬਿਲਕੁਲ ਫ੍ਰੀ ਹੈਂਡ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਉਹ 4 ਹਫ਼ਤਿਆਂ ਦੇ ਰਿਕਾਰਡ ਸਮੇਂ ਦੇ ਵਿੱਚ ਨਸ਼ਿਆਂ ਦੇ ਸੌਦਾਗਰ ਜਿਹੜੇ ਨੇ ਉਹਨਾਂ ਨੂੰ ਫੜਨ ਵਾਲਾ ਕੰਮ ਜਿਹੜਾ ਉਹ ਉਹਨਾਂ ਨੂੰ ਕਰਕੇ ਦਿਖਾਉਣ, ਤੇ ਉਹਨਾਂ ਨੂੰ ਕਿਸੇ ਕਿਸਮ ਦੀ ਕੋਈ ਰੋਕ ਟੋਕ ਨਹੀਂ ਹੋਊਗੀ। ਜਿਹੜਾ ਉਹਨਾਂ ਨੇ ਅਫਸਰ ਨਾਲ ਲਾਉਣਾ, ਜਿਹੜਾ ਹਟਾਉਣਾ, ਇਹ ਉਹਨਾਂ ਦੇ ਸਿੱਧਾ ਹੱਥ ਵਸ ਹੋਊਗਾ। ਕਿਸੇ ਮੰਤਰੀ ਦੀ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਹੋਊਗੀ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਕਿਹਾ ਜੀ ਕਿ ਉਹ ਡੇਲੀ ਬੇਸਿਸ ਦੇ ਉੱਤੇ ਇਹਦੀ ਜਿਹੜੀ ਹੈ ਜੀ ਇਹਦੀ ਦੇਖ ਰੇਖ ਕਰਦੇ ਰਹਿਣਗੇ। ਇਹ ਵੀ ਕਿਹਾ ਗਿਆ ਜੀ ਕਿ ਜਿਹੜੀ 24 ਘੰਟੇ ਚੱਲਣ ਵਾਲੀ ਹੈਲਪਲਾਈਨ ਹੈ ਉਹਦੇ ਉੱਤੇ ਕੋਈ ਵੀ ਇਹਦੇ ਸੰਬੰਧੀ ਜਾਣਕਾਰੀ ਦੇ ਸਕਦਾ ਹੈ ਤੇ ਉਹਦਾ ਨਾਮ ਵਗੈਰਾ ਜਿਹੜਾ ਜੀ ਉਹ ਗੁਪਤ ਰੱਖਿਆ ਜਾਊਗਾ। ਹੁਣ ਦੇਖੋ, ਜੇ ਤਾਂ ਇਹ ਲੋਕਾਂ ਦੇ ਨਾਲ ਮਿਲ ਕੇ ਜਿਹੜੀ ਆ ਉਹ ਚਲਾਈ ਜਾਂਦੀ ਹੈ, ਇਹ ਪਤਾ ਨਹੀਂ ਅਜੇ STF ਜਿਹੜੀ ਹੈ ਜੀ ਉਹ ਕਿਹੜੇ ਤਰੀਕੇ ਦੇ ਨਾਲ ਉਹਨੇ ਕੰਮ ਕਰਨਾ, ਕਿਵੇਂ ਉਹਨੇ ਜਿਹੜਾ ਜੀ ਲੋਕਾਂ ਦੇ ਨਾਲ ਜੁੜਨਾ। ਇੱਕ ਤਾਂ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਕੀ ਲੋਕਾਂ ਤੋਂ ਇਨਫੋਰਮੇਸ਼ਨ ਲਈ ਜਾਂਦੀ ਹੈ, ਕਿਉਂਕਿ ਜਿੰਨੀ ਇਨਫੋਰਮੇਸ਼ਨ ਲੋਕਾਂ ਕੋਲੇ ਹੈਗੀ ਆ, ਪਿੰਡਾਂ ਦੇ ਨੌਜਵਾਨਾਂ ਦੇ ਕੋਲੇ ਇਨਫੋਰਮੇਸ਼ਨ ਹੈਗੀ, ਉਹਨਾਂ ਨੂੰ ਸਭ ਪਤਾ ਹੈ ਕਿ ਪੁੜੀਆਂ ਕਿੱਥੋਂ ਆਉਂਦੀਆਂ ਨੇ, ਕੌਣ ਲਿਆਉਂਦਾ, ਅੱਗੇ ਪੁੜੀਆਂ ਕਿਹੜੀ ਜਗ੍ਹਾ ਤੋਂ ਲਿਆਂਦੀਆਂ ਜਾਂਦੀਆਂ ਨੇ। ਵੱਡੇ ਲੋਕਾਂ ਦਾ ਸਾਰਾ ਜਿਹੜਾ ਜੀ ਉਹ ਲੋਕਾਂ ਕੋਲੇ ਇਨਫੋਰਮੇਸ਼ਨ ਹੈਗੀ ਆ। ਜੇ ਤਾਂ ਉਹ ਇਨਫੋਰਮੇਸ਼ਨ ਲਈ ਜਾਂਦੀ ਹੈ ਤਾਂ ਨਿਰਸੰਦੇਹ ਇਹ ਜਿਹੜਾ ਜੀ ਸਫਲ ਹੋ ਸਕਦੀ ਹੈ। ਜੇ ਲੋਕ ਇਸ ਇਨਫੋਰਮੇਸ਼ਨ ਦੇ ਵਿੱਚ ਸ਼ਾਮਲ ਨਹੀਂ ਕੀਤੇ ਜਾਂਦੇ, ਫਿਰ ਇਹਦੀ ਸਫਲਤਾ ਦੇ ਉੱਤੇ ਕੁਝ ਕਿੰਤੂ ਪਰੰਤੂ ਜਿਹੜੇ ਹੋ ਸਕਦੇ ਆ। ਸੈਕੰਡਲੀ, ਇਹਦੇ ਵਿੱਚ ਜਿਹੜਾ ਜੀ ਇਹ ਵੇਖਣ ਵਾਲੀ ਗੱਲ ਹੋਊਗੀ ਕਿ ਜਿਹੜੇ ਲੋਕ ਨਸ਼ਾ ਕਰਦੇ ਨੇ, ਕਿਉਂਕਿ 2014 ਦੇ ਵਿੱਚ ਇੱਕ ਵਾਰੀ ਇਦਾਂ ਦੀ STF ਤਾਂ ਨਹੀਂ ਸੀ ਬਣਾਈ, ਪਰ ਤੱਤ ਭੜੱਤੀ ਬੜੀ ਤੇਜ਼ੀ ਦੇ ਨਾਲ ਨਸ਼ੇ ਦੀ ਗੱਲ ਜਿਹੜੀ ਉਹ ਕੀਤੀ ਗਈ ਸੀ, ਤੇ ਉਦੋਂ ਫੜ ਕੇ ਅੱਧਾ ਗ੍ਰਾਮ ਵਾਲੇ ਜਿਹੜੇ ਦੀ ਉਹ ਚੁੱਕ ਕੇ ਜੇਲ੍ਹਾਂ ਦੇ ਵਿੱਚ ਦੇ ਦਿੱਤੇ ਸੀਗੇ ਜਿਹੜੇ ਨਸ਼ਾ ਕਰਦੇ ਸੀਗੇ। ਤੇ ਉਹਨਾਂ ਦੇ ਫੜਨ ਦੇ ਨਾਲ ਤਾਂ ਕੁਝ ਵੀ ਨਾ ਹੋਣਾ ਸੀਗਾ, ਨਾ ਕੁਝ ਹੋਇਆ। ਬਈ ਉਹਨਾਂ ਦਾ ਕੀ ਕੀਤਾ ਜਾਊਗਾ ਜਿਹੜੇ ਨਸ਼ਾ ਕਰਦੇ ਨੇ, ਔਰ ਉਹਨਾਂ ਦੇ ਵਾਸਤੇ ਤੁਰੰਤ ਜਿਹੜੀ ਹੈ ਜੀ ਉਹ ਲੋੜ ਪਊਗੀ ਨਸ਼ਾ ਛਡਾਊ ਸੈਂਟਰਾਂ ਦੀ। ਇਹ ਕਿਹਾ ਜਾ ਰਿਹਾ ਕਿ ਸਰਕਾਰ ਦੇ ਵੱਲੋਂ ਇਹਨਾਂ ਨਸ਼ਾ ਛਡਾਊ ਜਿਹੜੇ ਸੈਂਟਰ ਨੇ ਉਹਨਾਂ ਦੀ ਬੜੀ ਤੇਜ਼ੀ ਦੇ ਨਾਲ ਜਿਹੜਾ ਉੱਥੇ ਕੰਮ ਕੀਤਾ ਜਾ ਰਿਹਾ ਹੈ ਕਿ ਡਿਊਟੀ ਵਗੈਰਾ ਲਾਈ ਜਾਵੇ, ਦਵਾਈਆਂ ਵਗੈਰਾ ਜਿਹੜੀਆਂ ਦੀ ਉਹ ਲਿਆਂਦੀਆਂ ਜਾਣ। ਇਹ ਛੋਟੀ ਮੋਟੀ ਕੋਈ ਗੱਲ ਨਹੀਂ ਹੋਊਗੀ ਜੀ, ਬਹੁਤ ਵੱਡਾ ਇੱਕ ਹੈ। ਜੇ ਤਾਂ ਲੋਕ ਲਹਿਰ ਬਣ ਗਈ, ਲੋਕਾਂ ਨੂੰ ਨਾਲ ਜੋੜ ਲਿਆ, ਤਾਂ ਨਿਰਸੰਦੇਹ ਇਹਦੀ ਸਫਲਤਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ, ਕਿਉਂਕਿ ਲੋਕ ਤੰਗ ਬਹੁਤ ਨੇ ਜੀ। ਕਿੰਨੇ ਲੋਕਾਂ ਨੇ ਆਪਣੇ ਪੁੱਤਾਂ ਦੀਆਂ ਲਾਸ਼ਾਂ ਜਿਹੜੀਆਂ ਜੀ ਉਹ ਮੋਢਿਆਂ ਦੇ ਉੱਤੇ ਢੋਈਆਂ ਨੇ ਸਿਵਿਆਂ ਤੱਕ, ਤੋ ਉਹ ਜਿਨ੍ਹਾਂ ਦੇ ਨਹੀਂ ਰਹੇ ਉਹ ਵੀ ਇਹ ਚਾਹੁੰਦੇ ਨੇ ਜੀ ਕਿ ਕਿਸੇ ਤਰੀਕੇ ਦੇ ਨਾਲ ਇਹ ਕੋੜ ਖਤਮ ਹੋਵੇ। ਪਰ ਸਵਾਲ ਸਭ ਤੋਂ ਵੱਡਾ ਜਿਹੜਾ ਜੀ ਇਹ ਆ, 100 ਹੱਥ ਰੱਸਾ
ਸਿਰੇ ਤੇ ਗੰਢ ਕਿ ਜਿਹੜੇ ਲੋਕ ਅਸਲ ਦੇ ਵਿੱਚ ਇਹਦੇ ਵਾਸਤੇ ਜ਼ਿੰਮੇਵਾਰ ਨੇ, ਜਿਹੜੇ ਇਹਦੇ ਵਪਾਰ ਦੇ ਵਿੱਚ ਲੱਗੇ ਹੋਏ ਨੇ, ਕੀ ਉਹਨਾਂ ਨੂੰ ਹੱਕ ਪੈਂਦਾ ਹੈ? ਨਹੀਂ ਜੀ, ਮੁਸ਼ਕਿਲ ਜਿਹਾ ਲੱਗਦਾ ਹੈ। ਤੇ ਅੱਗੇ ਆਪਾਂ ਨਸ਼ਿਆਂ ਦੇ ਨਾਲ ਰਲਦੀ ਹੋਰ ਗੱਲ ਕਰਦੇ ਹਾਂ ਕਿ ਏਮਸ ਨੇ ਇੱਕ ਸਰਵੇ ਕੀਤਾ, ਉਸ ਦੇ ਵਿੱਚ ਪੰਜਾਬ ਦੇ ਵਿੱਚ ਜੋ ਨਸ਼ੇ ਆ ਉਸ ਦੀ ਪੋਲ ਖੋਲੀ। ਨਹੀਂ ਜੀ, ਇਹ ਜਿਹੜਾ ਏਮਸ ਦਾ ਇਹ ਸਰਵੇ ਰਿਪੋਰਟ ਆ ਜੀ, ਇਹ ਅੱਖਾਂ ਖੋਲਣ ਵਾਲੀ ਆ। ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਦਿੱਲੀ ਨੇ ਆਪਣੀ ਜਿਹੜੀ ਇਹ ਸਰਵੇ ਰਿਪੋਰਟ ਆ ਜਾਰੀ ਕੀਤੀ ਹੈ। ਸਾਲ ਕੁ ਪਹਿਲਾਂ ਜਦੋਂ ਨਸ਼ਿਆਂ ਦੀ ਗੱਲ ਤੁਰੀ ਸੀ ਤੇ ਉਦੋਂ ਤੁਹਾਨੂੰ ਯਾਦ ਹੈ ਜੀ ਕਿ ਜਿਹੜੇ ਸੋਸ਼ਲ ਮੀਡੀਆ ਦੀ ਇਹਦੇ ਉੱਤੇ ਇੱਕ ਬੜੀ ਵੱਡੀ ਮੁਹਿੰਮ ਚਲਾਈ ਸੀ ਸਰਕਾਰ ਦੀ ਸਪਾਂਸਰਸ਼ਿਪ ਦੇ ਨਾਲ, ਉਹ ਸੀ ਡੋਂਟ ਡੀਫੇਮ ਪੰਜਾਬ, ਪੰਜਾਬ ਨੂੰ ਬਦਨਾਮ ਨਾ ਕਰੋ। ਪਿਛਲੀ ਸਰਕਾਰ ਤਾਂ ਜਿਹੜੀ ਸੀਗੀ ਉਹ ਇੱਕੋ ਗੱਲ ਦੇ ਉੱਤੇ ਉਹਦਾ ਪੂਰਾ ਜ਼ੋਰ ਲੱਗਿਆ ਰਿਹਾ ਕਿ ਕੁਝ ਲੋਕ ਨੇ ਜਿਹੜੇ ਨਸ਼ਿਆਂ ਵਾਲੇ ਮਾਮਲੇ ਦੇ ਵਿੱਚ ਪੰਜਾਬ ਨੂੰ ਬਦਨਾਮ ਕਰਨਾ ਚਾਹੁੰਦੇ ਨੇ। ਪੰਜਾਬ ਦੇ ਵਿੱਚ ਨਸ਼ੇ ਹੈ ਹੀ ਨਹੀਂ। ਇੱਕ ਜਿਹੜੀ ਇੱਥੇ ਭਰਤੀ ਕੀਤੀ ਸੀ ਪੁਲਿਸ ਦੀ, ਉਹਦੇ ਅੰਕੜੇ ਦਿਖਾਈ ਜਾਂਦੇ ਸੀ 0.2% ਹੈ, ਕਹਿੰਦੇ ਸਿਰਫ ਜਿਹੜੇ ਜੀ ਇਹ ਨਸ਼ਾ ਕਰਨ ਵਾਲੇ। ਇਸ ਕਰਕੇ ਉਹ ਕਹਿੰਦੇ ਇਹ ਤਾਂ ਬਦਨਾਮ ਕਰਦੇ ਨੇ ਲੋਕ, ਔਰ ਇਦਾਂ ਦਾ ਕੁਝ ਨਹੀਂ ਹੈਗਾ। ਜਿਹੜੀ ਇਹ ਹੁਣ ਆਈ ਹੈ ਜੀ ਏਮਸ ਦੀ, ਉਹ ਰੌਂਗਟੇ ਖੜੇ ਕਰਨ ਵਾਲੀ ਆ। ਇਹ ਜਿਹੜਾ ਜੀ ਆਖਿਆ ਗਿਆ ਕਿ ਰਿਪੋਰਟ ਦੇ ਵਿੱਚ ਇਹ ਕਹਿੰਦਾ ਕਿ ਹਰ ਸਾਲ ਪੰਜਾਬ ਦੇ ਵਿੱਚ ਕੈਮਿਸਟ ਦੀਆਂ ਦੁਕਾਨਾਂ ਤੋਂ ਪੌਣੇ 400 ਕਰੋੜ ਰੁਪਏ ਦੀਆਂ ਨਸ਼ੇ ਦੀਆਂ ਦਵਾਈਆਂ ਦੀ ਵਿਕਰੀ ਹੋ ਰਹੀ ਆ, ਔਰ ਪੰਜਾਬ ਦੇ ਵਿੱਚ ਦਵਾਈਆਂ ਦੀ 14% ਦੀ ਵਿਕਰੀ ਨਸ਼ੇ ਦੀਆਂ ਦਵਾਈਆਂ ਦੀ ਆ। ਏਮਸ ਆਪਣੀ ਇਸ ਸਰਵੇ ਰਿਪੋਰਟ ਦੇ ਵਿੱਚ ਜਿਹੜਾ ਜੀ ਉਹ ਦੱਸਦਾ ਕਿ ਡਾਕਟਰਾਂ ਤੋਂ ਬਿਨਾਂ ਸਿਹਤ ਵਿਭਾਗ ਤੇ ਨਸ਼ਾ ਛੁਡਾਊ ਕੇਂਦਰਾਂ ਦੇ ਡਾਕਟਰਾਂ ਨੂੰ ਇਹਦੇ ਵਿੱਚ ਸ਼ਾਮਲ ਕੀਤਾ ਗਿਆ। ਸਾਰੇ ਸਰਵੇ ਦੇ ਵਿੱਚ ਇਹਦੇ ਵਿੱਚ ਇਹ ਕਿਹਾ ਗਿਆ ਸੀ ਕਿ ਸਰਵੇ ਦਾ ਮਕਸਦ ਪੰਜਾਬ 'ਚ ਨਸ਼ਿਆਂ ਬਾਰੇ ਚੱਲ ਰਹੀ ਜਿਹੜੀ ਤਕਰਾਰ ਹੈ ਉਹਨੂੰ ਖਤਮ ਕਰਨਾ ਹੈ। ਰਿਪੋਰਟ ਕਹਿੰਦੀ ਆ ਨਸ਼ੇ ਕਰਨ ਵਾਲਿਆਂ 'ਚ 99% ਦੀ ਉਮਰ ਜਿਹੜੀ ਹੈ ਜੀ 18 ਤੋਂ 35 ਸਾਲ ਹੈ। ਇਹਦੇ ਵਿੱਚੋਂ 54% ਜਿਹੜੇ ਨੇ ਉਹ ਮੈਰਿਡ ਬੰਦੇ ਨੇ। ਪੜ੍ਹੇ ਲਿਖੇ ਨਸ਼ੇੜੀਆਂ ਦੀ ਗਿਣਤੀ ਜ਼ਿਆਦੀ ਆ। ਇਹਨਾਂ ਵਿੱਚੋਂ ਜ਼ਿਆਦਾਤਰ ਪੰਜਾਬੀ ਬੋਲੀ 'ਚ ਗੱਲ ਕਰਦੇ ਨੇ। ਕੈਮਿਸਟਾਂ ਤੋਂ ਜਿਹੜਾ ਜੀ ਉਹ ਨਸ਼ਾ ਕਰਨ ਲਈ ਬਹੁਤ ਹੈ ਕੋਡੀਨ, ਲੋਮੋਟਿਲ, ਬੁਪਰੋ ਨੋਰਫਿਨ, ਫੋਰਟਵਿਨ ਤੇ ਨੋਰਫਿਨ ਜਿਹੜੀਆਂ ਜੀ ਇਹ ਦਵਾਈਆਂ ਲਈਆਂ ਜਾਂਦੀਆਂ ਨੇ। ਇਹ ਦਵਾਈਆਂ ਡਾਕਟਰਾਂ ਦੇ ਵੱਲੋਂ ਮਰੀਜ਼ਾਂ ਦੀ ਲਿਖੀਆਂ ਜਾਂਦੀਆਂ ਨੇ, ਪਰ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਨੇ ਉਹ ਕੈਮਿਸਟਾਂ ਨੂੰ ਗੁੰਮਰਾਹ ਕਰਦੇ ਨੇ। ਅੱਗੋਂ ਜਿਹੜੇ ਕੈਮਿਸਟ ਨੇ ਇਹ ਮਹਿੰਗੀ ਦਵਾਈ ਜਿਹੜੀ ਆ ਜੀ ਉਹ ਵੇਚਦੇ ਨੇ, ਉੱਥੋਂ ਪੈਸੇ ਬਣਾਉਂਦੇ ਨੇ। ਪੰਜਾਬ ਦੇ ਵਿੱਚ ਦਵਾਈਆਂ ਦੀਆਂ 17,000 ਪਰਚੂਨ ਤੇ 8,000 ਥੋਕ ਦੀਆਂ ਦੁਕਾਨਾਂ ਨੇ, ਪਰ ਇਹਨਾਂ ਦੀ ਜਾਂਚ ਦੇ ਵਾਸਤੇ ਸਿਰਫ ਪੂਰੇ ਪੰਜਾਬ ਦੇ ਵਿੱਚ 48 ਡਰੱਗ ਇੰਸਪੈਕਟਰ ਨੇ। ਤੋ ਇੰਨੀ ਘੱਟ ਫੋਰਸ ਦੇ ਹੁੰਦਿਆਂ ਹੋਇਆ ਕੈਮਿਸਟਾਂ ਦੇ ਉੱਤੇ ਅੱਖ ਜਿਹੜੀ ਹੈ ਜੀ ਉਹ ਨਹੀਂ ਰੱਖੀ ਜਾ ਸਕਦੀ। ਪਿਛਲੇ ਸਾਲ ਦੀ ਕਾਰਗੁਜ਼ਾਰੀ ਦੇ ਉੱਤੇ ਵੀ ਸਰਵੇ ਦੀ ਜਿਹੜੀ ਰਿਪੋਰਟ ਆ ਉਹ ਦੱਸਦੀ ਹੈ ਕਿ 12 ਮਹੀਨਿਆਂ ਦੇ ਵਿੱਚ ਸਿਰਫ 9153 ਕੈਮਿਸਟਾਂ ਦੀਆਂ ਦੁਕਾਨਾਂ ਤੇ ਛਾਪੇ ਮਾਰੇ ਗਏ। ਇਹਦੇ ਵਿੱਚੋਂ 434 ਦੇ ਵਿਰੁੱਧ ਗੈਰ ਕਾਨੂੰਨੀ ਤੌਰ ਦੇ ਉੱਤੇ ਵੇਚਣ ਦਾ ਕੇਸ ਚੱਲ ਰਿਹਾ, ਔਰ ਸਿਰਫ 54 ਨੂੰ ਜਿਹੜੀ ਹੈ ਜੀ ਉਹ ਸਜ਼ਾ ਹੋਈ ਆ। ਸੋ ਇਹ ਜਿਹੜੇ ਅੰਕੜੇ ਜਿਹੜੇ ਏਮਸ ਦੇ ਦਿੱਤੇ ਨੇ ਜੀ, ਹੁਣ ਇਹਨਾਂ ਅੰਕੜਿਆਂ ਦੇ ਉੱਤੇ ਜਵਾਬ ਦੇਣ ਦੇ ਵਾਸਤੇ ਨਾ ਤਾਂ ਸੁਖਬੀਰ ਸਿੰਘ ਬਾਦਲ ਹੋਰੀ ਸੱਤਾ 'ਚ ਨੇ, ਨਾ ਪ੍ਰਕਾਸ਼ ਸਿੰਘ ਬਾਦਲ ਹੋਰੀ। ਤੇ ਜਿਵੇਂ ਆਪਾਂ ਪਹਿਲਾਂ ਗੱਲ ਸਾਂਝੀ ਕੀਤੀ ਆ ਕਿ ਉਹ ਤਾਂ ਸਹੁੰ ਚੁੱਕਣ ਵੀ ਇਉਂ ਆਏ ਜਿਵੇਂ ਲੁੱਕ ਕੇ ਆਏ ਹੁੰਦੇ ਨੇ, ਤੇ ਨਾ ਉਹ ਵਿਧਾਨ ਸਭਾ ਦੇ ਵਿੱਚ ਮੌਜੂਦ ਨੇ ਜੀ। ਇਸ ਏਮਸ ਦੀ ਜਿਹੜੀ ਸਰਵੇ ਰਿਪੋਰਟ ਹੈ ਇਹਨੂੰ ਉਹ ਨਕਾਰ ਸਕਣ ਜੀ। ਕਿਸ ਤਰ੍ਹਾਂ ਨਕਾਰਨਗੇ ਜੀ? ਆ ਜਿਹੜੀ ਭਰਤੀਆਂ ਦੀ ਤੁਸੀਂ ਗੱਲ ਕੀਤੀ, ਉਹ ਤਾਂ ਬਹੁਤ ਸਾਰੇ ਬੰਦੇ ਬਾਹਰੋਂ ਲਿਆ ਕੇ ਇਹਨਾਂ ਨੇ ਭਰਤੀਆਂ ਕੀਤੀਆਂ ਸੀਗੀਆਂ। ਤੇ ਅੱਗੇ ਆਪਾਂ ਗੱਲ ਕਰਦੇ ਆ ਜਿਹੜੀ ਸਰਕਾਰ ਚਲੇ ਗਈ ਆ ਪੰਜਾਬ ਦੀ, ਉਹ ਕਹਿੰਦਾ ਸੀ ਖਜ਼ਾਨੇ ਖਾਲੀ ਨਹੀਂ, ਸਾਡੇ ਕੋਲ ਬਹੁਤ ਕੁਛ ਆ। ਪਰ ਹੁਣ ਪਤਾ ਲੱਗਾ ਕਿ ਇੱਕ ਸਾਬਕਾ ਵਿਧਾਇਕ ਦੇ ਇਲਾਜ ਲਈ ਵੀ ਪੈਸੇ ਨਹੀਂ ਆ ਪੰਜਾਬ ਸਰਕਾਰ ਕੋਲ। ਬਿਲਕੁਲ ਜੀ, ਖਜ਼ਾਨੇ ਖਾਲੀ ਨਹੀਂ ਸੀਗੇ ਜੀ। ਸ਼ਾਇਦ ਆਪਣੇ ਵਾਸਤੇ ਜਾਂਦੇ ਜਿਹੜੇ ਸੀਗੇ ਜੀ ਮੁੱਖ ਮੰਤਰੀ ਹੋਈ ਆਪਣਾ ਬਿੱਲ ਵੀ ਫੜਾ ਗਏ ਸੀਗੇ, ਜਿਹੜਾ ਅਮਰੀਕਾ ਦੇ ਵਿੱਚੋਂ ਚੈੱਕਅਪ ਕਰਵਾ ਕੇ ਆਏ ਕਰੋੜਾਂ ਰੁਪਈਏ ਦਾ ਜੀ, ਉਹ ਤਾਂ ਸਾਰਾ ਕੁਛ ਹੋ ਗਿਆ। ਹੁਣ ਜਿਹੜੇ ਜੀ ਕਾਂਗਰਸ ਦੇ 3 ਵਾਰੀ ਵਿਧਾਇਕ ਰਹੇ ਚੰਦ ਸਿੰਘ ਚੋਪੜਾ ਨੇ, ਉਹਨਾਂ ਦੇ ਇਲਾਜ ਦੇ ਵਾਸਤੇ ਕੋਈ ਪੈਸਾ ਜਿਹੜਾ ਜੀ ਉਹਨਾਂ ਕੋਲੇ ਹੈ ਨੀਗਾ ਸਰਕਾਰ ਕੋਲੇ, ਔਰ ਉਹਨਾਂ ਦੇ ਮੈਡੀਕਲ ਬਿੱਲ ਜਿਹੜੇ ਆ ਉਹ ਲੰਮੇ ਸਮੇਂ ਤੋਂ ਖਜ਼ਾਨੇ ਦੇ ਦਫ਼ਤਰਾਂ ਦੇ ਵਿੱਚ ਪਏ ਨੇ। ਵਿਧਾਨ ਸਭਾ ਹਲਕਾ ਸ਼ੇਰਪੁਰ ਤੋਂ CPI ਦੇ ਵੱਲੋਂ 3 ਵਾਰੀ ਜਿੱਤ ਕੇ ਸਾਲ 1972 ਤੋਂ 85 ਤੱਕ ਵਿਧਾਇਕ ਰਹੇ ਚੰਦ ਸਿੰਘ ਚੋਪੜਾ ਜਿਹੜੇ ਨੇ ਜੀ, ਉਹ ਕਹਿੰਦੇ ਕਿ 20 ਸਾਲਾਂ ਤੋਂ ਸ਼ੂਗਰ ਪੇਸ਼ੈਂਟ ਨੇ, ਦਿਲ ਦੇ ਰੋਗ ਤੋਂ ਵੀ ਪੀੜਤ ਨੇ। ਸਤੰਬਰ 16 ਤੋਂ ਉਹਨਾਂ ਦਾ ਦਿਲ ਦੀ ਬਿਮਾਰੀ ਦਾ ਇਲਾਜ ਵੀ ਚੱਲ ਰਿਹਾ। ਉਹਨਾਂ ਆਪਣੀਆਂ ਬਿਮਾਰੀਆਂ ਦੇ ਇਲਾਜ ਦੇ ਵਾਸਤੇ ਸਿਰਫ 19,000
ਤੇ 14,000 ਰੁਪਏ ਦੇ 2 ਬਿੱਲ ਕੁਝ ਮਹੀਨੇ ਪਹਿਲਾਂ ਪੰਜਾਬ ਵਿਧਾਨ ਸਭਾ ਦੀ ਪ੍ਰਸ਼ਾਸਨ ਨੂੰ ਮਨਜ਼ੂਰੀ ਲਈ ਭੇਜੇ ਸੀਗੇ। ਵਿਧਾਨ ਸਭਾ ਦੇ ਵੱਲੋਂ ਬਿੱਲ ਅਗਲੀ ਪ੍ਰਵਾਨਗੀ ਲਈ ਡਾਇਰੈਕਟਰ ਸਿਹਤ ਵਿਭਾਗ ਨੂੰ ਭੇਜੇ ਗਏ ਸੀਗੇ ਔਰ ਉਹਨਾਂ ਦੇ ਬਿੱਲ ਜਿਹੜੇ ਆ ਜੀ ਕਹਿੰਦੇ ਖਜ਼ਾਨਾ ਦਫ਼ਤਰਾਂ ਦੇ ਵਿੱਚ ਚੰਡੀਗੜ੍ਹ 'ਚ ਰੁਲ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਪਿਛਲੇ ਦਿਨੀ ਅਮਰੀਕਾ ਤੋਂ ਇਲਾਜ ਕਰਵਾ ਕੇ ਆਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਮੈਡੀਕਲ ਬਿੱਲ ਹੱਥੋਂ ਹੱਥੀ ਪਾਸ ਹੋ ਗਏ ਕਰੋੜਾਂ ਰੁਪਏ ਦੇ। ਔਰ ਉਹਨਾਂ ਦੇ ਜਿਹੜੇ ਛੋਟੇ ਜਿਹੇ ਬਿੱਲ ਨੇ, ਇੱਕ 19,000 ਦਾ, ਇੱਕ 14,000 ਰੁਪਏ ਦਾ, ਉਹ ਦਫ਼ਤਰਾਂ ਦੇ ਵਿੱਚ ਜਿਹੜੇ ਆ ਜੀ ਉਹ ਰੁਲ ਰਹੇ ਨੇ। ਹੁਣ ਜਿਹੜੇ ਨਵੀਂ ਬਣੀ ਸਰਕਾਰ ਹੈ ਜੀ, ਉਹਨਾਂ ਨੇ ਇਹ ਗੱਲ ਕਹੀ ਆ ਕਿ ਜਿਹੜੀਆਂ ਬਿੱਲਾਂ ਦੀਆਂ ਅਦਾਇਗੀਆਂ ਜਿਹੜੀਆਂ ਨੇ ਜੀ ਉਹ ਆਉਣ ਵਾਲੇ ਸਮੇਂ ਦੇ ਦੌਰਾਨ ਛੇਤੀ ਉਹ ਦੱਸਣਗੇ ਕਿ ਤਨਖਾਹਾਂ ਕਦੋਂ ਦੇਣਗੇ ਤੇ ਬਿੱਲ ਜਿਹੜੇ ਪਏ ਨੇ ਉਹ ਕਦੋਂ ਦੇਣਗੇ। ਕਰੋੜਾਂ ਰੁਪਏ ਦੇ ਬਿੱਲ ਜਿਹੜੇ ਆ ਜੀ ਉਹ ਤੋਹਫੇ ਦੇ ਰੂਪ ਦੇ ਵਿੱਚ ਸਰਕਾਰ ਜਿਹੜੀ ਪਿਛਲੀ ਆ ਉਹ ਛੱਡ ਗਈ ਨਵੀਂ ਸਰਕਾਰ ਦੇ ਵਾਸਤੇ। ਔਰ ਇਹ ਸਭ ਤੋਂ ਵੱਡੀ ਸਿਰਦਰਦੀ ਜਿਹੜੀ ਆ ਜੀ ਇਸ ਵੇਲੇ ਬਣੇ ਹੋਏ ਆ ਇਹ ਬਿੱਲ ਕਿ ਇਹ ਆਉਣੇ ਕਿੱਥੋਂ ਨੇ ਪੈਸੇ। ਹਾਂ ਬਿਲਕੁਲ ਜੀ। ਤੇ ਅੱਗੇ ਆਪਾਂ ਜਿਹੜੀਆਂ ਹੁਣ ਫਿਰ ਅੱਗੇ ਗੱਲ ਕਰਦੇ ਹਾਂ ਕਿ ਬਾਦਲ ਸਰਕਾਰ ਦੀਆਂ ਯੋਜਨਾਵਾਂ ਬਣਾਈਆਂ ਸੀਗੀਆਂ ਜੀ ਟੂਰਿਜ਼ਮ ਦੀਆਂ, ਤੇ ਉਹ ਵੀ ਲੱਗਦਾ ਕਿ ਅਧੂਰੀਆਂ ਹੀ ਪਈਆਂ ਰਹੀਆਂ। ਕੋ ਤੱਤ ਪੜੱਥੀ ਇਹਨਾਂ ਦੇ ਉਦਘਾਟਨ ਵੀ ਕੀਤੇ ਗਏ। ਆਪਾਂ ਕੱਲ ਵੀ ਗੱਲ ਜਿਹੜੀ ਹੈ ਜੀ ਇਹਦੀ ਕੀਤੀ ਸੀ, ਬੜੀ ਤੇਜ਼ੀ ਦੇ ਨਾਲ ਕਿਹਾ ਗਿਆ ਜੀ ਕਿ ਆਹ ਵੀ ਹੋ ਗਿਆ, ਆਹ ਵੀ ਹੋ ਗਿਆ। ਔਰ ਜਿਹੜਾ ਜੀ ਅੰਮ੍ਰਿਤਸਰ ਦੇ ਵਿੱਚ ਜਿਹੜੀਆਂ ਯੋਜਨਾਵਾਂ ਸੀਗੀਆਂ, ਕਿਉਂਕਿ ਨਵਜੋਤ ਸਿੰਘ ਸਿੱਧੂ ਹੋਰੀ ਕਹਿੰਦੇ ਸੀ ਕਿ ਉਹਨਾਂ ਦੀਆਂ ਯੋਜਨਾਵਾਂ ਖਤਮ ਕਰਤੀਆਂ, ਪਰ ਸੁਖਬੀਰ ਸਿੰਘ ਬਾਦਲ ਹੋਰੀ ਕਹਿੰਦੇ ਜੀ ਅਸੀਂ ਤਾਂ ਕਾਹੇ ਪਲਟ ਦਿੱਤੀ। ਪਰ ਰਿਐਲਿਟੀ ਜਿਹੜੀ ਹੈ ਜੀ ਉਹ ਹੁਣ ਹੌਲੀ ਹੌਲੀ ਸਾਹਮਣੇ ਆ ਰਹੀ ਆ ਕਿ ਜਿਹੜੀਆਂ ਯੋਜਨਾਵਾਂ ਸ਼ੁਰੂ ਕੀਤੀਆਂ ਸੀਗੀਆਂ ਇਹਨਾਂ ਨੂੰ ਕੋਈ ਹੁੰਗਾਰਾ ਹੀ ਨਹੀਂ ਮਿਲਿਆ। ਕਿਲ੍ਹਾ ਗੋਬਿੰਦਗੜ੍ਹ ਲੋਕਾਂ ਲਈ ਖੋਲ੍ਹਿਆ ਗਿਆ ਸੀਗਾ। ਇਸ ਕਿਲ੍ਹੇ ਦੇ ਉੱਤੇ ਕਰੋੜਾਂ ਰੁਪਏ ਖਰਚ ਕਰਕੇ ਮੁਰੰਮਤ ਕੀਤੀ ਗਈ ਔਰ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਫੂਡ ਸਟਰੀਟ ਜਿਹੜੀ ਅਰਬਨ ਹੱਟ ਉਹਦੀ ਉਸਾਰੀ ਕੀਤੀ ਗਈ। ਹਰਿਮੰਦਰ ਸਾਹਿਬ ਦੇ ਨੇੜੇ ਕਰੋੜਾਂ ਰੁਪਏ ਦੀ ਲਾਗਤ ਦੇ ਨਾਲ ਵਿਰਾਸਤੀ ਮਾਰਗ ਜਿਹੜਾ ਜੀ ਉਹ ਬਣਾਇਆ ਗਿਆ। ਅੰਮ੍ਰਿਤਸਰ ਤੋਂ 40 ਕਿਲੋਮੀਟਰ ਦੂਰ ਹਰੀਕੇ ਪੱਤਨ ਦੇ ਵਿੱਚ ਬਹੁਤ ਚਰਚਿਤ ਰਹੀ ਜਲ ਬੱਸ ਚਲਾਈ ਗਈ ਔਰ ਇਹ ਜਿਹੜੀਆਂ ਦੀ ਇਤਿਹਾਸਕ ਥਾਵਾਂ ਦਿਖਾਉਣ ਲਈ ਹਾਫ ਐਂਡ ਹਾਫ ਆਫ ਬੱਸਾਂ ਜਿਹੜੀਆਂ ਦੀ ਉਹ ਸ਼ੁਰੂ ਕੀਤੀ ਗਈ। ਔਰ ਇਹ ਸਾਰਾ ਕੁਝ ਜਿਹੜਾ ਸੀਗਾ ਜੀ ਇਹਨੂੰ ਕੋਈ ਹੁੰਗਾਰਾ ਜਿਹੜਾ ਉਹ ਨਹੀਂ ਮਿਲਿਆ ਕਿਉਂਕਿ ਇਹ ਅੱਧੀਆਂ ਅਧੂਰੀਆਂ ਸਾਰੀਆਂ ਜਿਹੜੀਆਂ ਸੀਗੀਆਂ ਜੀ। ਜਿਹੜੀ ਕਰੋੜਾਂ ਰੁਪਏ ਦੀ ਮੁਰੰਮਤ ਦੇ ਨਾਲ ਜਿਹੜੀ ਫੂਡ ਸਟਰੀਟ ਸ਼ੁਰੂ ਕੀਤੀ ਗਈ ਸੀਗੀ ਅਜੇ ਤੱਕ ਇਹ ਸ਼ੁਰੂ ਨਹੀਂ ਕੀਤੀ ਗਈ ਜੀ। ਐਕਚੁਅਲੀ 2 ਸਾਲ ਪਹਿਲਾਂ ਸੀਗਾ ਇਹਦਾ ਖੁੱਲਣ ਦਾ ਸਮਾਂ। ਇਹ ਕੁਝ ਵੀ ਨਹੀਂ ਪਤਾ ਜੀ ਕਿ ਇਹਦਾ ਰੀਜ਼ਨ ਕੀ ਰਿਹਾ ਜੀ। ਇਹ ਐਕਚੁਅਲੀ ਫੂਡ ਸਟਰੀਟ ਲਾਹੌਰ ਦੀ ਤਰਜ਼ ਦੇ ਉੱਤੇ ਜਿਹੜੀ ਆ ਉਹ ਬਣਾਈ ਗਈ ਸੀ। ਹੁਣ ਇਹ ਜਿਹੜੀ ਬਿਲਡਿੰਗ ਸੀ ਇਹਦਾ ਕੁਝ ਹਿੱਸਾ ਪਾਰਕਿੰਗ ਦੇ ਵਾਸਤੇ ਵਰਤਿਆ ਜਾ ਰਿਹਾ। ਜਿਹੜੀ ਬੱਸ ਲਿਆਂਦੀ ਗਈ ਸੀਗੀ ਲੋਕਾਂ ਨੂੰ ਥਾਵਾਂ ਵਿਖਾਉਣ ਦੇ ਵਾਸਤੇ ਜੀ ਇਹ ਇਹਦੇ ਕੇਂਦਰ ਵੀ ਬਣਾਏ ਗਏ ਨੇ, ਪਰ ਇਹਦੀ ਯਾਤਰੂਆਂ ਦੀ ਬੁਕਿੰਗ ਜਿਹੜੀ ਹੈ ਜੀ ਉਹ ਨਹੀਂ ਹੋ ਰਹੀ ਔਰ ਨਾ ਹੀ ਯਾਤਰੂਆਂ ਦੀ ਖਿੱਚ ਦਾ ਜਿਹੜਾ ਜੀ ਇਹ ਬਣ ਸਕੀ ਹੈ ਕੇਂਦਰ। ਹਰੀਕੇ ਪੱਤਨ ਵਾਲੀ ਜਲ ਬੱਸ ਜਿਹੜੀ ਹੈ ਜੀ ਉਹ ਸਭ ਨੂੰ ਪਤਾ ਪਹਿਲਾਂ ਇੱਕ ਜਿਹੜਾ ਘੜੁੱਕਾ ਲਿਆਂਦਾ ਸੀਗਾ ਉਹ ਵਾਪਸ ਕਰਤਾ। ਉਹਦੀ ਜਗ੍ਹਾ ਦੇ ਉੱਤੇ ਜਿਹੜੀ ਲਿਆਂਦੀ ਉਹ ਘੱਟ ਪਾਣੀ 'ਚ ਚੱਲਣੀ ਨਹੀਂ, ਪਾਣੀ ਜ਼ਿਆਦਾ ਛੱਡਣਾ ਪੈਣਾ। ਜੇ ਪਾਣੀ ਜ਼ਿਆਦਾ ਛੱਡਦੇ ਆ ਤੇ ਕਿਸਾਨ ਡੁੱਬਦੇ ਆ। ਇਹ ਕਰੋੜਾਂ ਰੁਪਏ ਜਿਹੜਾ ਜੀ ਉਹ ਲਾ ਕੇ ਛੱਡ ਦਿੱਤੇ ਨੇ। ਸਰਕਾਰ ਨੇ ਬਿਨਾਂ ਕਿਸੇ ਯੋਜਨਾ ਤੋਂ ਇਹ ਸਾਰੀਆਂ ਜਿਹੜੀਆਂ ਸੀਗੀਆਂ ਜੀ ਉਹ ਚੀਜ਼ਾਂ ਸ਼ੁਰੂ ਕੀਤੀਆਂ ਔਰ ਕਰੋੜਾਂ ਰੁਪਏ ਜਿਹੜੇ ਸੀਗੇ ਜੀ ਇਹਦੇ ਵਿੱਚ ਅਟਕ ਕੇ ਰਹਿ ਗਏ। ਸੋ ਆਈ ਡੋਂਟ ਥਿੰਕ ਕਿ ਇਹਦੀ ਕੋਈ ਛਾਣਬੀਣ ਜਾਂ ਜਿਹੜੀ ਹੈ ਜੀ ਉਹ ਜਾਂਚ ਹੋਊਗੀ ਕਿ ਕਿੰਨਾ ਲੋਕਾਂ ਦੇ ਇਹ ਦਿਮਾਗ ਦੀ ਕਾਢ ਸੀ ਇਹੋ ਜਿਹੀਆਂ ਜਿਹੜੀਆਂ ਸਕੀਮਾਂ ਸ਼ੁਰੂ ਕਰਨੀਆਂ ਔਰ ਉਹਨਾਂ ਦਾ ਜਿਹੜਾ ਉਹ ਸਿਰੇ ਨਾ ਚੜ੍ਹਨਾ, ਨੇਪਰੇ ਨਾ ਚੜ੍ਹਨਾ, ਇਹਦਾ ਜਵਾਬ ਦੇ ਕੌਣ ਹੋਊਗਾ ਜੀ। ਬਿਲਕੁਲ ਜੀ, ਇਹ ਸਕੀਮਾਂ ਨਹੀਂ ਸੀ, ਰਾਤ ਨੂੰ ਆਏ ਡ੍ਰੀਮ ਤੇ ਪੂਰੇ ਕਰਨ ਦੀਆਂ ਕੋਸ਼ਿਸ਼ਾਂ ਸੀਗੀਆਂ। ਅੱਗੇ ਦਿੱਲੀ ਦੇ ਵਿੱਚ ਜਿਮਨੀ ਚੋਣ ਹੋ ਰਹੀ ਹੈ ਤੇ ਉਸ ਦੇ ਉੱਤੇ ਸਾਰੀਆਂ ਪਾਰਟੀਆਂ ਦੀਆਂ ਨਜ਼ਰਾਂ ਲੱਗੀਆਂ ਹੋਈਆਂ। 9 ਤਰੀਕ ਨੂੰ ਇਹ ਜ਼ਿਮਨੀ ਚੋਣ ਹੋਣੀ ਹੈ ਜੀ। ਰਜੌਰੀ ਗਾਰਡਨ ਦੇ ਜਿਹੜਾ ਜੀ ਇਹ ਖਾਲੀ ਹੋਈ ਸੀ ਜਰਨੈਲ ਸਿੰਘ ਹੋਰਾਂ ਦੇ ਅਸਤੀਫਾ ਦੇਣ ਤੋਂ ਬਾਅਦ, ਜਿਨ੍ਹਾਂ ਨੂੰ ਪਾਰਟੀ ਨੇ ਇੱਥੇ ਲੰਬੀ ਹਲਕੇ ਤੋਂ ਚੋਣ ਲੜਾਈ ਸੀ। ਪਹਿਲਾਂ ਉਹ ਬਾਘੇ ਪੁਰਾਣੇ ਤੋਂ ਚੋਣ ਲੜਨੀ ਚਾਹੁੰਦੇ ਸੀ, ਫਿਰ ਉਹ ਮੌੜ ਮੰਡੀ ਤੋਂ ਚੋਣ ਲੜਨੀ ਚਾਹੁੰਦੇ ਸੀਗੇ। ਪਾਰਟੀ ਦੇ ਅੰਦਰ ਖਾਤੇ ਵਿਰੋਧ ਹੁੰਦਾ ਰਿਹਾ, ਚੋਣ ਲੜਨੀ ਜ਼ਰੂਰ ਚਾਹੁੰਦੇ ਸੀਗੇ। ਕਾਰਨ ਕੀ ਸੀਗਾ ਇਹ ਨਹੀਂ ਪਤਾ। ਤੋਂ ਉਹਨਾਂ ਨੂੰ ਚੋਣ ਜਿਹੜੀ ਲੜਾਈ ਗਈ ਲੰਬੀ ਤੋਂ ਤੇ ਉਹਨਾਂ ਨੇ ਅਸਤੀਫਾ ਦਿੱਤਾ ਰਜੌਰੀ ਗਾਰਡਨ ਤੋਂ। ਤੋ ਇਹ ਤੁਸੀਂ ਇਹ ਕਹਿ ਲਓ ਕਿ ਇਹ ਗੱਲ ਪੈ ਗਈ ਚੋਣ ਹੁਣ ਆਮ ਆਦਮੀ ਪਾਰਟੀ ਦੇ। 9 ਤਰੀਕ ਨੂੰ 9 ਅਪ੍ਰੈਲ ਨੂੰ ਇੱਥੇ ਵੋਟਾਂ ਰਜੌਰੀ ਗਾਰਡਨ ਦੇ ਉੱਤੇ ਜਿਹੜੀਆਂ ਉਹ ਪੈਣੀਆਂ ਨੇ। ਜਰਨੈਲ ਸਿੰਘ ਹੋਰਾਂ ਨੂੰ ਦੁਬਾਰਾ ਉਮੀਦਵਾਰ ਨਹੀਂ ਬਣਾਇਆ ਪਾਰਟੀ ਨੇ। ਉਹਨਾਂ ਦੀ ਸੀ ਜਿਹੜੀ ਜਗ੍ਹਾ ਦੇ ਉੱਤੇ ਹੋਰ ਉਮੀਦਵਾਰ ਜਿਹੜੇ ਉਹ ਖੜੇ ਕੀਤੇ ਗਏ ਆ।
ਅਕਾਲੀ ਦਲ ਦੇ ਜਿਹੜਾ ਉਮੀਦਵਾਰ ਹੈ ਜੀ ਉਹ ਮਨਜਿੰਦਰ ਸਿੰਘ ਸਿਰਸਾ ਹੋਰੀ ਇੱਥੋਂ ਖੜੇ ਨੇ। ਭਾਰਤੀ ਜਨਤਾ ਪਾਰਟੀ ਨੇ ਜਿਹੜਾ ਜੀ ਉਹ ਦਾ ਖੇਡਿਆ ਹੈ ਇੱਕ MCD ਜਿਹੜੀ ਨੇਤਾ ਉਹਦੇ ਉੱਤੇ, ਔਰ ਕਾਂਗਰਸ ਜੀ ਦੀ ਕੋਈ ਸੀਟ ਵਿਧਾਨ ਸਭਾ ਦੇ ਵਿੱਚ ਨਹੀਂ ਹੈਗੀ, ਉਹ ਵੀ ਇਸ ਸੀਟ ਨੂੰ ਜਿੱਤਣ ਦੇ ਵਾਸਤੇ ਜਿਹੜੀ ਜੀ ਉਹ ਪੱਬਾਂ ਭਾਰ ਹੈ। ਤੋ ਜਿਹੜੇ ਪੰਜਾਬ ਦੀ ਲੀਡਰਸ਼ਿਪ ਹੈ ਜੀ ਉਹਦੇ ਉੱਤੇ ਵੀ ਨਿਗਾਹ ਸਾਰੀਆਂ ਪਾਰਟੀਆਂ ਦੀ ਲੱਗੀ ਰਹੂਗੀ। ਕਾਂਗਰਸ ਜਿਹੜੀ ਹੈ ਜੀ ਉਹ ਸੋਚੀ, ਕਿਉਂਕਿ ਇਹ ਪੰਜਾਬੀ ਡੋਮੀਨੇਟਿੰਗ ਏਰੀਆ ਹੈ, ਪੰਜਾਬੀਆਂ ਦੀ ਬਹੁਤ ਵੱਡੀ ਵਸੋਂ ਹੈ, ਕਿ ਕਾਂਗਰਸ ਦੀ ਜਿਹੜੀ ਨਵੀਂ ਸਰਕਾਰ ਬਣੀ ਹੈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੱਥੇ ਚੋਣ ਪ੍ਰਚਾਰ ਦੇ ਵਾਸਤੇ ਵਰਤਿਆ ਜਾ ਸਕਦਾ ਹੈ। ਅਪ੍ਰੈਲ ਦੇ ਪਹਿਲੇ ਹਫ਼ਤੇ ਤੋਂ ਇੱਥੇ ਜਿਹੜਾ ਜੀ ਅਸਲ ਦੇ ਵਿੱਚ ਚੋਣ ਪ੍ਰਚਾਰ ਭਖੂਗਾ। ਉੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਕਿੰਨੀ ਡਿਊਟੀ ਲੱਗਦੀ ਹੈ, ਕਿੰਨੇ ਦਿਨ ਉਹ ਚੋਣ ਪ੍ਰਚਾਰ ਕਰਦੇ ਨੇ, ਇਹਦਾ ਅਜੇ ਕੁਝ ਨਹੀਂ ਪਤਾ, ਪਰ ਇਹ ਕਿਹਾ ਜਾ ਰਿਹਾ ਯੋਜਨਾ ਜਿਹੜੀ ਹੈ ਜੀ ਉਹਨਾਂ ਨੂੰ ਚੋਣ ਪ੍ਰਚਾਰ ਦੇ ਵਾਸਤੇ ਲਿਜਾਣ ਦੀ ਬਣਾਈ ਜਾ ਰਹੀ ਹੈ। ਜਿਹੜੇ ਅਕਾਲੀ ਦਲ ਵਾਲੇ ਨੇ ਜੀ ਉਹਨਾਂ ਦੇ ਵੱਲੋਂ ਸ਼ਾਇਦ ਹੋ ਸਕਦਾ ਜੀ ਬਾਦਲਾਂ ਨੂੰ ਉੱਥੇ ਨਾ ਸੱਦਿਆ ਜਾਵੇ, ਕਿਉਂਕਿ ਜਿਹੜੀਆਂ ਚੋਣਾਂ ਪਿਛਲੇ ਦਿਨੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਹੋਈਆਂ ਨੇ, ਨਾ ਉੱਥੇ ਅਕਾਲੀ ਦਲ ਬਾਦਲ ਨਾਮ ਵਰਤਿਆ ਗਿਆ, ਨਾ ਬਾਦਲ ਜਿਹੜੇ ਸੀਗੇ ਜੀ ਉਹਨਾਂ ਨੂੰ ਉੱਥੇ ਲਿਜਾਇਆ ਗਿਆ, ਜਿਹਦੇ ਕਰਕੇ ਇਹ ਕਿਹਾ ਜਾ ਰਿਹਾ ਕਿ ਉਹਨਾਂ ਦੀ ਯੋਜਨਾ ਸਫਲ ਹੋਈ ਆ ਤੇ ਉਹ ਇਹ ਚੋਣਾਂ ਜਿਹੜੀਆਂ ਜੀ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੀਆਂ ਜਿੱਤ ਗਏ ਸਨ। ਸੋ ਕੋਈ ਅਸਾਰ ਨਹੀਂ ਹੈਗੇ ਕਿ ਪ੍ਰਕਾਸ਼ ਸਿੰਘ ਬਾਦਲ ਜਾਂ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਉੱਥੇ ਜਿਹੜਾ ਉਹ ਸੱਦਿਆ ਜਾਊਗਾ। ਉਂਝ ਵੀ ਸਰਗਰਮ ਸਿਆਸਤ ਦੇ ਵਿੱਚ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਸਰਗਰਮ ਹੋਣਾ ਹੁਣ ਇਹਦੇ ਚਾਂਸ ਬਹੁਤ ਘੱਟ ਨੇ। ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਪੰਜਾਬ ਦੀ ਲੀਡਰਸ਼ਿਪ ਨੂੰ ਕਿੰਨਾ ਕੁ ਵਰਤ ਸਕਦੀ ਆ ਇਹ ਨਿਰਭਰ ਹੈ ਜੀ ਉਹਦੇ ਉੱਤੇ, ਚਾਂਸਸ ਬਹੁਤ ਘੱਟ ਨੇ। ਉਹਦਾ ਕਾਰਨ ਇਹ ਆ ਕਿ ਪਿਛਲੇ ਦਿਨੀ ਜਿਹੜੀ ਆਮ ਆਦਮੀ ਪਾਰਟੀ ਨੇ ਮੀਟਿੰਗ ਇੱਥੇ ਪੰਜਾਬ ਦੇ ਵਿੱਚ ਲਾਈਆਂ ਨੇ, ਉਹਦੇ ਵਿੱਚ ਉਹਨਾਂ ਨੇ ਸਪਸ਼ਟ ਇਹ ਗੱਲ ਕਹੀ ਆ ਕਿ ਪੰਜਾਬ ਦੀ ਵਾਗਡੋਰ ਜਿਹੜੀ ਹੈ ਜੀ ਉਹ ਪੰਜਾਬ ਦੀ ਲੀਡਰਸ਼ਿਪ ਦੇ ਹਵਾਲੇ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਜਿਹੜੀ ਦਿੱਲੀ ਦੀ ਲੀਡਰਸ਼ਿਪ ਹੈ ਉਹ ਪਾਸੇ ਕੀਤਾ ਜਾਵੇ। ਦਿੱਲੀ ਦੀ ਲੀਡਰਸ਼ਿਪ ਜਿਹੜੀ ਪਹਿਲਾਂ ਸਰਗਰਮ ਹੁੰਦੀ ਸੀ ਉਹ ਪੰਜਾਬ ਦੇ ਵਿੱਚ ਇਸ ਵੇਲੇ ਹੈ ਨਹੀਂ ਗੀ, ਨਾ ਇੱਥੇ ਮੁੜ ਕੇ ਜਿਹੜਾ ਜੀ ਕੋਈ ਆਏ ਨੇ। ਸੋ ਜਿਹੜਾ ਇਹ ਕਨਫਲਿਕਟ ਪੈ ਗਿਆ ਪੰਜਾਬ ਦੀ ਲੀਡਰਸ਼ਿਪ ਤੇ ਦਿੱਲੀ ਦੀ ਲੀਡਰਸ਼ਿਪ ਦੇ ਵਿਚਾਲੇ, ਉਹਦੇ ਤੋਂ ਬਾਅਦ ਕੀ ਪੰਜਾਬ ਦੇ ਵਿੱਚੋਂ ਜਿਹੜੀ ਲੀਡਰਸ਼ਿਪ ਹੈ ਉਹ ਉੱਥੇ ਚੋਣ ਪ੍ਰਚਾਰ ਦੇ ਵਾਸਤੇ ਜਾਊਗੀ, ਇਹ ਇੱਕ ਸਵਾਲੀਆ ਚਿੰਨ੍ਹ ਖੜਾ। ਜਿਹੜੀ 9 ਤਰੀਕ ਦੀ ਇਹ ਚੋਣ ਹੈ ਜੀ ਇਹ ਬੜੀ ਅਹਿਮ ਹੈ ਦਿੱਲੀ ਦੇ ਵਾਸਤੇ, ਮੌਜੂਦਾ ਸਰਕਾਰ ਦੇ ਵਾਸਤੇ ਕਿ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੀ, ਭਾਰਤੀ ਜਨਤਾ ਪਾਰਟੀ ਦੇ ਵਾਸਤੇ ਤੇ ਕਾਂਗਰਸ ਦੇ ਵਾਸਤੇ ਇਸ ਪੱਖੋਂ ਕਿ MCD ਚੋਣਾਂ ਦੇ ਵਿੱਚ ਉਹਦੀ ਕਾਰਗੁਜ਼ਾਰੀ ਕਿਹੋ ਜਿਹੀ ਰਹੂਗੀ। ਸੋ ਇਹ ਤਿੰਨ ਪਾਰਟੀਆਂ ਦਾ ਜ਼ੋਰ ਜਿਹੜਾ ਜੀ ਇਹ ਪੂਰਾ ਲੱਗੂਗਾ ਇਸ ਚੋਣ ਦੇ ਉੱਤੇ। ਬਿਲਕੁਲ ਜੀ। ਤੇ ਅੱਗੇ ਆਪਾਂ ਗੱਲ ਕਰਦੇ ਹਾਂ ਜੀ ਕਿ ਆਪਾਂ ਰੋਜ਼ ਹੀ ਗੱਲ ਹੁੰਦੀ ਆ ਕਿ ਬੰਦੇ ਦਰੜੇ ਜਾਂਦੇ ਬੱਸਾਂ ਦੇ ਥੱਲੇ, ਇਹ ਜਾਂ ਤੇ ਦੀਪ ਬੱਸ ਹੁੰਦੀ ਜਾਂ ਢਿੱਲੋਂ ਬੱਸ ਹੁੰਦੀ ਹੈ ਤੇ ਜਾਂ ਹੁੰਦੀਆਂ ਔਰਬਿਟ। ਕੀ ਇਹੀ ਬੱਸਾਂ ਦੀਆਂ ਕੰਪਨੀਆਂ ਪੰਜਾਬ ਦੇ ਵਿੱਚ ਜਿਹੜੀਆਂ ਬੰਦੇ ਦਰੜ ਰਹੀਆਂ? ਹੁਣ ਵੀ ਇੱਕ ਜ਼ਖਮੀ ਆ ਤਾਂ ਇੱਕ ਵਿਚਾਰਾ ਦਰੜਿਆ ਗਿਆ। ਬਿਲਕੁਲ ਜੀ, ਤਕਰੀਬਨ ਦੇਖੋ ਇਹ ਮਾਨਸਿਕਤਾ ਇਹਨਾਂ ਦੀ ਇਹ ਸਮਝ ਨਹੀਂ ਪੈ ਰਹੀ ਕਿ ਕਿਸ ਤਰੀਕੇ ਦੇ ਨਾਲ ਇਹ ਬੱਸਾਂ ਨੂੰ ਚਲਾਉਂਦੇ ਨੇ, ਜਾਂ ਅਜੇ ਵੀ ਉਹਨਾਂ ਦੇ ਸਿਰ ਦੇ ਉੱਤੋਂ ਜਿਹੜਾ ਜੀ ਲੱਥਿਆ ਨਹੀਂ ਗਾ ਇਹ ਕਿ ਉਹ ਉਹਨਾਂ ਦੀ ਸੱਤਾ ਜਿਹੜੀ ਆ ਪੰਜਾਬ ਦੇ ਵਿੱਚ ਨਹੀਂ ਰਹੀ। ਜਦੋਂ ਮੋਗੇ ਨੇੜੇ ਕੁੜੀ ਦਾ ਕਤਲ ਹੋ ਗਿਆ ਸੀਗਾ ਜੀ, ਉਹਨੂੰ ਬੱਸ ਦੇ ਵਿੱਚੋਂ ਧੱਕਾ ਦੇ ਦਿੱਤਾ ਗਿਆ ਸੀਗਾ, ਉਦੋਂ ਬਾਅਦ ਕਾਫੀ ਦਿਨ ਇਹ ਬੱਸਾਂ ਜਿਹੜੀਆਂ ਜੀ ਬਾਦਲ ਪਰਿਵਾਰ ਦੀਆਂ ਬੰਦ ਰਹੀਆਂ ਸੀ। ਇਹ ਕਿਹਾ ਗਿਆ ਸੀਗਾ ਕਿ ਹੁਣ ਇਹਨਾਂ ਨੂੰ ਟ੍ਰੇਨਿੰਗ ਜਿਹੜੀ ਆ ਜੀ ਉਹ ਦੇ ਦਿੱਤੀ ਗਈ ਆ, ਪ੍ਰੋਪਰ ਟ੍ਰੇਨਿੰਗ ਦਿੱਤੀ ਗਈ ਆ, ਹੁਣ ਬੱਸਾਂ ਜਿਹੜੀਆਂ ਇਹ ਬਿਲਕੁਲ ਸਹੀ ਚੱਲਣਗੀਆਂ। ਤੋ ਇਹ ਟ੍ਰੇਨਿੰਗ ਕਿਹੋ ਜਿਹੀ ਸੀ ਜਿਹਦਾ ਅੱਜ ਤੱਕ ਕਿਸੇ ਜਗ੍ਹਾ ਦੇ ਉੱਤੇ ਕੋਈ ਫਰਕ ਜਿਹੜਾ ਉਹ ਦਿਸਿਆ ਨਹੀਂ ਹੈ ਕਿ ਕਿਹੜੀ ਟ੍ਰੇਨਿੰਗ ਸੀ, ਉਹਦਾ ਕੀ ਅਸਰ ਪਿਆ। ਉਸੇ ਤਰੀਕੇ ਨਾਲ ਚੱਲਦੇ ਨੇ। ਜਿਹੜੀ ਇਹ ਬੱਸ ਨਿਊ ਦੀਪ ਵਾਲੀ ਸੀਗੀ ਜੀ, ਇਹਨੇ ਜੀਰਾ ਰੋਡ ਦੇ ਉੱਤੇ ਮਈਆਂ ਵਾਲਾ ਪਿੰਡ ਆ ਜੀ, ਉਹਦੇ ਨਜ਼ਦੀਕ ਇੱਕ ਮੋਟਰਸਾਈਕਲ ਵਾਲਿਆਂ ਦੇ ਨਾਲ ਟੱਕਰ ਮਾਰੀ। ਇੱਕ ਮੁੰਡਾ ਤਾਂ ਥਾਂਏ ਉਹਦੀ ਮੌਤ ਜਿਹੜੀ ਹੋ ਗਈ, ਦੂਸਰਾ ਜਿਹੜਾ ਸੀਗਾ ਜੀ ਉਹ ਜ਼ਖਮੀ ਹਾਲਤ ਦੇ ਵਿੱਚ ਹਸਪੀਟਲ ਦੇ ਵਿੱਚ ਦਾਖਲ ਆ ਜੀ। ਔਰ ਇਹ ਜਿਹੜਾ ਮੁੰਡਾ ਸੀਗਾ ਜੀ ਇਹ ਪੰਜ ਵੀ ਚੰਗਾ ਦੱਸੀ ਦਾ, ਪਿਓ ਦੀ ਮੌਤ ਹੋਈ ਆ ਤੇ ਜਿਹੜਾ ਜੀ ਉਹਦੀ ਥਾਂ ਦੇ ਉੱਤੇ ਹੀ ਮੌਤ ਹੋ ਗਈ। ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਆ ਕੇ ਫਿਰ ਬੱਸ ਇਹ ਘੇਰੀ ਔਰ ਬੱਸ ਦੇ ਸ਼ੀਸ਼ੇ ਵਗੈਰਾ ਤੋੜ ਦਿੱਤੇ। ਜਿਹੜੀਆਂ ਇਸ ਕੰਪਨੀ ਦੀਆਂ ਬਾਕੀ ਜਿਹੜੀਆਂ ਬੱਸਾਂ ਸੀਗੀਆਂ ਉਹ ਵੀ ਘੇਰਨੀਆਂ ਸ਼ੁਰੂ ਕਰਤੀਆਂ ਲੋਕਾਂ ਨੇ। ਔਰ ਇਹਨਾਂ ਨੇ ਕੀ ਕੀਤਾ ਜੀ, ਜਿਹੜੀਆਂ ਲਿੰਕ ਰੋਡ ਸੀ ਉਧਰ ਨੂੰ ਬੱਸਾਂ ਪਾ ਲਈਆਂ ਤੇ ਲਿੰਕ ਸੜਕਾਂ ਦੇ ਉੱਤੇ ਜਾ ਕੇ ਲੋਕਾਂ ਨੇ ਬੱਸਾਂ ਘੇਰੀਆਂ। ਤਿੰਨ ਜਿਹੜੀਆਂ ਬੱਸਾਂ ਨੇ ਜਦੋਂ ਲੋਕਾਂ ਨੇ ਘੇਰ ਲੀਆਂ ਤਾਂ ਪੁਲਿਸ ਜਿਹੜੀ ਉਹ ਆਈ ਔਰ ਇਹਨਾਂ ਬੱਸਾਂ ਨੂੰ ਸੁਰੱਖਿਅਤ ਜਿਹੜਾ ਉਹ ਥਾਣੇ ਦੇ ਵਿੱਚ ਲੈ ਗਈ। ਲੋਕਾਂ ਦੇ ਵਿੱਚ ਅਜੇ ਵੀ ਰੋਸ ਹੈ, ਅਜੇ ਇਸ ਮੁੰਡੇ ਦਾ ਅੰਤਿਮ ਸੰਸਕਾਰ ਨਹੀਂ ਕੀਤਾ ਗਿਆ। ਲੋਕ ਫੇਰ ਸੜਕ ਦੇ ਉੱਤੇ ਆ ਕੇ ਬਹਿ ਗਏ ਨੇ। ਮੇਰੀ ਹੁਣੇ ਗੱਲ ਥੋੜਾ ਸਮਾਂ ਪਹਿਲਾਂ ਉੱਥੇ ਹੋਈ ਸੀਗੀ ਜੀ। ਤੇ ਅਖੀਰ ਵਿੱਚ ਅਜ਼ਨਾਮਾ ਜੀ ਕਿ ਖੱਟੀ ਖੱਟਣ ਸੀ ਦਿੱਲੀ ਨੂੰ ਗਿਆ ਖੱਟੜ, ਨਾਲ ਲੀਡਰਾਂ ਦੀ ਲੈ ਗਿਆ ਡਾਰਬੇਲੀ।
ਖੱਟੀ ਖੱਟਣ ਸੀ ਦਿੱਲੀ ਨੂੰ ਗਿਆ ਖੱਟੜ, ਨਾਲ ਲੀਡਰਾਂ ਦੀ ਲੈ ਗਿਆ ਡਾਰ ਬੇਲੀ। ਕੁਝ ਤਾਂ ਆਗੂ ਸਨ ਆਪਣੀ ਪਾਰਟੀ ਦੇ, ਹਾਕ ਦੂਜਿਆਂ ਨੂੰ ਲਈ ਸੀ ਮਾਰ ਬੇਲੀ। ਪੁੱਤਰ ਪੋਤਾ ਚਟਾਲਾ ਦਾ ਆਣ ਮਿਲਿਆ, ਕਾਂਗਰਸ ਵਾਲੇ ਸੀ ਪੱਬਾਂ ਦੇ ਭਾਰ ਬੇਲੀ। ਕਹਿੰਦੇ ਲੈਣਾ ਵੀ ਪਾਣੀ ਪੰਜਾਬੀਆਂ ਤੋਂ, ਜਿੱਥੇ ਆ ਗਈ ਹੈ ਨਵੀਂ ਸਰਕਾਰ ਬੇਲੀ। ਕਾਂਗਰਸ ਇੱਥੇ ਤੇ ਉੱਥੇ ਵੀ ਕਾਂਗਰਸੀਏ, ਭਾਜਪਾ ਵਾਲੇ ਦੁਪਾਸੜ ਹਨ ਅੜੇ ਬੇਲੀ। ਕਾਂਗਰਸ ਇੱਥੇ ਤੇ ਉੱਥੇ ਵੀ ਕਾਂਗਰਸੀਏ, ਭਾਜਪਾ ਵਾਲੇ ਦੁਪਾਸੜ ਹਨ ਅੜੇ ਬੇਲੀ। ਬਾਦਲ ਨਾਲ ਚਟਾਲੇ ਹਨ ਮਿਲੇ ਉਧਰ, ਬੱਕਰੇ ਬਲੀ ਦੇ ਲੋਕ ਵਿੱਚ ਖੜੇ ਬੇਲੀ। ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅਗਲੇ ਬੁਲਟਨ ਵਿੱਚ ਫਿਰ ਮਿਲਾਂਗੇ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦੇ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਖਬਰ ਤੇ ਨਜ਼ਰ ਪ੍ਰੋਗਰਾਮ ਆ। ਇਸ ਹਿੱਸੇ ਦੇ ਵਿੱਚ ਤੁਸੀਂ ਕਾਲ ਕਰਕੇ ਤੁਹਾਡਾ ਕੋਈ ਵੀ ਸਵਾਲ ਆ ਉਹ ਪੁੱਛ ਸਕੋਗੇ ਬਲਤੇਜ ਪੰਨੂ ਹੋਰਾਂ ਦੇ ਨਾਲ ਜੋ ਸਾਡੇ ਨਾਲ ਜੁੜੇ ਹੋਏ ਨੇ। 4082725200 ਸਟੂਡੀਓ ਦਾ ਫੋਨ ਨੰਬਰ ਆ। ਪੰਜਾਬੀ ਰੇਡੀਓ ਯੂਐਸਏ ਨੂੰ ਤੁਸੀਂ ਸੁਣ ਰਹੇ ਹੋ, ਫੋਨ ਨੰਬਰ ਡਾਇਲ ਕਰਕੇ ਰੇਡੀਓ ਸੈੱਟ 'ਤੇ ਨੈੱਟ 'ਤੇ ਜਾਂ ਗੱਡੀਆਂ ਦੇ ਵਿੱਚ ਤੁਸੀਂ ਜਿੱਥੇ ਵੀ ਹੈਗੇ ਹੋ, ਜਿੱਧਰ ਗੱਡੀਆਂ ਵਿੱਚ ਚੱਲਦਾ ਉੱਥੇ ਸੁਣ ਰਹੇ ਹੋ ਜੀ। ਅਤੇ ਹੁਣ ਕਾਲ ਕਰੋ 4082725200 ਸਟੂਡੀਓ ਦਾ ਫੋਨ ਨੰਬਰ ਹੈ। ਬਲਤੇਜ ਪੰਨੂ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਆਦਰ ਜੀ ਸਾਡੇ ਨਾਲ ਜੁੜੇ ਹੋਏ ਨੇ ਗੋਲਡੀ ਸਿੰਘ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਰ ਜੀ, ਭੈਣ ਜੀ ਬਲਵਿੰਦਰ ਕੌਰ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਹਾਂਜੀ ਸਰ ਜੀ, ਮੇਰਾ ਸਵਾਲ ਹੈ ਕਿ ਜਿਸ ਤਰ੍ਹਾਂ ਮਨਪ੍ਰੀਤ ਬਾਦਲ ਕਾਫੀ ਪ੍ਰਭਾਵਸ਼ਾਲੀ ਤੇ ਇਮਾਨਦਾਰ ਚਿਹਰਾ ਦਿਸ ਰਿਹਾ ਸਾਨੂੰ ਇਸ ਵੇਲੇ, ਜਾਣੀ ਕਿ ਲੱਗ ਰਿਹਾ ਕਿ ਪਰ ਏਦਾਂ ਦਾ ਜੇ ਵਾਕਈ ਉਹ ਇਮਾਨਦਾਰ ਹੈ ਤੇ ਏਦਾਂ ਦੇ ਚਿਹਰੇ ਦੀ ਕਿੰਨੀ ਕੁ ਨਿਭ ਸਕੇਗੀ ਕਾਂਗਰਸ ਨਾਲ, ਖਾਸ ਕਰਕੇ ਉਸ ਕਾਂਗਰਸ ਨਾਲ ਜਿਹੜੇ ਕਿ ਰਾਹੁਲ ਗਾਂਧੀ ਇੱਕ ਵਾਰੀ ਕਹਿੰਦੇ ਨੇ ਮੋਦੀ ਸਾਹਿਬ ਨੂੰ ਕਿ ਮੈਂ ਇਹਨਾਂ ਦੇ ਘਪਲੇ ਨੰਗੇ ਕਰ ਦਿਆਂਗਾ, ਤੇ ਉਧਰੋਂ ਰੋਬਰਟ ਵਾਡਰਾ ਦੀ ਫਾਈਲ ਕੱਢ ਲੈਂਦੇ ਨੇ ਤੇ ਕਰਦੇ ਕੁਛ ਨਹੀਂ, ਦਾਬਾ ਮਾਰ ਕੇ ਫਾਈਲ ਫੇਰ ਅੰਦਰ ਕਰ ਦਿੰਦੇ ਨੇ, ਮਤਲਬ ਇਨਕੁਆਇਰੀਆਂ ਨਹੀਂ ਕਰਾਉਂਦੇ। ਤੇ ਇਹ ਕਿੰਨੇ ਕੁ ਘਪਲੇ ਇਹਨਾਂ ਦੇ ਬੀਜੇਪੀ ਅਕਾਲੀ ਦਲ ਦੇ ਕਰ ਸਕਦੇ ਨੇ ਨੰਗੇ, ਕਿਉਂਕਿ ਕਈ ਰੋਬਰਟ ਵਾਡਰਾ ਦੀਆਂ ਫਾਈਲਾਂ ਜਿਹੜੀਆਂ ਇਹਨਾਂ ਦੇ ਕੋਲ ਹੋਣਗੀਆਂ। ਥੈਂਕ ਯੂ। ਇਹ ਬਹੁਤ ਅਹਿਮ ਗੱਲ ਜਿਹੜੀ ਹੈ ਜੀ ਉਹ ਤੁਸੀਂ ਕੀਤੀ ਹੈ। ਇਹ ਗੱਲ ਤੁਹਾਡੀ ਬਿਲਕੁਲ ਸਹੀ ਹੈ। ਦੇਖੋ, ਬਹੁਤ ਵੱਡੀ ਉਮੀਦ ਜਿਹੜੀ ਉਹ ਲਾ ਲੈਣੀ ਮੈਨੂੰ ਨਹੀਂ ਲੱਗਦਾ ਜੀ, ਕਿਉਂਕਿ ਇੱਕ ਤਾਂ ਉਹਨਾਂ ਨੂੰ ਜਿਹੜਾ ਮਹਿਕਮਾ ਮਿਲਿਆ ਨਿਰਸੰਦੇਹ ਉਹ ਪਹਿਲਾਂ ਵੀ ਇਹਦੇ ਉੱਤੇ ਰਹੇ ਨੇ ਜੀ। ਇੱਕ ਬੜਾ ਅਹਿਮ ਮੰਤਰਾਲਾ ਹੈ ਇਹ ਫਾਈਨੈਂਸ ਮਿਨਿਸਟਰੀ ਦਾ। ਮੈਨੂੰ ਤਾਂ ਇਹ ਲੱਗਦਾ ਜੀ ਕਿ ਉਹ ਆਪਣੀਆਂ ਫਾਈਲਾਂ ਦੇ ਵਿੱਚ ਹੀ ਉਲਝ ਕੇ ਜਿਹੜਾ ਰਹਿ ਜਾਣਗੇ ਕਿ ਇਹਨੂੰ ਚਲਾਉਣਾ ਕਿਵੇਂ ਹੈ। ਆਪਾਂ ਨਿਊਜ਼ ਦੇ ਵਿੱਚ ਵੀ ਸਾਂਝਾ ਕਰਕੇ ਹਟਿਆ, ਕਰੋੜਾਂ ਰੁਪਈਏ ਦੇ ਬਿੱਲ ਤੇ ਤਨਖਾਹਾਂ ਜਿਹੜੀਆਂ ਜੀ ਉਹ ਪੈਂਡਿੰਗ ਪਈਆਂ ਨੇ। ਇਮਾਨਦਾਰ ਤਾਂ ਜਿਹੜਾ ਜੀ ਅਜੇ ਵੀ ਕੋਈ ਮੁਕਾਬਲਾ ਤਾਂ ਹੈ ਨਹੀਂ ਡਾਕਟਰ ਮਨਮੋਹਨ ਸਿੰਘ ਹੋਰਾਂ ਦਾ। ਉਹਨਾਂ ਦੀ ਜਿਹੜੇ ਜੀ ਥੱਲੇ ਕਿੰਨੀ ਘਪਲੇਬਾਜ਼ੀ ਹੋਈ ਕਾਂਗਰਸ ਦੇ ਵਿੱਚ, ਮੇਰਾ ਖਿਆਲ ਇਹ ਵੀ ਕਿਸੇ ਤੋਂ ਕੋਈ ਲੁਕੀ ਛਿਪੀ ਨਹੀਂ ਹੈਗੀ। ਹਾਂ, ਉਹ ਇਸ ਗੱਲ ਦੇ 'ਚ ਰਹੇ ਕਿ ਉਹ ਇਮਾਨਦਾਰ ਹੈਗੇ ਨੇ। ਹਾਂ, ਕਿੰਤੂ ਪਰੰਤੂ ਇਹ ਵੀ ਹੁੰਦਾ ਰਿਹਾ ਨਾ ਜੀ ਕਿ ਤੁਸੀਂ ਕਿੰਨੇ ਇਮਾਨਦਾਰ ਹੋ ਇਹ ਵੀ ਕੋਈ ਮਾਇਨੇ ਨਹੀਂ ਰੱਖਦਾ। ਤੁਹਾਡੇ ਅੰਡਰ ਜਾਂ ਤੁਹਾਡੇ ਨੇੜੇ ਤੇੜੇ ਕਿੰਨੀ ਬੇਈਮਾਨੀ ਹੁੰਦੀ ਜਾ ਰਹੀ ਹੈ ਕਿ ਉਹਨੂੰ ਜਿਹੜਾ ਜੀ ਅੱਖੋਂ ਪਰੋਖੇ ਕੀਤਾ ਜਾ ਸਕਦਾ। ਹਾਂ, ਜਿਹੜੀ ਇਹ ਗੱਲ ਪਿਛਲੇ ਦਿਨਾਂ ਤੋਂ ਬਹੁਤ ਪ੍ਰਚਾਰੀ ਜਾ ਰਹੀ ਹੈ, ਉਹਨਾਂ ਨੇ ਸਟਿੰਗ ਆਪਰੇਸ਼ਨ ਜਿਹੜਾ ਉਹ ਕੀਤਾ, ਉਹ ਇੱਕ ਮਹਿਜ਼ ਹੌਲਦਾਰ ਸੀਗਾ ਜੀ। ਇਹ ਵੇਖਣ ਵਾਲੀ ਗੱਲ ਇਹ ਹੋਊਗੀ ਕਿ ਜਿਹੜੇ ਉੱਪਰ ਬੈਠੇ ਲੋਕ ਨੇ, ਜਿਹੜੇ ਢਾਂਚਾ ਚਲਾਉਂਦੇ ਆ, ਜਿਹੜੇ ਅਸਲ ਦੇ ਵਿੱਚ ਕਰਪਸ਼ਨ ਦੀ ਜੜ ਹੈ, ਉਹਨਾਂ ਲੋਕਾਂ ਨੂੰ ਹੱਥ ਕਿਸੇ ਤਰੀਕੇ ਦੇ ਨਾਲ ਜਿਹੜਾ ਜੀ ਉਹ ਪਾਇਆ ਜਾਂਦਾ। ਜਿਹੜੀ ਗੱਲ ਦਾ ਤੁਸੀਂ ਆਪੇ ਹੀ ਜਵਾਬ, ਤੁਹਾਡੇ ਸਵਾਲ ਦੇ ਵਿੱਚ ਇੱਕ ਬਹੁਤ ਵੱਡਾ ਜਵਾਬ ਜਿਹੜਾ ਜੀ ਉਹ ਛਿਪਿਆ ਹੋਇਆ, ਜਿਹੜਾ ਤੁਸੀਂ ਜਵਾਬ ਦੇ ਗਏ ਹੋ ਕਿ ਜਿਹੜੇ ਕੀ ਇਹ ਜਿਹੜੀ ਹੈ ਜੀ ਕੱਢੀ ਜਾ ਸਕੂਗੀ ਕਦੀ ਕਰਪਸ਼ਨ ਜਿਹੜੀ ਹੈ, ਕਿ ਕੌਣ ਲੋਕ ਇਹਦੇ ਵਾਸਤੇ ਜ਼ਿੰਮੇਵਾਰ ਨੇ। ਆਈ ਥਿੰਕ ਪੰਜਾਬ ਵਾਲੇ ਉਡੀਕ ਰਹੇ ਨੇ। ਔਰ ਇਹ ਤਾਂ ਨਹੀਂ ਕਿ ਮੈਂ ਕਹਿੰਦਾ ਜੀ ਕਿ ਹੁਣੇ ਨਹੀਂ, ਇਹ ਕੁਛ ਨਹੀਂ ਹੋਣਾ। ਲੈਟਸ ਸੀ, ਵੇਟ ਐਂਡ ਵਾਚ ਹੈ ਜੀ। ਕੁਛ ਸਮਾਂ ਜਿਹੜਾ ਉਹ ਦਿਓ, ਬਹੁਤ ਕੁਛ ਤੁਹਾਡੇ ਸਾਹਮਣੇ ਆ ਜਾਣਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਹੋਏ ਨੇ ਜੀ ਇੰਦਰਜੀਤ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਕੁਐਸਚਨ ਹੈ ਜੀ, ਮੈਂ ਥੋੜੇ ਦਿਨ ਪਹਿਲਾਂ ਇੱਕ ਵੀਡੀਓ ਦੇਖਿਆ ਸੀ, ਉਹ 'ਚ ਦੱਸ ਰਹੇ ਸੀ ਭਾਈ ਸਾਹਿਬ ਪੰਜਾਬ ਦੇ ਸੈਟਿਕ ਤੱਕ ਨਾ ਜਿਹੜੇ ਪੰਜਾਬ ਦੇ ਨੌਜਵਾਨ ਵਰਗ ਮੇਲ ਦੇ ਵਿੱਚ ਸਪਰਮ ਕਾਊਂਟ ਬਹੁਤ ਘੱਟ ਗਿਆ, ਜਿਹਦੇ ਨਾਲ ਉਹ ਆਪਣੇ ਬੱਚੇ ਪੈਦਾ ਕਰਨ ਦੇ ਕਾਬਿਲ ਦਾ ਜਿਹੜਾ ਸਪਰਮ ਉੱਥੇ ਦਿੱਤਾ ਜਾ ਰਿਹਾ ਡਾਕਟਰੀ ਜਰੀਏ, ਉਹ ਜ਼ਿਆਦਾਤਰ ਭਈਆਂ ਦਾ ਲਿਆ ਜਾਂਦਾ, ਉਹ ਭੇਜਦੇ ਆ। ਇਹ ਕਿੰਨਾ ਕੁ ਸੱਚ ਹੈ ਜੀ? ਗਾਹਾਂ ਦੀ ਕੌਮ ਜਿਹੜੀ ਭਈਏ ਜੰਮ ਰਹੇ ਆ, ਇਹਦੇ ਬਾਰੇ ਮਾੜਾ ਦੱਸਿਓ ਜੀ, ਤੁਹਾਨੂੰ ਹੈ ਜਾਣਕਾਰੀ। ਥੈਂਕ ਯੂ ਜੀ।
ਭਾਈ ਸਾਹਿਬ ਇਸ ਤਰ੍ਹਾਂ ਹੈ, ਇਹ ਗੱਲ ਇੱਕ ਵਾਰੀ ਨਹੀਂ, ਪੰਜਾਬੀ ਰੇਡੀਓ US ਤੇ ਹੁਣ ਤਾਂ ਮੈਨੂੰ ਕਈ ਸਾਲ ਹੋ ਗਏ ਕਰਦੇ ਆ, ਇਹ ਚੀਜ਼ਾਂ ਜਿਹੜੀਆਂ ਬਹੁਤ ਵਾਰੀ ਜਿਹੜੀਆਂ ਉਹ ਉਭਾਰੀਆਂ ਨੇ ਕਿ ਜਿਹੜੇ ਇਹ ਨਸ਼ੇ ਨੇ ਇਹਦਾ ਅਸਰ ਜਿਹੜਾ ਜੀ ਉਹ ਕਿਵੇਂ ਜਿਹੜੀ ਚੀਜ਼ ਦੇ ਉੱਤੇ ਪੈਂਦਾ। ਮੈਂ ਤਾਂ ਇਹ ਗੱਲ ਬਹੁਤ ਸਾਰੀਆਂ ਸਟੇਜਾਂ ਤੋਂ ਜਿਹੜੀ ਹੈ ਜੀ ਉਹ ਬਾਰੇ ਜਿਹੜੀ, ਹਾਲਾਂਕਿ ਜਿਹੜੀ ਗੱਲ ਉਹ ਪੁਆਇੰਟ ਮੈਂ ਦੇਖੀ ਆ ਉਹ ਵੀਡੀਓ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ, ਮੈਂ ਉਹਨਾਂ ਦੇ ਨਾਲ ਬਹੁਤ ਜ਼ਿਆਦਾ ਤਾਂ ਸਹਿਮਤ ਨਹੀਂ ਹੈਗਾ ਜੀ ਕਿ ਇਸ ਤਰ੍ਹਾਂ ਦਾ ਜਿਹੜਾ ਕੁਝ ਹੋ ਰਿਹਾ। ਪਰ ਇੱਕ ਗੱਲ ਹੈਗੀ ਆ ਜੀ, ਇਹ ਜਿਹੜੀ ਆ ਇਹਦੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇੱਕ ਤਾਂ ਪੀੜ੍ਹੀ ਅਸੀਂ ਜਿਹੜੀ ਆ ਉਹ ਗਵਾ ਲਈ ਇਹਨਾਂ ਨਸ਼ਿਆਂ ਦੇ ਵਿੱਚ, ਇੱਕ ਸਾਡੀ ਜਨਰੇਸ਼ਨ ਜਿਹੜੀ ਆ ਉਹ ਮਰ ਮੁੱਕ ਗਈ ਜੀ, ਉਹ ਖਤਮ ਹੋ ਗਈ, ਉਹ ਲਾਸ਼ਾਂ ਜਿਹੜੀਆਂ ਸੀਗੀਆਂ ਉਹ ਸਵਾਹ ਹੋ ਗਈਆਂ। ਅਸੀਂ ਅਜੇ ਵੀ ਜਿਹੜੀ ਏਮਜ਼ ਵਾਲੀ ਅੱਜ ਰਿਪੋਰਟ ਤੁਹਾਡੇ ਨਾਲ ਸਾਂਝੀ ਕੀਤੀ ਆ, ਇਹ ਕੋਈ ਸਰਵੇ ਤਾਂ ਹੈ ਨਹੀਂਗਾ ਕਿ ਇਲੈਕਸ਼ਨਾਂ ਦੇ ਨਤੀਜੇ ਆਏ ਤੇ ਸਰਵੇ ਉਹਨਾਂ ਨੇ ਲੈਣ ਦਾ ਸਾਲ ਜਿਹੜੇ ਅਜੀ ਲੱਗ ਜਾਂਦੇ ਇਹੋ ਜਿਹੇ ਸਰਵੇ ਨੂੰ, ਤਕਰੀਬਨ ਘੱਟੋ ਘੱਟ ਮੇਰਾ ਖਿਆਲ ਸਾਲ ਲੱਗਿਆ ਹੋਊਗਾ ਇਹਨੂੰ ਸਾਰੇ ਨੂੰ ਸਰਵੇ ਨੂੰ ਜਿਹੜਾ ਜੀ ਉਹ ਕੰਡਕਟ ਕਰਦਿਆਂ ਹੋਇਆ। ਇਹ ਉਦੋਂ ਦੀ ਰਿਪੋਰਟ ਆ ਸਾਰੀ। ਜਿਹੜੇ ਮੈਡੀਕਲ ਨਸ਼ੇ ਨੇ, ਚਿੱਟਾ ਹੈ, ਸਿੰਥੈਟਿਕ ਡਰੱਗ ਹੈ, ਇਹ ਅਸਰ ਹੀ ਜਿਹੜੇ ਆ ਜੀ ਇਸ ਚੀਜ਼ ਦੇ ਉੱਤੇ ਪਾਉਂਦੇ ਨੇ। ਜਿਵੇਂ ਮੈਂ ਕਿਹਾ ਕਿ ਇੱਕ ਜਿਹੜੀ ਜਨਰੇਸ਼ਨ ਆ ਉਹ ਸਾਡੀ ਖੱਪ ਗਈ, ਜਿਹੜੀ ਜਨਰੇਸ਼ਨ ਜਿਉਂਦੀ ਆ ਉਹ ਚਲੋ ਜੇ ਮੈਂ ਉਹਨਾਂ ਦੀ ਗੱਲ ਜੇ ਪੂਰੀ ਤਾਂ ਕੱਟਦਾ ਤਾਂ ਨਹੀਂਗਾ, ਪਰ ਮੈਂ ਸਹਿਮਤ ਨਹੀਂ ਵੀ ਹੁੰਦਾ, ਪਰ ਇਹ ਗੱਲ ਜ਼ਰੂਰ ਹੈ ਤੰਦਰੁਸਤ ਔਲਾਦ ਜਿਹੜੀ ਹੈ ਜੀ ਉਹ ਪੈਦਾ ਕਰਨ ਦੇ ਕਾਬਲ ਜਿਹੜੇ ਨਸ਼ੇ ਖੋਰ ਨੇ ਉਹ ਨਹੀਂ ਹੈਗੇ ਜੀ। ਔਰ ਇਸੇ ਕਰਕੇ ਜਿਹੜੇ ਮੈਂਟਲੀ ਚੈਲੰਜ ਬੱਚੇ ਨੇ ਜਾਂ ਅਪਾਹਜ ਟਾਈਪ ਦੇ ਜਿਹੜੇ ਬੱਚੇ ਨੇ ਉਹਨਾਂ ਦੀ ਗਿਣਤੀ ਦੇ ਵਿੱਚ ਅਥਾਹ ਵਾਧਾ ਜਿਹੜਾ ਜੀ ਉਹ ਪੰਜਾਬ ਦੇ ਵਿੱਚ ਹੋ ਰਿਹਾ। ਇਹਦਾ ਅਸਰ ਨਸ਼ਿਆਂ ਦਾ ਜਿਹੜਾ ਜੀ ਉਹ ਹੈ। ਗੱਲ ਫਿਰ ਉੱਥੇ ਹੀ ਜਿਹੜੀ ਆ ਜਾਂਦੀ ਆ ਕਿ ਅਸੀਂ ਇਹ ਮੰਨਣ ਦੇ ਵਾਸਤੇ ਤਿਆਰ ਹਾਂ ਕਿ ਪੰਜਾਬ ਜਿਹੜਾ ਉਹ ਨਸ਼ਿਆਂ ਦੇ ਵਿੱਚ ਗਰਕ ਗਿਆ, ਅਸੀਂ ਇਲਾਜ ਤਾਂ ਫੇਰ ਲੱਭਾਂਗੇ ਨਾ। ਹੁਣ ਤੱਕ ਤਾਂ ਇਹੀ ਹੁੰਦਾ ਰਿਹਾ ਕਿ ਇੱਥੇ ਤਾਂ ਨਸ਼ੇ ਹੀ ਹੈ ਨਹੀਂਗੇ, ਇਹ ਤਾਂ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ, ਡੋਂਟ ਡੀਫੇਮ ਪੰਜਾਬ। ਉਹਦੇ ਤੋਂ ਚਿੜ ਬਹੁਤ ਲੱਗੀ ਲੋਕਾਂ ਨੂੰ ਉਸ ਪੁਆਇੰਟ ਤੋਂ ਜਿਹੜਾ ਉਹਨਾਂ ਨੇ ਉਭਾਰਿਆ ਉਸ ਵੀਡੀਓ ਦੇ ਵਿੱਚ। ਮੈਂ ਮੁਕੰਮਲ ਰੂਪ 'ਚ ਉਹਨੂੰ ਕੱਟਦਾ ਨਹੀਂ ਗਾ ਜੀ, ਪਰ ਮੈਂ ਕੰਪਲੀਟਲੀ ਉਹਨਾਂ ਦੇ ਨਾਲ ਸਹਿਮਤ ਵੀ ਨਹੀਂ ਗਾ। ਅਸਰ ਹੈਗਾ ਜੀ, ਇਹਦੇ ਤੋਂ ਇਨਕਾਰ ਨਹੀਂ ਹੋਇਆ ਜਾ ਸਕਦਾ। ਰਾਜਵਿੰਦਰ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ ਬਲਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ, ਇੱਕ ਤੁਸੀਂ ਗੱਲ ਕਹਿੰਦੇ ਹੁੰਦੇ, ਮੈਂ ਅਕਸਰ ਮੈਂ ਬੜੀ ਉਸ ਚੀਜ਼ ਨੂੰ ਮੰਨਦਾ ਵੀ ਹਾਂ ਤੇ ਮੈਂ ਇੰਪਲੀਮੈਂਟ ਵੀ ਕਰਦਾ ਹੁੰਦਾ ਵੀ ਕਦੀ ਵੀ ਕਿਸੇ ਚੀਜ਼ ਤੇ ਨਾ ਇੰਨੀ ਛੇਤੀ ਬੋਲਣਾ ਨਹੀਂ ਚਾਹੀਦਾ, ਰਿਐਕਟ ਇੰਨੀ ਛੇਤੀ ਨਾ ਕਰੋ ਕਿ ਬਹੁਤ ਆਪਣਾ ਨੁਕਸਾਨ ਹੋ ਜਾਵੇ। ਕਿਤੇ ਫੈਮਿਲੀ 'ਚ ਵੀ ਕੋਈ ਇੱਦਾਂ ਦੀ ਭਾਵੇਂ ਬੱਚਿਆਂ ਦੀ ਸ਼ਿਕਾਇਤ ਹੀ ਕਿਤੇ ਲੱਗਣੀ ਹੋਵੇ ਤਾਂ ਟਾਲਾ ਮਾਰ ਜੀਦਾ ਥੋੜ੍ਹਾ ਜਿਹਾ ਨਾ। ਪਰ ਉਹ ਚੀਜ਼ ਬੜੀ ਅਸਰਦਾਰ ਆ, ਬੜੀ ਵਧੀਆ ਬੋਲਿਆ ਤੁਹਾਡੇ। ਪਰ ਜਿਵੇਂ ਹੁਣ ਆਮ ਆਦਮੀ ਪਾਰਟੀ ਵਾਲੇ ਨੇ ਪਹਿਲਾਂ ਕੁਰਸੀਆਂ ਦਾ ਉਹ ਰੌਲਾ ਜਿਹਾ ਪਾ ਲਿਆ ਵੀ ਸਾਨੂੰ ਕੁਰਸੀਆਂ ਨਹੀਂ ਮਿਲੀਆਂ। ਜਿੱਦਾਂ ਇੱਦਾਂ ਨਿੱਕੀ ਨਿੱਕੀ ਗੱਲ ਤੋਂ ਮੈਂ ਕੋਈ ਕਿੰਤੂ ਨਹੀਂ ਕਰ ਰਿਹਾ ਵੀ ਉਹ ਇੱਦਾਂ ਕਿਉਂ ਕਰਦੇ ਜਾਂ ਕਿੱਦਾਂ ਕਰਦੇ, ਉਹਨਾਂ ਦਾ ਕੰਮ ਉਹ ਜਾਣਦੇ ਹੋਊਗੇ ਕਿੱਦਾਂ ਕਰਨਾ। ਪਰ ਜਿਵੇਂ ਨਿੱਕੀ ਨਿੱਕੀ ਗੱਲ ਤੇ ਇੱਦਾਂ ਰੁੱਸਣਾ ਜਾਂ ਵਾਕਆਊਟ ਕਰ ਜਾਣਾ ਜਾਂ ਕਿੱਦਾਂ, ਇਹ ਕਿਤੇ ਆਪਣੀ ਕ੍ਰੈਡੀਬਿਲਿਟੀ ਡਾਊਨ ਨਾ ਕਰ ਲੈਣ ਵੀ ਇੱਦਾਂ ਹੋ ਸਕਦਾ। ਦੂਸਰੀ ਗੱਲ, ਜਿਹੜਾ ਉਹਨਾਂ ਨੂੰ ਜਿਹੜੀ ਨਵੀਂ ਸਰਕਾਰ ਹੈ ਉਹਨਾਂ ਨੂੰ ਟਾਈਮ ਦੇਣਾ ਤਾਂ ਬਣਦਾ, ਭਾਵੇਂ ਆਪਾਂ ਕੱਟੜ ਵਿਰੋਧੀ ਵੀ ਹੋਈਏ ਉਹਨਾਂ ਦੇ ਵੀ ਵਿਰੋਧੀ ਧਿਰ 'ਚ ਬੈਠੇ, ਟਾਈਮ ਦੇਣਾ ਤਾਂ ਬਣਦਾ ਹੈ ਨਾ, ਕਿਉਂਕਿ ਜਿਹੜੀ ਗਾਗਰ ਖਜ਼ਾਨੇ ਵਾਲੀ ਹੈ ਉਹਦੀ ਲੀਕੇਜ ਬੰਦ ਹੋਊਗੀ, ਥੋੜਾ ਟਾਈਮ ਤਾਂ ਲੱਗੂਗਾ ਹੈ ਨਾ। ਹਾਂਜੀ ਬਿਲਕੁਲ ਦਰੁਸਤ ਹੈ ਜੀ ਤੁਹਾਡੀ ਗੱਲ, ਮੈਂ ਤੁਹਾਡੀ ਗੱਲ ਨਾਲ ਇਹ ਸਹਿਮਤ ਹਾਂ। ਇਹ ਮੇਰੇ ਵੀ ਵੈਸੇ ਸੁਭਾਅ ਦੇ ਵਿੱਚ ਥੋੜ੍ਹਾ ਜਿਹਾ ਹੈਗਾ ਜੀ, ਮੈਂ ਇੰਨਾ ਕੰਟਰੋਲ ਕਰ ਸਕਿਆ ਪਿਛਲੇ ਸਾਲਾਂ ਤੋਂ। ਉਹਦੀ ਜਿਹੜੀ ਦੇਣ ਆ ਜੀ ਉਹ ਚੰਗੇ ਲੇਖਕ ਨੇ ਜਿਨ੍ਹਾਂ ਨੂੰ ਮੈਂ ਅਕਸਰ ਜਿਹੜਾ ਜੀ ਉਹ ਪੜ੍ਹਦਾ, ਜਿਹੜੇ ਬਹੁਤ ਲਿਖਦੇ ਨੇ, ਚੰਗਾ ਲਿਖਦੇ ਨੇ, ਜਿਹੜੇ ਤੁਹਾਨੂੰ ਥੋੜ੍ਹਾ ਜਿਹਾ ਸ਼ਾਂਤ ਰਹਿਣਾ ਜਿਹੜਾ ਉਹ ਸਿਖਾਉਂਦੇ ਨੇ ਕਿ ਤੁਰੰਤ ਕਿਸੇ ਚੀਜ਼ ਦੇ ਉੱਤੇ ਰਿਐਕਟ ਕਰਨਾ। ਦੇਖੋ, ਕਿਸੇ ਦਾ ਪਰਸਨਲ ਤੌਰ ਦੇ ਉੱਤੇ ਰਿਐਕਟ ਕਰਨਾ ਹੋਰ ਗੱਲ ਹੈ, ਸਰਕਾਰੀ ਤੌਰ ਦੇ ਉੱਤੇ ਜਿਹੜਾ ਜੀ ਰਿਐਕਟ ਹੋਣਾ ਉਹ ਬਿਲਕੁਲ ਦੂਜੀ ਗੱਲ ਹੈ। ਮੈਂ ਇਹ ਸਮਝਦਾ ਜੀ ਪਰਸਨਲ ਤੌਰ ਦੇ ਉੱਤੇ ਮੇਰੀ ਵੀ ਥਿੰਕਿੰਗ ਇਹ ਆ ਕਿ ਜਿਹੜਾ ਇੱਕ ਤਾਂ ਜਿਹੜਾ ਵਾਕਆਊਟ ਕਰ ਜਾਣਾ ਜੀ ਉਹ ਕਿਸੇ ਸਮੱਸਿਆ ਦਾ ਹੱਲ ਨਹੀਂਗਾ। ਅਸੀਂ ਵਾਕਆਊਟ ਤੋਂ ਬਹੁਤ ਤੰਗ ਆਏ ਹਾਂ ਪਿਛਲੇ 10 ਸਾਲਾਂ 'ਚ। ਵਿਰੋਧੀ ਧਿਰ ਨੇ ਰੋਲ ਜਿਹੜਾ ਜੀ ਉਹ ਨਹੀਂ ਨਿਭਾਇਆ। ਹੁੰਦਾ ਕੀ ਆ, ਸਰਕਾਰ ਮੈਜੋਰਟੀ 'ਚ ਆ ਜੀ, 77 ਸੀਟਾਂ ਨੇ ਉਹਨਾਂ ਦੀਆਂ, ਤੁਸੀਂ ਵਾਕਆਊਟ ਕਰ ਜਾਓਗੇ ਉਹ ਜੋ ਮਰਜ਼ੀ ਜਿਹੜਾ ਉਹਨਾਂ ਦਾ ਏਜੰਡਾ ਉਹਨੂੰ ਉਹ ਪੂਰੀਆਂ ਕਰੀ ਜਾਣਗੇ। ਵਿਰੋਧੀ ਧਿਰ ਤਾਂ ਵਾਕਆਊਟ ਕਰ ਗਈ, ਅੰਦਰ ਤੁਸੀਂ ਜਿਹੜਾ ਜੀ ਉਹ ਬੈਠੋ। ਇੱਕ ਦੂਜੀ ਗੱਲ, ਕੁਛ ਸਮਾਂ ਜਿਹੜਾ ਜੀ ਉਹ ਦਿਓ। ਬਿਲਕੁਲ ਮੈਂ ਤੁਹਾਡੇ ਨਾਲ ਸਹਿਮਤ ਹਾਂ, ਕੁਛ ਟਾਈਮ ਦਿਓ। ਹੁਣ STF ਬਣੀ ਹੈ, ਕੁਛ ਲੋਕ ਇਹ ਕਹਿ ਸਕਦੇ ਇੱਥੇ ਕੁਛ ਨਹੀਂ ਹੋਣਾ। ਮੈਂ ਇਹ ਸਮਝਦਾ ਹਾਂ ਕਿ STF ਬਣੀ ਆ ਤੇ ਹਰਪ੍ਰੀਤ ਸਿੰਘ ਸਿੱਧੂ ਹੋਰੀ ਜਿਹੜੇ ਆ ਜੀ ਉਹ ਲਾਏ ਗਏ ਆ, ਕਾਬਲ ਆਫਿਸਰ ਨੇ। ਉਹਨਾਂ ਦੀ ਕਾਬਲੀਅਤ ਦੇ ਉੱਤੇ ਪਿਛਲੇ ਸਮੇਂ ਦੇ ਦੌਰਾਨ ਤਾਂ ਕਦੀ ਕਿੰਤੂ ਪ੍ਰੰਤੂ ਨਹੀਂ ਹੋਇਆ। ਇੱਕ ਬੜੀ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਸਿਰ ਜਿਹੜੀ ਆ ਜੀ ਇਹ ਆਣ ਪਈ ਹੈ। ਪੰਜਾਬੀਆਂ ਨੂੰ ਕਮ ਸੇ ਕਮ ਇਸ ਇਸ਼ੂ ਦੇ ਉੱਤੇ, STF ਵਾਲੇ ਇਸ਼ੂ ਦੇ ਉੱਤੇ ਸਾਥ ਦੇਣਾ ਜਿਹੜਾ ਜੀ ਉਹ ਬਣਦਾ। ਅਸੀਂ ਲਾਸ਼ਾਂ ਗਿਣ ਗਿਣ ਕੇ ਥੱਕ ਗਏ ਆ ਜੀ। ਥੋੜੀ ਜਿਹੀ ਆਸ ਦੀ ਕਿਰਨ ਕਿਤੋਂ ਦਿਖਦੀ ਆ
ਤੇ ਅਸੀਂ ਉਧਰ ਨੂੰ ਜਿਹੜਾ ਉਹ ਵੇਖਣ ਲੱਗ ਜਾਂਦੇ ਹਾਂ, ਜਿਵੇਂ ਜੁਗਨੂ ਕਿਤੇ ਜਗਦਾ ਹਨੇਰੇ ਦੇ ਵਿੱਚ ਟਟਹਿਣਾ ਜਿਹੜਾ, ਤੇ ਸਾਨੂੰ ਲੱਗਦਾ ਹੈ ਨਹੀਂ ਇਸ ਪਾਸੇ ਰੋਸ਼ਨੀ ਜਿਹੜੀ ਇਹਦੀ ਥੋੜੀ ਹੋ ਸਕਦੀ ਹੈ, ਇਹ ਹੋ ਵੀ ਸਕਦਾ ਜੀ ਉਸ ਪਾਸੇ ਰੋਸ਼ਨੀ ਹੋਵੇ। ਤੇ ਇਸ ਕਰਕੇ ਥੋੜਾ ਸਮਾਂ ਜਿਹੜਾ ਜੀ ਉਹ ਦੇਣਾ ਜ਼ਰੂਰ ਬਣਦਾ, ਕੁਝ ਮਹੀਨਿਆਂ ਦਾ ਸਮਾਂ ਜਿਹੜਾ ਦੇਣਾ ਬਣਦਾ। ਅਜੇ ਸਰਕਾਰ ਸਹੀ ਮਾਇਨਿਆਂ ਦੇ ਵਿੱਚ ਵਰਕਿੰਗ ਕੰਡੀਸ਼ਨ ਦੇ ਵਿੱਚ ਆਈ ਨਹੀਂ ਹੈ। ਅਜੇ ਤਾਂ ਬਦਲੀਆਂ ਵੀ ਜਿਹੜੀਆਂ ਜਿੰਨੀਆਂ ਕੁ ਉਹਨਾਂ ਨੇ ਕਰਨੀਆਂ ਉਹ ਨਹੀਂ ਹੋ ਸਕੀਆਂ। ਆਉਂਦੇ ਦਿਨਾਂ ਦੇ ਦੌਰਾਨ ਹੁੰਦੀਆਂ ਨੇ। ਕਿੰਨੀ ਕਰਪਸ਼ਨ ਨੂੰ ਠੱਲ ਪੈਂਦੀ ਆ, ਲਾਲ ਬੱਤੀ ਵਾਲੇ ਕਲਚਰ ਦਾ ਕੀ ਬਣਦਾ, ਜਿਹੜੇ 10 ਸਾਲ ਬਾਅਦ ਪਾਵਰ ਦੇ ਵਿੱਚ ਆਏ ਨੇ ਉਹ ਕਿੰਨਾ ਕੁ ਸੌਖਿਆਂ ਜਿਹੜਾ ਦੀ VIP ਕਲਚਰ ਛੱਡ ਦੇਣਗੇ ਜਾਂ ਕਰਪਸ਼ਨ ਨੂੰ ਠੱਲ ਪਾ ਲੈਣਗੇ। ਇਹ ਬੜੇ ਸਾਰੇ ਸਵਾਲ ਨੇ, ਸਮੇਂ ਦੇ ਗਰਭ 'ਚ ਨੇ। ਸਮਾਂ ਤੁਹਾਡੇ ਕੋਲੇ ਵੀ ਸਾਰਿਆਂ ਕੋਲੇ ਹੈਗਾ, ਸਮਾਂ ਆਪੋਜੀਸ਼ਨ ਪਾਰਟੀ ਕੋਲੇ ਵੀ ਹੈਗਾ। ਲੈਟਸ ਵੇਟ, ਥੋੜਾ ਚਿਰ ਜਿਹੜਾ ਜੀ ਉਹ ਇੰਤਜ਼ਾਰ ਜ਼ਰੂਰ ਕਰੋ। ਸੁਖ ਗਰੇਵਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪੰਨੂ ਸਾਹਿਬ ਗੱਲ ਏਦਾਂ ਬਾ, ਚਲੋ ਆਪਾਂ ਹੁਣ ਸਰਕਾਰ ਕਾਂਗਰਸ ਦੀ ਆ ਗਈ, ਆਪਾਂ ਨੂੰ ਇਹਨਾਂ ਨੂੰ ਦੇਖਣਾ ਪੈਣਾ ਵੀ ਇਹ ਕੀ ਕਰਦੇ ਨੇ। ਪਰ ਕਿਤੇ ਨਾ ਕਿਤੇ ਆਪਾਂ ਜਿਹੜੇ ਹਿਸਾਬ ਨਾਲ ਆਮ ਆਦਮੀ ਪਾਰਟੀ ਪਿੱਛੇ ਜੇ ਇੱਕ ਮੁਹਿੰਮ ਐਡੀ ਵਧੀਆ ਖੜੀ ਹੋਈ ਸੀਗੀ NRI ਦਾ ਜਾਂ ਹੋਰ ਸਾਰਾ, ਤੇ ਵਲੰਟੀਅਰਸ ਦਾ ਗੁੱਸਾ, ਕਿਉਂਕਿ ਚਾਰਜ ਫੇਰੇ ਹੁਣ ਜੇ ਆਪਾਂ ਦੇਖਿਆ ਜਾ, ਮੈਂ ਕਾਫੀ ਦਿਨਾਂ ਤੋਂ ਆਵਾਜ਼ ਕਰ ਰਿਹਾ, ਨਾ ਤਾਂ ਕੇਜਰੀਵਾਲ ਸਾਹਿਬ ਦਾ ਉਹਦੇ ਤੇ ਕੋਈ ਰਿਐਕਟ ਆਇਆ। ਜਿਵੇਂ ਹੁਣ ਪੰਜਾਬ ਦੀ ਜਿਹੜੀ ਲੀਡਰਸ਼ਿਪ ਆਮ ਆਦਮੀ ਪਾਰਟੀ ਦੀ, ਉਹਨਾਂ ਨੇ ਕਿਹਾ ਵੀ ਸਾਨੂੰ ਜਿਹੜਾ ਕੰਮ ਪੰਜਾਬ ਦਾ ਅਸੀਂ ਆਪ ਸੰਭਾਲਾਂਗੇ, ਇਹਦੇ ਬਾਰੇ ਨਾ ਤਾਂ ਉਹਨਾਂ ਨੇ ਕੁਝ ਕਿਹਾ। ਹੁਣ ਜਿਵੇਂ ਇਲਜ਼ਾਮ ਲੱਗ ਰਿਹਾ ਸੰਜੇ ਸਿੰਘ ਜਾਂ ਜੋਗੇਸ਼ ਪਾਟਕਰ ਵਗੈਰਾ ਸੀਗੇ, ਤੇ ਕਿਤੇ ਨਾ ਕਿਤੇ ਕੇਜਰੀਵਾਲ ਸਾਹਿਬ ਦੀ ਉਹਨਾਂ ਤੇ ਕੋਈ ਕਾਰਵਾਈ ਨਾ ਕਰਨੀ, ਕਿਤੇ ਤਾਂ ਕਿਤੇ ਸ਼ੰਕਾ ਤਾਂ ਜ਼ਰੂਰ ਆਪਾਂ ਨੂੰ ਪੈਦਾ ਹੁੰਦਾ ਕਿ ਵਾਕਈ, ਕਿਉਂਕਿ ਪੰਜਾਬ ਦੇ ਵਲੰਟੀਅਰ ਜਾਂ ਜੱਸੀ ਜਸਰਾਜ ਆਪਾਂ ਨੂੰ ਭੈੜਾ ਲੱਗਦਾ ਸੀ ਉਦੋਂ ਬੋਲਣਾ। ਸੁੱਚਾ ਸਿੰਘ ਛੋਟੇਪੁਰ ਉਹਨਾਂ ਨੂੰ ਕੱਢਿਆ, ਉਹਨਾਂ ਦਾ ਕੋਈ ਸਟਿੰਗ ਇਹਨਾਂ ਨੇ ਕੋਈ ਜਨਤਕ ਨਹੀਂ ਕੀਤਾ ਵੀ ਹਾਂ ਵਾਕਈ ਇਹ ਗੱਲ ਸੱਚੀ ਸੀਗੀ। ਮਤਲਬ ਕਿਤੇ ਨਾ ਕਿਤੇ ਉਹ ਗੱਲ 'ਚ ਸੱਚਾਈ ਤਾਂ ਲੱਗਦੀ ਆ। ਕੀ ਤੁਹਾਨੂੰ ਲੱਗਦਾ ਕਿ ਕੇਜਰੀਵਾਲ ਸਾਹਿਬ ਇਹਦੇ ਤੇ ਕੋਈ ਨਾ ਕੋਈ ਤਕੜਾ ਐਕਸ਼ਨ ਲੈ ਸਕਦੇ ਆ, ਜਾਂ ਮਾੜਾ ਮੋਟਾ ਪੰਜਾਬੀਆਂ ਦਾ ਦਿਲ ਧਰਾਉਣ ਲਈ ਹੋਈ ਬਈ ਹਾਂ ਵਾਕਈ ਮੈਂ ਇਹਦੇ ਤੇ ਕੋਈ ਐਕਸ਼ਨ ਲਿਆ ਵਾ ਜੀ? ਇਹਦੇ ਬਾਰੇ ਮਾੜਾ ਦੱਸੋ। ਥੈਂਕ ਯੂ ਜੀ। ਦੇਖੋ ਇਹ ਤਾਂ ਇਨਕਾਰ ਨਹੀਂ ਨਾ ਕਰ ਸਕਦੇ ਕਿ ਪੰਜਾਬੀਆਂ ਨੇ ਰਿਜੈਕਟ ਕਰ ਦਿੱਤਾ। 26 ਲੱਖ ਵੋਟ ਜਿਹੜੀ ਆ ਉਹ ਪਈ ਆ, 20 ਸੀਟਾਂ ਆ ਗਈਆਂ, 2 ਜਿਹੜੇ ਦੀ ਨਾਲ ਦੇ ਜਿਨ੍ਹਾਂ ਦੇ ਸਹਿਯੋਗ ਦੇ ਨਾਲ ਲੜੀ, 2 ਉਹਨਾਂ ਦੀਆਂ ਆ ਗਈਆਂ, ਆਪੋਜੀਸ਼ਨ ਧਿਰ ਬਣ ਗਈ। ਬਿਲਕੁਲ ਜਿਹੜਾ ਦੀ ਇਹਦੇ ਉੱਤੇ ਨੋਟਿਸ ਉਹਨਾਂ ਨੂੰ ਲੈਣਾ ਚਾਹੀਦਾ ਸੀ। ਹੁਣ ਤੱਕ ਉਹਨਾਂ ਨੂੰ ਪੰਜਾਬ ਦੇ ਵਿੱਚ ਆਉਣਾ ਚਾਹੀਦਾ ਸੀਗਾ ਲੋਕਾਂ ਦਾ ਧੰਨਵਾਦ ਕਰਨ ਦੇ ਵਾਸਤੇ ਕਿ ਤੁਸੀਂ ਬਿਲਕੁਲ ਤਾਂ ਨਕਾਰਿਆ ਨੀਗਾ। ਸਰਕਾਰ ਨਹੀਂ ਆਈ, ਆਪੋਜੀਸ਼ਨ ਪਾਰਟੀ ਤਾਂ ਜਿਹੜੀ ਆ ਗਈ, ਉਹਨਾਂ ਨੂੰ ਇੱਥੇ ਆਉਣਾ ਚਾਹੀਦਾ ਸੀਗਾ। ਔਰ ਇਹ ਤਸੱਲੀ ਜਿਹੜੀ ਹੈ ਜੀ ਉਹ ਕਰਵਾਉਣੀ ਪਊਗੀ ਵਲੰਟੀਅਰ ਦੀ ਜਿਹੜੀ ਹੈ, ਜੋ ਉਹਨਾਂ ਦੇ ਵੱਲੋਂ ਸਵਾਲ ਉਠਾਏ ਗਏ ਆ ਜਾਂ ਲੀਡਰਸ਼ਿਪ ਦੇ ਵੱਲੋਂ ਸਵਾਲ ਜਿਹੜੇ ਆ ਉਹ ਉਠਾਏ ਗਏ ਆ। ਕੋਈ ਬਿਆਨ ਉਹਨਾਂ ਦਾ ਇਹਦੇ ਉੱਤੇ ਜਿਹੜਾ ਜੀ ਉਹ ਨਾ ਆਉਣਾ, ਮੇਰਾ ਖਿਆਲ ਸਵਾਲ ਜਿਹੜੇ ਵੱਡੇ ਹੋ ਰਹੇ ਆ। ਜਿਹੜੀ ਮੈਂ 9 ਤਰੀਕ ਦੀ ਗੱਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ 9 ਨੂੰ ਵੋਟਾਂ ਪੈਣੀਆਂ ਨੇ, ਜਿਹੜੀ ਜ਼ਿਮਨੀ ਚੋਣ ਹੋਣੀ ਆ, ਉਹਦੇ ਉੱਤੇ ਵੀ ਇਹਦਾ ਅਸਰ ਜਿਹੜਾ ਉਹ ਵੇਖਣ ਨੂੰ ਮਿਲੂਗਾ। ਇੱਥੋਂ ਪੰਜਾਬ ਦੇ ਵਿੱਚੋਂ ਲੋਕ ਜਿਹੜੇ ਨੇ ਵੱਡੀ ਗਿਣਤੀ 'ਚ ਕੰਮ ਕਰਦੇ ਰਹੇ ਨੇ। ਪਿਛਲੀਆਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋਈਆਂ ਸੀਗੀਆਂ ਉਹਦੇ ਵਿੱਚ MCD ਦੀਆਂ ਅੱਗੋਂ ਜਿਹੜੀਆਂ ਉਹ ਵੋਟਾਂ ਆ ਗਈਆਂ, ਤੇ ਜਦੋਂ ਕਿਸੇ ਸਵਾਲ ਦਾ ਜਵਾਬ ਨਹੀਂ ਦਿੱਤਾ ਜਾਂਦਾ ਤੇ ਉਹ ਸਵਾਲ ਜਿਹੜਾ ਮੁੱਕ ਨਹੀਂ ਜਾਂਦਾ ਜੀ, ਉਹ ਸਵਾਲ ਵੱਡਾ ਹੋ ਜਾਂਦਾ, ਹੌਲੀ ਹੌਲੀ ਵੱਡਾ ਹੋ ਕੇ ਜਿਹੜਾ ਉਹ ਸਾਹਮਣੇ ਆਉਂਦਾ। ਦੇਖਦੇ ਆ ਜੀ ਕਿ ਉਹ ਇਹਦੇ ਉੱਤੇ ਜਵਾਬ ਦਿੰਦੇ ਨੇ ਜੀ। ਪਰ ਮੇਰਾ ਖਿਆਲ ਇਸ ਗੱਲੋਂ ਵੀ ਬਹੁਤ ਲੇਟ ਹੈ ਕਿ ਉਹ ਅਜੇ ਤੱਕ ਪੰਜਾਬ ਦੇ ਵਿੱਚ ਕਿਉਂ ਨਹੀਂ ਆਏ। ਪੰਜਾਬ ਦੇ ਵਿੱਚ ਉਹਨਾਂ ਨੂੰ ਆਉਣਾ ਚਾਹੀਦਾ ਸੀਗਾ, ਇੱਕ ਗੇੜਾ ਉਹਨਾਂ ਨੂੰ ਜ਼ਰੂਰ ਲਾਉਣਾ ਚਾਹੀਦਾ ਸੀਗਾ ਲੋਕਾਂ ਦਾ ਧੰਨਵਾਦ ਕਰਨ ਲਈ, ਔਰ ਲੋਕਾਂ ਦੇ ਜਿਹੜੇ ਉੱਭਰ ਰਹੇ ਸ਼ੰਕੇ ਨੇ ਉਹਨਾਂ ਦਾ ਜਵਾਬ ਦੇਣ ਦੇ ਵਾਸਤੇ। ਸੁਰਿੰਦਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਭੈਣ ਜੀ। ਜੀ ਮੇਰਾ ਸਵਾਲ ਭਾਜੀ ਨੂੰ ਪੁੱਛਣਾ ਵੀ, ਇੱਕ ਤਾਂ ਜਿੱਦਣ ਦੀ ਸਰਕਾਰ ਬਣੀ ਕੋਈ ਬਰਗਾੜੀ ਕਾਂਡ ਬਾਰੇ ਵੀ ਕੋਈ ਗੱਲਬਾਤ ਨਹੀਂ ਕੀਤੀ ਕਿ ਨਹੀਂ, ਜੋਰੋਸੋ ਕਮਿਸ਼ਨ ਬਾਰੇ, ਤੇ ਦੂਜਾ ਜਿਹੜੇ ਉਹ ਬੱਸਾਂ ਦੇ ਪਰਮਿਟ ਰੱਦ ਹੋ ਗਏ ਆ ਜਾਂ ਹੋਣੇ ਆ, ਉਹਦੇ ਬਾਰੇ ਕੋਈ ਕਾਰਵਾਈ ਹੋਊਗੀ ਕਿ ਨਹੀਂ ਜੀ? ਵੈਸੇ ਹੈ। ਥੈਂਕ ਯੂ। ਨਹੀਂ, ਬਰਗਾੜੀ ਕਾਂਡ ਦੇ ਬਾਰੇ ਜ਼ਿਕਰ ਨਹੀਂ ਹੋਇਆ। ਜਿਹੜੀ ਅਜੇ ਤੱਕ 2 ਕੈਬਨਿਟ ਮੀਟਿੰਗ ਹੋ ਚੁੱਕੀਆਂ ਨੇ, ਉਹਦੇ ਵਿੱਚ ਇਹ ਕਿਹਾ ਗਿਆ, ਜਿਹੜੀ ਮੈਂ ਪਹਿਲਾਂ ਵੀ ਗੱਲ ਸਾਂਝੀ ਕਰ ਚੁੱਕਾ ਵੱਖ-ਵੱਖ ਬੁਲੇਟਿਨ ਦੇ ਵਿੱਚ, ਕਿ ਅੱਗੋਂ ਜਿਹੜੀ ਰੋਕਣ ਦੀ ਜ਼ਿੰਮੇਵਾਰੀ ਆ ਉਹ ਡਿਸਟ੍ਰਿਕਟ ਦੀ ਹੋਊਗੀ, ਭਾਵ ਕਿ SSPs ਦੀ ਇਹ ਜ਼ਿੰਮੇਵਾਰੀ ਹੋਊਗੀ। ਜਿੱਥੇ ਕਿਤੇ ਵੀ ਕੋਈ ਘਟਨਾ ਇਹੋ ਜਿਹੀ ਜਿਹੜੀ ਉਹ ਵਾਪਰਦੀ ਆ, ਕੋਈ ਘਟਨਾ ਵਾਪਰੀ ਨਹੀਂ। ਜਿਹੜੀ ਆ ਕੱਲ ਗੱਲ ਚੱਲੀ ਸੀਗੀ ਇੱਕ ਗੁਟਕੇ ਦੀ ਜਿਹੜੀ ਬੇਅਦਬੀ ਦੀ, ਉਹ ਵੀ ਕਹਾਣੀ ਕੁਝ ਹੋਰ ਹੀ ਨਿਕਲੀ ਆ ਕਿ ਉਹ ਜਿਹੜੇ ਦੀ ਉਹ ਮੂਵ ਹੋ ਰਹੇ ਸੀ, ਸ਼ਿਫਟ ਹੋ ਰਹੇ ਸੀ, ਉਹਦੇ ਵਿੱਚ ਕੁਝ ਜਿਹੜੀ ਇਹਦੀ ਸ਼ਾਇਦ ਇਹ ਕੁਝ ਹੋਇਆ। ਤੋ ਜਿਹੜੀ ਇਹਦਾ ਜ਼ੋਰਾ ਸਿੰਘ ਕਮਿਸ਼ਨ ਦੀ ਜਿਹੜੀ ਰਿਪੋਰਟ ਪਈ ਆ, ਉਹ ਅਜੇ ਉੱਥੋਂ ਤੱਕ ਗੱਲ ਜਿਹੜੀ ਉਹ ਨਹੀਂ ਆਈ। ਜਿਹੜੀ ਵਿਰੋਧੀ ਧਿਰ ਹੈ ਜੀ, ਮੇਰਾ ਖਿਆਲ ਅਜੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਉਹਦੇ ਵਿੱਚ ਵਿਰੋਧੀ ਧਿਰ ਨੂੰ ਇਹ ਮੁੱਖ ਮੰਗ ਦੇ ਰੂਪ ਦੇ ਵਿੱਚ ਲਿਆਉਣੀ ਚਾਹੀਦੀ। ਕੁਝ ਵੀ ਹੋਵੇ ਜ਼ੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਵਿੱਚ,
ਉਹ ਸਾਹਮਣੇ ਤਾਂ ਆਉਣੀ ਚਾਹੀਦੀ ਹੈ ਨਾ, ਟੇਬਲ ਦੇ ਉੱਤੇ ਲਿਆਉਣੀ ਚਾਹੀਦੀ ਹੈ, ਜਨਤਕ ਕਰਨੀ ਚਾਹੀਦੀ ਹੈ ਕਿ ਉਹਨਾਂ ਨੇ ਇਹਦੇ ਵਿੱਚ ਲਿਖਿਆ ਕੀ ਆ ਇਸ ਰਿਪੋਰਟ ਦੇ ਵਿੱਚ। ਇਹਦਾ ਕੋਈ ਜ਼ਿਕਰ ਜਿਹੜਾ ਜੀ ਉਹ ਅਜੇ ਤੱਕ ਨਹੀਂ ਹੋਇਆ ਕਿ ਇਹ ਲਿਆਂਦੀ ਜਾਊਗੀ ਜਾਂ ਨਹੀਂ ਜਿਹੜੀ ਲਿਆਂਦੀ ਜਾਊਗੀ। ਜਿੱਥੋਂ ਤੱਕ ਤੁਸੀਂ ਬੱਸਾਂ ਦੇ ਪਰਮਿਟ ਦੀ ਗੱਲ ਪੁੱਛੀ ਆ, ਦੇਖੋ ਇਹ ਅਦਾਲਤੀ ਫੈਸਲਾ ਹੈ ਤੇ ਇਹ ਹੋਣਾ ਹੀ ਹੋਣਾ। ਕਾਨੂੰਨ ਮੁਤਾਬਕ 24 ਕਿਲੋਮੀਟਰ ਜਿਹੜਾ ਜੀ ਉਹ ਵਧਾਇਆ ਜਾ ਸਕਦਾ ਰੂਟ ਕਿਸੇ ਇੱਕ ਬੱਸ ਦਾ। ਇੱਥੇ ਕਾਨੂੰਨ ਛਿੱਕੇ ਟੰਗ ਕੇ 24 ਕਿਲੋਮੀਟਰ 4 ਵਾਰੀ ਜਿਹੜੇ ਜੀ ਉਹ ਵਧਾ ਲਏ ਗਏ। ਹਾਈ ਕੋਰਟ ਨੇ ਇਹ ਸਾਰੇ ਜਿਹੜੇ ਵਧਾਏ ਹੋਏ ਰੂਟ ਸੀਗੇ ਰੱਦ ਕਰ ਦਿੱਤੇ। ਸਰਕਾਰ ਜਿਹੜੀ ਸੀਗੀ ਉਹ ਬਜਾਏ ਇਹਦੇ ਕਿ ਇਹ ਇੰਪਲੀਮੈਂਟ ਕਰਦੀ ਹਾਈ ਕੋਰਟ ਦਾ ਫੈਸਲਾ, ਕਿਉਂਕਿ ਉਹਦੀ ਆਪਣੀ ਟਰਾਂਸਪੋਰਟ ਸੀ, ਸਰਕਾਰ ਇੱਕ ਧਿਰ ਬਣ ਕੇ ਇਸ ਮਸਲੇ ਨੂੰ ਸੁਪਰੀਮ ਕੋਰਟ 'ਚ ਲੈ ਗਈ। ਸੁਪਰੀਮ ਕੋਰਟ ਦੇ ਵਿੱਚੋਂ ਕਿਸੇ ਵੀ ਹਾਲਤ ਦੇ ਵਿੱਚ ਇਹਦੇ ਉੱਤੇ ਰਾਹਤ ਮਿਲਣ ਦਾ ਸਵਾਲ ਹੀ ਪੈਦਾ ਨਹੀਂ ਸੀ ਹੁੰਦਾ ਤੇ ਰਾਹਤ ਜਿਹੜੀ ਹੈ ਜੀ ਉਹ ਮਿਲੀ ਨਹੀਂ। ਇਹ ਸਹੀ ਪੁੱਛੋ ਤਾਂ ਇਹ ਇੱਕ ਚੰਗਾ ਫੈਸਲਾ ਜਿਹੜਾ ਜੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੀ ਸਰਕਾਰ ਦੇ ਵਾਸਤੇ ਆ ਗਿਆ ਕਿ ਉਹ ਇਹਨੂੰ ਤੁਰੰਤ ਜਿਹੜਾ ਜੀ ਉਹ ਇੰਪਲੀਮੈਂਟ ਕਰੇ। ਇਹਦੇ ਨਾਲ ਜਿਹੜੀ ਟਰਾਂਸਪੋਰਟ ਲੋਕਾਂ ਦੀਆਂ ਅੱਖਾਂ 'ਚ ਰੜਕਦੀ ਹੈ, ਜਿਹੜੇ ਗੈਰ ਕਾਨੂੰਨੀ ਇਹ ਚੱਲਦੇ ਨੇ ਉਹਨਾਂ ਨੂੰ ਠੱਲ ਪਾਉਣ ਦਾ ਇੱਕ ਮੌਕਾ ਮਿਲ ਜੂਗਾ ਔਰ ਜਿਹੜੀ ਸਰਕਾਰੀ ਟਰਾਂਸਪੋਰਟ ਖੁੱਡੇ ਲਾਈਨ ਲਾ ਦਿੱਤੀ ਗਈ ਆ ਉਹਨੂੰ ਦੁਬਾਰਾ ਤੋਂ ਜਿਹੜਾ ਜੀ ਉਹ ਸੜਕਾਂ ਦੇ ਉੱਤੇ ਆਉਣ ਦਾ ਮੌਕਾ ਮਿਲੂਗਾ। ਇਹ ਸਰਕਾਰ ਦਾ ਫੈਸਲਾ ਨਹੀਂਗਾ, ਮੈਂ ਫੇਰ ਕਲੀਅਰ ਕਰਦਾ, ਇਹ ਅਦਾਲਤੀ ਫੈਸਲਾ ਹੈ, ਇਸ ਕਰਕੇ ਇਹ ਇਗਨੋਰ ਹੋ ਨਹੀਂ ਸਕਦਾ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਪੌ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਨਹੀਂ, ਮੈਂ ਕਿਹਾ ਪੁੱਛਣਾ ਜਿਹੜੇ ਆਪ ਵਾਲੇ ਆ ਉਹ ਨਾਰੇ ਲਾਉਂਦੇ ਬਾਹਰ ਆਏ ਹੈਗੇ, ਉਹਦੇ ਵਿੱਚੋਂ ਉਹ ਕਾਂਗਰਸ ਵਾਲਾ ਸਟਾਈਲ ਜਿਹਾ ਲੱਗਦਾ ਇਹਨਾਂ ਦਾ, ਕੀ ਆਪਾਂ ਐਕਸੈਪਟ ਕਰ ਸਕਦੇ ਵੀ ਉੱਥੇ ਇੰਟੈਲੀਜੈਂਟ ਇਹ ਡਿਬੇਟ ਉੱਥੇ ਹੋਇਆ ਕਰੂਗੀ। ਤੇ ਬਾਕੀ ਮੈਂ ਪੁੱਛਣਾ ਜਿਹੜਾ ਸਿੱਧੂ ਕਹਿੰਦਾ ਵੀ ਮੇਰੇ ਤਾਂ ਖਰਚੇ ਬਹੁਤ ਆ, ਮੈਂ ਸ਼ੋਰ ਨਹੀਂ ਛੱਡ ਸਕਦਾ, ਤੇ ਇਹ ਜਿਹੜੇ ਪੋਲੀਟੀਸ਼ੀਅਨ ਵੀ ਆਪਣੇ ਉਹ ਜਿੰਨੀ ਕੁ ਉਹਨਾਂ ਨੂੰ ਪੇ ਮਿਲਦੀ ਹੈ ਉਹ ਉੱਥੇ ਵੀ ਉਹ ਰਨ ਨਹੀਂ ਕਰ ਸਕਦੇ ਆਪਣੀ ਗੌਰਮੈਂਟ ਨੂੰ। ਹੁਣ ਜਿਹੜੇ ਹਾਈ ਪ੍ਰੋਫਾਈਲ ਹੈਗੇ ਇੱਦਾਂ ਦੇ ਜਿਹੜੇ ਲੋਕ ਉਹਨਾਂ ਦੇ ਰੀਅਲੀ ਉਹਨਾਂ ਦੇ ਖਰਚੇ ਵੀ ਬਹੁਤ ਜ਼ਿਆਦਾ ਹੈਗੇ, ਜਿਵੇਂ ਸੈਲੇਬ੍ਰਿਟੀਜ਼ ਆ ਰਾਈਟ, ਵੀ ਉਹਨਾਂ ਨੂੰ ਉਹ ਫਿਰ ਉਹ ਆਪਦੇ ਖਰਚੇ ਕਿਵੇਂ ਪੂਰੇ ਕਰਨ, ਵੀ ਉਹ ਉਧਰ ਲੱਗੇ ਰਹਿਣ ਜਾਂ ਵੀ ਉਹ ਕੰਮ ਕਿੱਦਾਂ ਕਰ ਸਕਦੇ ਲੋਕਾਂ ਦੇ। ਮੈਂ ਇਹੀ ਪੁੱਛਣਾ ਚਾਹੁੰਦਾ। ਥੈਂਕ ਯੂ ਜੀ। ਜਿਹੜੇ ਤਾਂ ਆਮ ਆਦਮੀ ਪਾਰਟੀ ਦਾ ਮੈਂ ਤੁਹਾਨੂੰ ਹੁਣੇ ਜਵਾਬ ਜਿਹੜਾ ਜੀ ਉਹ ਨਿਊਜ਼ 'ਚ ਵੀ ਦਿੱਤਾ ਤੇ ਕਾਲਰ ਦਾ ਜਵਾਬ ਵੀ ਦਿੱਤਾ, ਦੁਬਾਰਾ ਉਹਦਾ ਰਿਪੀਟ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਜਿੱਥੋਂ ਤੱਕ ਤੁਸੀਂ ਗੱਲ ਪੁੱਛੀ ਹੈ ਸਿੱਧੂ ਸਾਹਿਬ ਵਾਲੀ, ਉਹ ਹੁਣ ਕਿਉਂਕਿ ਇਹ ਕਹਿ ਦਿੱਤਾ ਗਿਆ ਟੈਕਨੀਕਲੀ ਤੌਰ ਦੇ ਉੱਤੇ ਉਹ ਇਹਨੂੰ ਜਾਰੀ ਰੱਖ ਸਕਦੇ ਆ, ਉਹਨਾਂ ਦੇ ਸੋਰਸ ਆਫ ਇਨਕਮ ਹੈ। ਮੈਂ ਪਹਿਲਾਂ ਵੀ ਗੱਲ ਤੁਹਾਡੇ ਨਾਲ ਕਈ ਵਾਰੀ ਜਿਹੜੀ ਹੈ ਜੀ ਉਹ ਡਿਟੇਲ ਦੇ ਵਿੱਚ ਕੀਤੀ ਹੈ। ਪਿਛਲੀ ਵਾਰੀ ਵੀ ਜਦੋਂ ਕਾਲ ਲੱਗੀਆਂ ਸੀ ਉਦੋਂ ਵੀ ਇਹ ਸਵਾਲ ਬਾਰ-ਬਾਰ ਉੱਠਿਆ ਸੀਗਾ। ਦੋ ਪੱਖ ਨੇ ਇਹਦੇ ਜੀ, ਮੈਂ ਫਿਰ ਥੋੜਾ ਜਵਾਬ ਦੇ ਦਾਂ ਕਿ ਇੱਕ ਤਾਂ ਇਹਦਾ ਪੱਖ ਇਹ ਆ ਕਿ ਜੇ ਕੋਈ ਇਨਕਮ ਸੋਰਸ ਉਹਦਾ ਹੈਗਾ ਬੰਦੇ ਦਾ, ਨਥਿੰਗ ਰੋਂਗ, ਉਹਦੇ ਵਿੱਚ ਕੁਛ ਵੀ ਗਲਤ ਨਹੀਂ ਆ। ਜੇ ਉੱਥੋਂ ਉਹ ਕਮਾਈ ਜਿਹੜੀ ਹੈ ਜੀ ਉਹ ਕਰਦੇ ਆ, ਕਮ ਸੇ ਕਮ ਇਹ ਕਰਪਸ਼ਨ ਤਾਂ ਨਹੀਂ ਨਾ ਹੈਗੀ, ਇਹਨੂੰ ਆਪਾਂ ਕਰਪਸ਼ਨ ਨਹੀਂ ਕਹਿ ਸਕਦੇ, ਟੈਕਸ ਦਿੰਦੇ ਨੇ ਉਹਦਾ। ਹਾਂ, ਇਹਦਾ ਦੂਜਾ ਪੱਖ ਜਿਹੜਾ ਜੀ ਇੱਕ ਸੰਵਿਧਾਨਕ ਪੱਖ ਹੈ। ਹੁਣ ਇਹ ਗੱਲ ਜਿਹੜੀ ਹੈ ਨਾ ਜੀ ਉੱਠਣ ਲੱਗੀ ਆ ਕਿ ਜਿਹੜੇ ਸਰਕਾਰੀ ਡਾਕਟਰ ਨੇ ਉਹਨਾਂ ਨੂੰ ਪਰਮਿਸ਼ਨ ਦਿਓ, ਉਹ ਪ੍ਰਾਈਵੇਟ ਤੌਰ ਦੇ ਉੱਤੇ ਆਪਣੀ ਪ੍ਰੈਕਟਿਸ ਜਿਹੜੀ ਹੈ ਜੀ ਉਹ ਜਾਰੀ ਰੱਖ ਸਕਣ ਤੇ ਮਰੀਜ਼ ਜਿਹੜੇ ਆ ਉਹ ਦੇਖ ਸਕਣ। ਜਿਹੜੇ ਸਰਕਾਰੀ ਟੀਚਰ ਨੇ ਉਹ ਟਿਊਸ਼ਨਾਂ ਜਿਹੜੀਆਂ ਉਹ ਪੜ੍ਹਾ ਸਕਣ। ਉਹ ਕਹਿੰਦੇ ਵੀ ਜਿੰਦਾ ਕੁੰਡਾ ਸਾਡੇ ਉੱਤੇ ਕਿਉਂ, ਜਿਹੜੇ ਕਾਨੂੰਨ ਘਾੜੇ ਨੇ ਜਿਨ੍ਹਾਂ ਨੇ ਕਾਨੂੰਨ ਬਣਾਉਣਾ, ਜੇ ਉਹ ਇਹ ਕਹਿੰਦੇ ਆ ਕਿ ਸਾਡਾ ਸਰਦਾ ਨੀਗਾ, ਸਾਨੂੰ ਇਹ ਜਿਹੜਾ ਜੀ ਕੰਮ ਕਰਨਾ ਪੈਣਾ, ਤੇ ਫਿਰ ਸਿਰਫ ਸਰਕਾਰੀ ਜਿਹੜੀ ਨੌਕਰੀਆਂ ਕਰਨ ਵਾਲੇ ਆ ਉਹਨਾਂ ਨੂੰ ਕਿਉਂ ਰੋਕਿਆ ਜਾਂਦਾ। ਇਹ ਦੋਏ ਜਿਹੜੇ ਜੀ ਇਹ ਪੱਖ ਨੇ, ਦੋਨਾਂ ਪੱਖਾਂ ਦੇ ਵਿੱਚੋਂ ਇੱਕ ਵੀ ਜਿਹੜਾ ਪੱਖ ਆ ਉਹ ਇਗਨੋਰ ਨਹੀਂ ਕੀਤਾ ਜਾ ਸਕਦਾ। ਸਿਰਫ ਇਸ ਕਰਕੇ ਪਾਬੰਦੀ ਲਾ ਦੇਣੀ ਕਿ ਨਹੀਂ ਸੰਵਿਧਾਨ ਜਿਹੜਾ ਜੀ ਉਹ ਕਹਿੰਦਾ ਕੁਝ ਚੇਂਜਸ ਜਿਹੜੀਆਂ ਹੋਣੀਆਂ ਚਾਹੀਦੀਆਂ ਨੇ, ਉਹ ਟੈਕਸ ਪੇ ਕਰਦੇ ਨੇ ਔਰ ਜੇ ਕੋਈ ਕੁਝ ਵੀ ਉਹਦੇ ਵਿੱਚ ਗਲਤ ਨਹੀਂ ਗਾ ਜੀ, ਮੈਂ ਸਮਝਦਾ ਉਹਦੇ ਵਿੱਚ ਗਲਤ ਨਹੀਂ ਹੈ। ਉਹਨਾਂ ਦੀ ਪਰਸਨੈਲਿਟੀ ਵਿਕਦੀ ਆ, ਉਹ ਚੀਜ਼ ਜਿਹੜੀ ਵਿਕ ਰਹੀ ਆ, ਨਥਿੰਗ ਰੋਂਗ ਜੇ ਉਹਦੇ ਨਾਲ ਉਹ ਚਲਾਉਂਦੇ ਨੇ, ਪਰ ਇਹਦਾ ਸੰਵਿਧਾਨਕ ਪੱਖ ਜਿਹੜਾ ਜੀ ਉਹਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਸੇ ਵੀ ਹਾਲਤ। ਕਮਲਜੀਤ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ? ਹਾਂਜੀ, ਪੰਨੂ ਸਾਹਿਬ ਨਾਲ ਪਿੱਛੇ ਵੀ ਚੋਣਾਂ ਤੋਂ ਪਹਿਲਾਂ ਸਵਾਲ ਕੀਤਾ ਸੀਗਾ, ਉਹ ਜਿਹੜੇ ਆਪਣੇ ਬਠਿੰਡਾ ਥਰਮਲ ਪਾਵਰ ਸਟੇਸ਼ਨ ਸੀਗੇ ਇਹਨਾਂ ਨੇ ਦੱਸਿਆ ਜੀ ਬੰਦ ਸੀ, ਰੋਪੜ ਥਰਮਲ ਪਾਵਰ ਸਟੇਸ਼ਨ ਬੰਦ ਆ, ਤੇ ਕੀ ਉਹ ਮਤਲਬ ਹੁਣ ਚੱਲਣ ਦੀ ਕੋਈ ਸੰਭਾਵਨਾ ਉਹਨਾਂ ਦੀ ਹੋਊਗੀ ਜਾਂ ਕਿੱਦਾਂ ਉਹਨਾਂ ਦੇ ਮਤਲਬ ਕਿੱਦਾਂ ਉਹਨਾਂ ਨੂੰ ਕੀਤਾ ਜਾਊਗਾ, ਇਹਦੇ ਬਾਰੇ ਦੱਸੋ। ਥੈਂਕ ਯੂ। ਦੇਖੋ, ਆਸ ਵੱਜਦੀ ਰਹਿੰਦੀ ਆ। ਜਿਹੜਾ ਕੱਲ ਕੈਬਨਿਟ ਦੀ ਮੀਟਿੰਗ ਹੋਈ ਆ ਉਹਦੇ ਵਿੱਚ ਇੱਕ ਅਹਿਮ ਫੈਸਲਾ ਲਿਆ ਗਿਆ। ਜਿਹੜੇ PSPCL ਹੈ ਜੀ, ਜਿਹੜਾ ਬਿਜਲੀ ਬੋਰਡ ਹੈ, ਉਹਦੇ ਜਿਹੜੇ ਲਾਭ ਦਿੱਤੇ ਗਏ ਨੇ ਜੀ, ਪਹਿਲਾਂ ਮੁਖੀ ਲਾਏ ਹੋਏ ਸੀਗੇ, ਔਰ ਇਹ ਫੈਸਲਾ ਲਿਆ ਗਿਆ ਕਿ ਇਸ ਅਹੁਦੇ ਦੇ ਉੱਤੇ ਰਿਟਾਇਰਡ IAS ਆਫੀਸਰ ਨੂੰ ਕਿਸੇ ਨੂੰ ਲਾਇਆ ਜਾਊਗਾ। ਆਈ ਥਿੰਕ ਇਹਦੀ ਛਾਣਬੀਨ ਜਿਹੜੀ ਆ ਜੀ ਉਹ ਹੋਣੀ ਬੜੀ ਜ਼ਰੂਰੀ ਹੈ। ਬਹੁਤ ਵੱਡਾ ਘਪਲਾ ਹੈ ਜੀ, ਬਹੁਤ ਵੱਡਾ ਘਪਲਾ ਹੈ ਇਹ, ਕਰੋੜਾਂ ਅਰਬਾਂ ਰੁਪਈਏ ਦਾ ਘਪਲਾ ਹੈ।
ਇਹ ਪ੍ਰਾਈਵੇਟ ਜਿਹੜੇ ਨੇ ਜੀ ਉਹ ਕਿੱਥੋਂ ਆ ਗਏ, ਗੋਇੰਦਵਾਲ ਸਾਹਿਬ ਵਾਲਾ ਤੇ ਰਾਜਪੁਰੇ ਜਿਹੜਾ ਲੱਗਿਆ ਤੇ ਬਠਿੰਡੇ ਜਿਹੜਾ ਇੱਕ ਲੱਗਿਆ, ਇਹ ਪ੍ਰਾਈਵੇਟਾਈਜ਼ ਜਿਹੜਾ ਜੀ ਕੀਤਾ ਗਿਆ। ਜਿਹੜੇ ਇਹਨਾਂ ਦੇ ਨਾਲ ਕੰਟਰੈਕਟ ਸਾਈਨ ਕੀਤੇ ਗਏ ਉਹ ਜਿਹੜੇ ਜੀ ਉਹ ਕਿਵੇਂ ਸਾਈਨ ਕੀਤੇ ਗਏ ਕਿ ਇੰਨੀ ਬਿਜਲੀ ਐਸ ਭਾਅ ਤੇ ਖਰੀਦਾਂਗੇ, ਨਹੀਂ ਖਰੀਦਾਂਗੇ ਤੇ ਤੁਹਾਨੂੰ ਪੈਸੇ ਮਿਲ ਜਾਣਗੇ। ਇਹ ਤਾਂ ਸ਼ਰੇਆਮ ਜਿਹੜਾ ਜੀ ਉਹ ਧੱਕਾ ਕੀਤਾ ਗਿਆ। ਰਿਵਿਊ ਹੋਣੇ ਚਾਹੀਦੇ ਆ ਇਹ ਫੈਸਲੇ, ਤਾਂ ਹਰ ਹਾਲਤ ਰਿਵਿਊ ਹੋਣੇ ਚਾਹੀਦੇ ਆ। ਫਿਰ ਉਸ ਤੋਂ ਬਾਅਦ ਲੋਕਾਂ ਨੂੰ ਕੁਝ ਰਾਹਤ ਜਿਹੜੀ ਹੈ ਜੀ ਉਹ ਮਿਲ ਸਕਦੀ ਆ, ਥੋੜੀ ਸਸਤੀ ਹੋ ਸਕਦੀ ਹੈ ਜਿਹੜੀ ਬਿਜਲੀ, ਨਹੀਂ ਤਾਂ ਅਦਰਵਾਈਜ਼ ਤਾਂ ਆਮ ਬੰਦੇ ਦਾ ਕਚੂਮਰ ਜਿਹੜਾ ਉਹ ਕੱਢਿਆ ਪਿਆ। ਜਿਹੜੇ ਇਹਦੇ ਮੁਖੀ ਕੌਣ ਹੁੰਦੇ ਨੇ ਅਗਲੇ 1-2 ਦਿਨ 'ਚ ਫੈਸਲਾ ਹੋ ਜਾਣਾ, ਤੇ ਉਹ ਪ੍ਰਾਇਓਰਟੀ ਦੇ ਉੱਤੇ ਕਿਹੜੇ ਜਿਹੜੇ ਆ ਜੀ ਉਹ ਫੈਸਲੇ ਲੈਂਦੇ ਆ, ਇਹਦੇ ਵਾਸਤੇ ਕੁਝ ਦਿਨ ਉਡੀਕ ਕਰਨੀ ਪਊਗੀ। ਹੋਪਫੁਲੀ ਅਗਲੇ ਹਫਤੇ ਤੱਕ ਕੁਝ ਨਾ ਕੁਝ ਇਸ ਮਸਲੇ ਦੇ ਉੱਤੇ ਆਉਣ ਦੀ ਆਸ ਆ, ਜਦੋਂ ਆਪਾਂ ਕਾਲ ਲਵਾਂਗੇ ਜੀ ਨੈਕਸਟ ਵੀਕ। ਹਰਜੀਤ ਸਿੰਘ ਜੀ ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਹੈ ਜੀ ਆਮ ਆਦਮੀ ਪਾਰਟੀ ਬਾਰੇ। ਜਦੋਂ ਸੁੱਚਾ ਸਿੰਘ ਛੋਟੇਪੁਰ ਨੇ ਦਿੱਲੀ ਦੇ ਲੀਡਰਾਂ ਬਾਰੇ ਰੌਲਾ ਪਾਇਆ ਸੀ, ਉਦੋਂ ਤੋਂ ਸਾਰੀ ਪੰਜਾਬ ਦੀ ਲੀਡਰਸ਼ਿਪ ਨੇ ਦਿੱਲੀ ਦਾ ਸਾਥ ਦੇ ਕੇ ਉਹਨਾਂ ਨੂੰ ਕਢਾਇਆ। ਹੁਣ ਚੋਣਾਂ ਦੇ ਵਿੱਚ ਜਦੋਂ ਹਾਰ ਗਏ ਆ ਤਾਂ ਹੁਣ ਉਹ ਗੱਲ ਇਹੋ ਕਹਿਣ ਡਿਆ ਵੀ ਸਾਨੂੰ ਦਿੱਲੀ ਨੇ ਹਰਾਤਾ। ਕੀ ਹੁਣੇ ਸੁੱਚਾ ਸਿੰਘ ਦੇ ਬਿਆਨ ਦੀ ਪ੍ਰੋੜ ਤਾਂ ਨਹੀਂ ਕਰ ਰਹੇ ਜੀ? ਇਹ ਪੁੱਛਣਾ ਹੈ ਪੰਨੂ ਸਾਹਿਬ। ਥੈਂਕ ਯੂ। ਕੋ ਹੁਣ ਬਿਆਨੀ ਦਾ ਜਿਹੜੇ ਉਹ ਹੋ ਹੀ ਜਾ ਰਹੇ ਨੇ, ਇਹ ਤਾਂ ਹੁਣ ਡਿਪੈਂਡ ਸਾਰਾ ਕੁਝ ਦਿੱਲੀ ਦੀ ਲੀਡਰਸ਼ਿਪ ਦੇ ਉੱਤੇ ਆ ਜੀ, ਕਿ ਪੰਜਾਬ ਦੀ ਲੀਡਰਸ਼ਿਪ ਜਿਹੜੀ ਆ ਜੀ ਉਹਨੂੰ ਉਹ ਠੰਡਿਆਂ ਕਿਵੇਂ ਜਿਹੜਾ ਜੀ ਉਹ ਕਰਦੇ ਨੇ। ਜੇ ਨਹੀਂ ਠੰਡਿਆਂ ਕਰਦੇ ਤਾਂ ਫਿਰ ਇਹਦੇ ਇੰਪੈਕਟ ਜਿਹੜੇ ਆ ਜੀ ਉਹ ਪਾਰਟੀ ਦੇ ਉੱਤੇ ਕੀ ਪੈਂਦੇ ਨੇ। ਕਿਉਂਕਿ ਇੱਕ ਗੱਲ ਤਾਂ ਹੈਗੀ ਆ ਨਾ ਕਿ ਪੰਜਾਬ ਦੇ ਵਿੱਚ ਇੱਕ ਰਾਹ ਤਾਂ ਖੁੱਲ੍ਹ ਗਿਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਉਹਨਾਂ ਤੋਂ ਇਲਾਵਾ ਕੋਈ ਨਾ ਕੋਈ ਪਾਰਟੀ ਸ਼ਾਇਦ ਜਿਹੜੀ ਉਹ ਜਨਮ ਲੈਂਦੀ ਰਹੂਗੀ। ਹੋ ਸਕਦਾ ਇਸ ਪਾਸੇ ਵੱਲ ਨੂੰ ਗੱਲ ਨਾ ਤੁਰ ਪਏ ਆਉਂਦੇ ਦਿਨਾਂ 'ਚ ਜੀ। ਲਖਵਿੰਦਰ ਕੌਸ਼ਿਕ ਜੀ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਮੈਡਮ। ਸਤਿ ਸ਼੍ਰੀ ਅਕਾਲ। ਮੇਰਾ ਕਹਿਣਾ ਇਹ ਹੈ ਜੀ ਵੀ ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਵੋਟਾਂ ਪਈਆਂ ਨੇ, ਉਹ ਪੰਜਾਬ ਦੇ ਲੋਕਾਂ ਨੇ ਹੀ ਪਾਈਆਂ ਨੇ, ਕਿਸੇ ਨੇ ਦਿੱਲੀ, ਹਰਿਆਣਾ ਜਾਂ ਬਿਹਾਰ ਤੋਂ ਆ ਕੇ ਤਾਂ ਪਾਈਆਂ ਨਹੀਂ ਹੈਗੀਆਂ। ਪੰਜਾਬ ਦੇ ਲੋਕਾਂ ਨੂੰ ਜੋ ਵਧੀਆ ਲੱਗਦਾ ਸੀ ਉਹਨਾਂ ਨੇ ਕੀਤਾ। ਆਮ ਆਦਮੀ ਪਾਰਟੀ ਦੇ ਜਿੰਨੇ ਵੀ ਨੁਮਾਇੰਦੇ ਨੇ ਇਹਨਾਂ ਨੂੰ ਸਰਕਾਰ ਨੂੰ ਮੂਹਰੇ ਲਾ ਕੇ ਮਤਲਬ ਚੱਲਣਾ ਚਾਹੀਦਾ। ਵੀ ਇਹ ਨਹੀਂ ਹੈਗਾ ਵੀ ਗੱਲ ਤੇ ਆਪਾਂ ਵਾਕਆਊਟ ਕਰੀ ਜਾਓ, ਉਹ ਕਰੀ ਜਾਓ। ਉਹ ਆਪ ਦੀ ਜ਼ਿੰਮੇਵਾਰੀ ਤੋਂ ਭੱਜਣ ਵਾਲਾ ਕੰਮ ਲੱਗਣ ਲੱਗ ਜਾਂਦਾ ਹੁਣ, ਕਿਉਂਕਿ ਉਹਦੇ ਵਿੱਚ ਬਹੁਮਤ ਦੇ ਵਿੱਚ ਹੈਗੇ ਨੇ। ਤੇ ਦੂਸਰਾ ਸਰ ਮੇਰਾ ਇਹ ਸੀਗਾ ਵੀ ਜਿਸ ਤਰ੍ਹਾਂ ਔਰਬਿਟ ਵਾਲਿਆਂ ਦੀਆਂ ਇੰਡੋ ਕੈਨੇਡੀਅਨ ਬੱਸਾਂ ਜਿਹੜੀਆਂ ਪੰਜਾਬ ਤੋਂ ਦਿੱਲੀ ਨੂੰ ਹਰ 2 ਘੰਟੇ ਬਾਅਦ ਚੱਲਦੀ ਸੀ, ਕੀ ਉਹਨਾਂ ਦੇ ਵਿੱਚੋਂ ਵੀ ਕਈਆਂ ਦੇ ਪਰਮਿਟ ਰੱਦ ਹੋਏ ਨੇ? ਥੈਂਕ ਯੂ ਜੀ, ਆਫ ਈਅਰ ਸੁਣ ਲਿਆ। ਥੈਂਕ ਯੂ। ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਜੀ। ਜਿਹੜੀ ਤੁਸੀਂ ਪਹਿਲੀ ਗੱਲ ਕਹੀ ਆ, ਮੈਂ ਪਹਿਲਾਂ ਵੀ ਇਹ ਗੱਲ ਕਹੀ ਆ ਕਿ ਰਿਸਪੌਂਸਿਬਿਲਿਟੀ ਸਰਕਾਰ ਨਾਲੋਂ ਵੀ ਵੱਧ ਵਿਰੋਧੀ ਧਿਰ ਦੇ ਉੱਤੇ ਆ ਜੀ। ਸਿਰਫ ਵਾਕਆਊਟ ਹੱਲ ਨਹੀਂ ਹੈਗਾ ਜੀ। ਮੈਂ ਇਹ ਜ਼ੋਰਦਾਰ ਹਮਾਇਤੀ ਹਾਂ ਜੀ ਤੁਹਾਡੀ ਇਸ ਗੱਲ ਦਾ। ਸਿਰਫ ਵਾਕਆਊਟ ਹੱਲ ਨਹੀਂ ਗਾ। ਐਕਸੈਪਟ ਕਰੋ ਕਿ ਸਰਕਾਰ ਜਿਹੜੀ ਆ ਜੀ ਉਹ ਆ ਗਈ ਹੈ ਤੇ ਉਹਨਾਂ ਨੂੰ ਕੰਮ ਕਰਨ ਦਿਓ। ਨਹੀਂ ਕਰੂਗੀ ਤਾਂ ਤੁਹਾਡੀ ਰਿਸਪੌਂਸਿਬਿਲਿਟੀ ਜਿਹੜੀ ਆ ਜੀ ਉਹ ਬਣਦੀ ਆ ਉਹਨਾਂ ਨੂੰ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਉਹ ਯਾਦ ਕਰਾਉਣੀ। ਨਹੀਂ, ਜਿਹੜੇ ਰੂਟ ਪਰਮਿਟ ਜਿਹੜੇ ਰੱਦ ਹੋਏ ਆ ਉਹਨਾਂ ਦੇ ਵਿੱਚ ਜਿਹੜੀਆਂ ਦਿੱਲੀ ਨੂੰ ਚੱਲਦੀਆਂ ਬੱਸਾਂ ਨੇ ਇੰਡੋ ਕੈਨੇਡੀਅਨ ਵਾਲੀਆਂ, ਉਹ ਸ਼ਾਮਲ ਨਹੀਂ ਹੈ ਜੀ। ਜੀ ਅੱਗੇ ਜੁੜੇ ਨੇ ਹਰਵਿੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਆਮ ਆਦਮੀ ਪਾਰਟੀ ਦੇ ਹਾਰ ਦੇ ਕਾਰਨ ਤਾਂ ਜੀ ਹੋਰ ਵੀ ਬਹੁਤ ਰਹੇ ਹੋਣਗੇ, ਪਰ ਮੈਨੂੰ ਲੱਗਦਾ ਜੀ ਜਿਹੜਾ ਮੁੱਖ ਕਾਰਨ ਹੈਗਾ ਜੀ ਮੁੱਖ ਮੰਤਰੀ ਦਾ ਜਿਹੜਾ ਚਿਹਰਾ ਨਹੀਂ ਐਲਾਨਣਾ, ਤੇ ਉਹ ਵੀ ਕਾਰਨ ਹੈਗਾ ਜੀ। ਇੱਕ ਤੇ ਤੁਹਾਨੂੰ ਨਹੀਂ ਲੱਗਦਾ, ਮੈਂ ਸੁਣਨ ਵਿੱਚ ਆਈ ਹੈ ਜੀ ਗੱਲ ਇੱਕ ਵੀ ਜਿਵੇਂ ਹੁਣ ਭਾਜਪਾ ਨੇ ਯੋਗੀ ਨੂੰ ਬਣਾਇਆ ਹੈਗਾ ਮੁੱਖ ਮੰਤਰੀ, ਚੋਣ ਨਹੀਂ ਲੜਿਆ ਗਿਆ ਕੋਈ MLA ਦੀ, ਤੇ ਇਹ ਕਹਿੰਦੇ ਜੀ ਵੀ ਸੰਜੇ ਸਿੰਘ ਨੂੰ ਮੁੱਖ ਮੰਤਰੀ ਬਣਾਉਣ ਨੂੰ ਕਰਦੇ ਸੀਗੇ। ਤੇ ਕੀ ਤੁਹਾਨੂੰ ਲੱਗਦਾ ਜੀ ਇਹ ਗੱਲ ਹੋ ਸਕਦੀ ਸੀ ਜਾਂ ਹੈਗੀ ਆ, ਜਾਂ ਤੁਹਾਨੂੰ ਕਿਵੇਂ ਲੱਗਦਾ ਜੀ? ਥੈਂਕ ਯੂ। ਜੀ ਹੁਣ ਸਾਰਾ ਕੁਝ ਹੋ ਗਿਆ, ਇਸ ਕਰਕੇ ਪੋਸੀਬਿਲਿਟੀ ਤਾਂ ਕਿਸੇ ਵੀ ਗੱਲ ਦੀ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਹੈ ਕਿ ਪੋਸੀਬਿਲਿਟੀ ਆ ਜਿਹੜੀ ਹੋ ਸਕਦੀ ਆ। ਇਹ ਕੋਈ ਨਾ ਕੋਈ ਰੀਜ਼ਨ ਤਾਂ ਰਿਹਾ ਹੋਊਗਾ ਨਾ ਕਿ ਉਹਨਾਂ ਨੇ ਕਿਉਂ ਨਹੀਂ ਜਿਹੜਾ ਜੀ ਕਿਸੇ ਵੀ ਮੁੱਖ ਮੰਤਰੀ ਨੂੰ ਉਭਾਰਿਆ। ਜਦੋਂ ਕਿ ਜੇ ਪਾਰਟੀ ਗੋਆ ਦੇ ਵਿੱਚ ਚੋਣ ਲੜਦੀ ਹੈ ਤੇ ਉੱਥੇ ਪਹਿਲੇ ਦਿਨੋਂ ਹੀ ਮੁੱਖ ਮੰਤਰੀ ਦਾ ਚਿਹਰਾ ਐਲਾਨ ਦਿੱਤਾ ਜਾਂਦਾ, ਜਿੱਥੇ ਚਾਂਸਸ ਘੱਟ ਸੀਗੇ ਸਰਕਾਰ ਦੇ ਆਉਣ ਦੇ, ਜਿੱਥੇ ਸਰਕਾਰ ਆਉਣ ਦੇ ਚਾਂਸ ਸੀਗੇ, ਉੱਥੇ ਇਹ ਚਿਹਰਾ ਜਿਹੜਾ ਜੀ ਉਹ ਕਿਉਂ ਨਹੀਂ ਉਭਾਰਿਆ ਗਿਆ। ਹੋ ਸਕਦਾ ਕੁਛ ਨਾ ਕੁਛ ਪਿੱਛੇ ਜਿਹੜਾ ਜੀ ਬਿਹਾਈਂਡ ਦੀ ਸੀਨ ਹੋਵੇ, ਕਿਹਾ ਜਾ ਸਕਦਾ। ਪਰ ਇਹ ਗੱਲਾਂ ਤਾਂ ਤੁਸੀਂ ਇਹ ਕਹਿ ਲਓ ਕਿ ਲੰਘ ਗਿਆ ਜਿਹੜਾ ਸੱਪ ਆ ਜੀ, ਉਹਦੀ ਲਕੀਰ ਉਹਨੂੰ ਪਿੱਟੀ ਜਾਣ ਵਾਲੀਆਂ ਨੇ ਜੀ। ਜਸਪਾਲ ਸਿੰਘ ਜੀ। ਜਸਪਾਲ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਭਾਈ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਈ ਜੀ ਤੁਸੀਂ ਕਹਿੰਦੇ ਹੋ ਵੀ ਮਨਪ੍ਰੀਤ ਸੱਚੀ ਗੁੱਸੇ ਹੋ ਕੇ ਗਿਆ, ਜਾਂ ਜਿੱਦਾਂ ਵੀ ਕੈਪਟਨ ਨੇ ਜਿਹੜਾ ਇਹ ਬਾਦਲਾਂ ਦਾ ਬੰਦਾ ਹੀ ਲੱਗਦਾ ਮੈਨੂੰ ਤਾਂ ਏਦਾਂ, ਇਹਦੇ ਬਾਰੇ ਦੱਸੋਗੇ ਮਾੜਾ ਜਿਹਾ? ਥੈਂਕ ਯੂ। ਇਸ ਤਰ੍ਹਾਂ ਜੀ ਇਹ ਗੱਲ ਪਹਿਲਾਂ ਵੀ ਚੱਲਦੀ ਰਹੀ ਆ
ਕਿ ਉਹ ਆਪਣਾ ਨਾਮ ਜਿਹੜਾ ਮਨਪ੍ਰੀਤ ਸਿੰਘ ਢਿੱਲੋਂ ਵਰਤਿਆ ਕਰਨ। ਲੋਕਾਂ ਨੂੰ ਨਾ ਐਕਚੁਅਲੀ ਉਹ ਚਿੜ ਹੋ ਗਈ, ਉਸ ਨਾਂ ਤੋਂ ਚਿੜ ਹੋ ਗਈ। ਤੋ ਇਸ ਕਰਕੇ ਮੇਰਾ ਖਿਆਲ ਇਸ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ। ਦੇਖੋ ਕੀ ਕਿਹਾ ਜਾ ਸਕਦਾ ਹੈ ਕਿ ਕਿਸੇ ਦੇ ਮਨ ਦੇ ਵਿੱਚ ਕੀ ਆ, ਪਰ ਇੰਨਾ ਤਾਂ ਹੈ ਨਾ ਕਿ ਉਹਨੇ ਬਨਵਾਸ ਤਾਂ ਭੋਗਿਆ ਤਕਰੀਬਨ 10 ਸਾਲ, ਤੁਸੀਂ ਕਹਿ ਲਓ 10 ਸਾਲ ਦੇ ਨੇੜੇ ਤੇੜੇ ਤਾਂ ਕਹਿ ਹੀ ਲਓ ਨਾ। ਜਿਹੜੀ ਪਿਛਲੀ ਤੋਂ ਪਿਛਲੀ ਸਰਕਾਰ ਸੀ ਉਹਦੇ ਥੋੜੇ ਸਮੇਂ ਬਾਅਦ ਹੀ ਉਹਨੂੰ ਬਾਹਰ ਜਾਣਾ ਪੈ ਗਿਆ, ਫਿਰ ਉਹਨੂੰ PPP ਜਿਹੜੀ ਹੈ ਜੀ ਉਹ ਬਣਾਉਣੀ ਪੈ ਗਈ। ਕੁਝ ਲੋਕ ਇਹ ਕਹਿੰਦੇ ਆ ਕਿ PPP ਜਿਹੜੀ ਸੀਗੀ ਜੀ ਉਹ ਵਜ੍ਹਾ ਬਣ ਗਈ ਅਕਾਲੀ ਦਲ ਦੀ ਸਰਕਾਰ ਰਿਪੀਟ ਹੋਣ ਦੀ। ਤੋਂ ਲੋਕੀ ਤਾਂ ਕਰਕੇ ਥੋੜਾ ਸ਼ੱਕ ਜਿਹੜਾ ਉਹ ਕਰਦੇ ਨੇ। ਪਰ ਸ਼ੱਕੀ ਮੇਰਾ ਖਿਆਲ ਮਨਪ੍ਰੀਤ ਸਿੰਘ ਬਾਦਲ ਹੋਰੀ ਨਹੀਂ, ਸ਼ੱਕੀ ਬਾਦਲ ਜਿਹੜਾ ਨਾ ਜੀ ਉਹ ਲਫ਼ਜ਼ ਹੈ। ਸੋ ਇਸ ਕਰਕੇ ਲੋਕਾਂ ਨੂੰ ਚਿੜ ਹੈ ਉਸ ਲਫ਼ਜ਼ ਤੋਂ, ਤਾਂ ਕਰਕੇ ਇੱਦਾਂ ਦੀਆਂ ਗੱਲਾਂ ਜਿਹੜੀਆਂ ਜੀ ਉਹ ਨਿਕਲ ਰਹੀਆਂ ਨੇ। ਨਹੀਂ ਤਾਂ ਅਦਰਵਾਈਜ਼ ਦੇਖੋ ਸੁਹਿਰਦ ਵਿਅਕਤੀ ਵਜੋਂ ਜਾਣੇ ਜਾਂਦੇ ਨੇ। ਲੈਟਸ ਸੀ ਇਸ ਵਾਰੀ ਉਹਨਾਂ ਦੀ ਕਾਰਗੁਜ਼ਾਰੀ ਉਹਨਾਂ ਨੂੰ ਫ੍ਰੀ ਹੈਂਡ ਦਿੱਤਾ ਜਾਂਦਾ। ਜੇ ਉਹ ਫ੍ਰੀ ਹੈਂਡ ਦਿੱਤਾ ਜਾਂਦਾ ਤੇ ਇਹ ਖਜ਼ਾਨੇ ਨੂੰ ਕਿਵੇਂ ਜਿਹੜਾ ਜੀ ਉਹ ਚਲਾਉਂਦੇ ਨੇ। ਇਸ ਵੇਲੇ ਹਾਲ ਦੀ ਘੜੀ ਤਾਂ ਉਹ ਖਾਲੀ ਖਜ਼ਾਨਾ ਮੰਤਰੀ ਨੇ ਜੀ। ਬਿਲਕੁਲ ਜੀ। ਤੇ SP ਸਿੰਘ ਪਰਮਾਰ। ਸਤਿ ਸ਼੍ਰੀ ਅਕਾਲ ਤੁਹਾਨੂੰ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਵੀਰ ਜੀ ਮੈਂ ਸਵਾਲ ਕਰਨਾ ਸੀਗਾ ਵੀ ਕੋਈ ਏਦਾਂ ਦਾ ਲਾ ਹੈ ਵੀ ਜਿਹੜਾ ਪਤਾ ਲਾਇਆ ਜਾ ਸਕੇ ਵੀ ਪਹਿਲਾਂ ਤਾਂ ਬਾਦਲ ਦਾ ਸੁਣਦੇ ਸੀ ਵੀ ਦਿੱਲੀ ਚੋਣਾਂ ਤੋਂ ਡਰਦੇ ਹੋਏ ਵੀ ਇਹ ਅਮਰੀਕਾ ਚਲੇਗੀ। ਜਦੋਂ ਵਾਪਸ ਆਏ ਤਾਂ ਜਿਹੜਾ ਪੰਜਾਬ ਪਹਿਲਾਂ ਹੀ ਕਰਜ਼ੇ ਥੱਲੇ ਡੁੱਬਿਆ ਸੀ ਉਹਨੂੰ 4.25 ਕਰੋੜ ਰੁਪਏ ਦਾ ਕਹਿੰਦੇ ਬਿੱਲ ਫੜਾਤਾ ਆਪਣੇ ਚੈੱਕਅਪ ਦਾ। ਇਹਨੂੰ ਕਿਹੜੀ ਬਿਮਾਰੀ ਸੀਗੀ ਜਿਹੜੀ ਕਿ ਇਹ ਇੰਡੀਆ ਵਿੱਚ ਜਾਂ ਪੰਜਾਬ ਦੇ ਵਿੱਚ ਉਹਦਾ ਇਲਾਜ ਨਹੀਂ ਸੀ ਕਰਵਾ ਸਕਦਾ ਤੇ ਇਹਨੂੰ ਆਪਣੇ ਪੰਜਾਬ ਦੇ ਡਾਕਟਰਾਂ ਦੇ ਭਰੋਸਾ ਨਹੀਂ ਸੀ ਤੇ ਵੀ ਇਹਨੇ ਇੱਕ ਤਰ੍ਹਾਂ ਦੇ ਜਿਹੜੇ ਪੰਜਾਬ ਦੇ ਵਿੱਚ ਡਾਕਟਰ ਬੈਠੇ ਨੇ ਜਾ ਕੇ। ਮੈਂ ਤਾਂ ਹੁਣ ਚੱਲ ਅਮਰੀਕਾ ਦੇ ਬੋਲਦਾ, ਮੈਂ ਇੱਥੇ ਕਈ ਵਾਰ ਸੰਗਤ ਨੂੰ ਮਿਲਦੇ ਆ ਤਾਂ ਇਹ ਕਹਿੰਦੇ ਨੇ ਜੀ ਇਹ ਡਾਕਟਰੀ ਦੀ ਪੜ੍ਹਾਈ ਕਰਾਉਣੀ ਉਹ ਤਾਂ ਕਹਿੰਦੇ ਜੀ ਇੰਡੀਆ ਤੋਂ ਕਰਾਉਂਦੇ ਆ ਅਸੀਂ ਵੀ ਉੱਥੇ ਜ਼ਿਆਦਾ ਵਧੀਆ ਪੜ੍ਹਾਈ ਹੈਗੀ ਆ। ਇਹਨੇ ਫਿਰ ਜਾਂਦੇ ਨੇ 4.25 ਕਰੋੜ ਦਾ, ਮੈਨੂੰ ਸੋਸ਼ਲ ਮੀਡੀਆ ਤੋਂ ਪਤਾ ਲੱਗਿਆ ਸੀ ਵੀ 4.25 ਕਰੋੜ ਦਾ ਬਿੱਲ ਇਹਨੇ ਦਿੱਤਾ ਆਪਣੇ ਚੈੱਕਅਪ ਦਾ। ਵੀ ਇਹ ਕੋਈ ਏਦਾਂ ਦਾ ਲਾ ਹੈ ਵੀ ਜਿਹੜਾ ਪੁੱਛਿਆ ਜਾਵੇ। ਥੈਂਕ ਯੂ। ਤੋ ਇਹ ਗੱਲਾਂ ਬਿਲਕੁਲ ਅੱਜ ਦੀ ਜਿਹੜੀ ਇੱਕ ਚੰਦ ਸਿੰਘ ਚੋਪੜਾ ਜਿਨ੍ਹਾਂ ਦੇ ਇਲਾਜ ਦੇ 14,000 ਤੇ 19,000 ਦੇ ਬਿੱਲ ਨੇ ਜੀ ਦੋ, ਉਹ ਕਲੀਅਰ ਨਹੀਂ ਹੋ ਰਹੇ। ਉਹਨਾਂ ਨੇ ਵੀ ਸਵਾਲ ਤਾਂ ਇਹੀ ਖੜਾ ਕੀਤਾ ਨਾ ਕਿ ਕਰੋੜਾਂ ਰੁਪਏ ਦਾ ਬਿੱਲ ਉਹ ਹੱਥੋਂ ਹੱਥੀ ਪਾਸ ਹੋ ਗਿਆ। ਇਹ ਕਿਵੇਂ ਜਿਹੜਾ ਸੀਗਾ ਹੋ ਗਿਆ? ਬਿਲਕੁਲ ਇਹ ਦਰੁਸਤ ਹੈ। ਇਹ RTI ਦੀ ਜਾਣਕਾਰੀ ਸੀਗੀ ਜੀ, ਰਾਈਟ ਟੂ ਇਨਫੋਰਮੇਸ਼ਨ ਐਕਟ ਦੀ, ਜਿਹਦੇ ਵਿੱਚ ਇਹ ਸਾਹਮਣੇ ਆਇਆ ਕਿ ਇੰਨੇ ਉਹਨਾਂ ਨੇ ਬਿੱਲ ਤੇ ਸੀਗਾ। ਬਿਮਾਰੀ ਕੀ ਆ? ਜਦੋਂ ਬਿਮਾਰੀ ਪੈਸੇ ਇਕੱਠੇ ਕਰਨ ਦੀ ਹੋਵੇ ਤਾਂ ਫਿਰ ਉੱਥੇ ਇਲਾਜ ਉਹਦਾ ਹੈ ਹੀ ਕੋਈ ਨਹੀਂ। ਇਲਾਜ ਹੈਗਾ ਵੀ ਕੋਈ? ਮੈਨੂੰ ਨਹੀਂ ਲੱਗਦਾ ਕੋਈ ਉਹਦਾ ਇਲਾਜ ਹੈਗਾ ਜੀ। ਪੰਮਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ? ਹਾਂਜੀ ਮੇਰਾ ਕੁਐਸਚਨ ਇਹ ਸੀਗਾ ਜੀ, ਪੰਨੂ ਸਾਹਿਬ ਹੁਣੀ ਪਹਿਲੋਂ ਹੋਣ ਵਾਲੇ ਪਹਿਲੋਂ ਥੋੜਾ ਚਿਰ ਹੋਇਆ ਪਹਿਲੋਂ ਦੱਸ ਕੇ ਗਏ ਵੀ ਜੇ ਨਸ਼ਾ ਰੋਕਣਾ ਤੇ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਪਊਗਾ ਕਿ ਜਿਹੜੇ ਪੰਜਾਬ ਦੇ ਥਾਣੇ ਆ ਜੀ ਤੇ ਪੁਲਿਸ ਵਾਲੇ ਉਹਨਾਂ ਨੂੰ ਪਤਾ ਨਹੀਂਗਾ ਵੀ ਕਿੱਥੇ ਕਿੱਥੇ ਨਸ਼ਾ ਵਿਕਦਾ। ਇਹ ਬੈਟਰ ਜਾਣਦੇ ਆ ਜੀ। ਥੈਂਕ ਯੂ ਵੈਰੀ ਮਚ। ਨਹੀਂ ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ, ਉਹਨਾਂ ਨੂੰ ਪੁਲਿਸ ਵਾਲਿਆਂ ਨੂੰ ਸਭ ਪਤਾ ਜੀ। ਮੈਂ ਕੱਲ ਗੱਲ ਕੀਤੀ ਸੀਗੀ ਸ਼ੇਅਰ ਕਿ ਜਿਹੜੇ ਪੁਲਿਸ ਵਾਲੇ ਨੇ ਉਹਨਾਂ ਨੇ ਭਜਾ ਦਿੱਤੇ ਆ ਜੀ ਜਿਹੜੇ ਤਸਕਰ ਨੇ ਬਹੁਤੇ। ਉਹਨਾਂ ਨੂੰ ਇਹ ਕਹਿਤਾ ਕਿ ਸਾਡੇ ਤੋਂ ਬਹੁਤੀ ਤੁਹਾਡੀ ਮਦਦ ਨਹੀਂ ਹੁਣ ਕੀਤੀ ਜਾਣੀ ਕਿਉਂਕਿ ਉਹ ਰਲੇ ਹੋਏ ਨੇ। ਪਰ ਇਉਂ ਹੁੰਦਾ ਹੈ ਕਿ ਜਦੋਂ ਤੁਸੀਂ ਸ਼ਮੂਲੀਅਤ ਕਰਾਉਂਦੇ ਹੋ ਨਾ ਦੀ ਲੋਕਾਂ ਦੀ, ਉਹ ਲੋਕ ਮੁਹਿੰਮ ਬਣ ਜਾਂਦੀ ਆ। ਜਿਹੜੀ ਹਮੇਸ਼ਾ ਜਿਹੜੀ ਏਦਾਂ ਦੀ ਚੀਜ਼ ਉਹ ਸਫਲ ਹੋਈ ਆ ਜਿਹਦੇ ਵਿੱਚ ਲੋਕ ਜਿਹੜਾ ਜੀ ਉਹ ਸਾਥ ਦੇਣ, ਲੋਕਾਂ ਨੂੰ ਲੱਗੇ ਕਿ ਸਾਡੀ ਲੜਾਈ ਹੈ ਜੀ। ਇਸ ਕਰਕੇ ਲੋਕਾਂ ਦੀ ਸ਼ਮੂਲੀਅਤ ਜਿਹੜੀ ਜ਼ਰੂਰੀ ਹੈ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਜੀ। ਪੁਲਿਸ ਵਾਲਿਆਂ ਨੂੰ ਪਤਾ ਹੈ, ਕਿਹਨੂੰ ਨਹੀਂ ਪਤਾ ਕਿ ਕੌਣ ਵੇਚਦਾ ਜੀ, ਸਭ ਨੂੰ ਪਤਾ ਹੈ। ਉਹ ਇੱਕ ਚੁਟਕਲੇ ਦੇ ਰੂਪ ਦੇ ਵਿੱਚ ਸੁਣਾਉਂਦੇ ਹੁੰਦੇ ਆ ਨਾ ਵੀ ਇੱਕ ਮੁਲਕ ਦੀ ਪੁਲਿਸ ਕਹਿੰਦੀ ਸੀ ਵੀ ਕਤਲ ਹੋ ਗਏ ਅਸੀਂ ਇੰਨੇ ਚਿਰ ਚ ਲੱਭ ਲੈਂਦੇ, ਇੰਨੇ ਚਿਰ ਤੋਂ ਸਾਡੇ ਵਾਲੇ ਕਹਿੰਦੇ ਸੀ ਸਾਨੂੰ ਪਹਿਲਾਂ ਹੀ ਪਤਾ ਹੁੰਦਾ। ਸੋ ਪਤਾ ਤਾਂ ਹੈਗਾ ਜੀ ਪੁਲਿਸ ਨੂੰ, ਪਰ ਲੋਕ ਮੁਹਿੰਮ ਬਣਾਉਣੀ ਜਿਹੜੀ ਹੈ ਜੀ ਉਹ ਜ਼ਰੂਰੀ ਆ ਤਾਂ ਕਿ ਲੋਕਾਂ ਨੂੰ ਇਉਂ ਲੱਗੇ ਅਸੀਂ ਵੀ ਇਹਦੇ ਵਿੱਚ ਜਿਹੜਾ ਜੀ ਉਹ ਸ਼ਾਮਲ ਹੈਗੇ ਆ। ਤੇ ਦੂਜੀ ਗੱਲ ਹੈ ਜਿਹੜੀ ਇਨਫੋਰਮੇਸ਼ਨ ਲੋਕਾਂ ਕੋਲੇ ਹੁੰਦੀ ਹੈ ਨਾ ਜੀ ਉਹ ਗਰਾਊਂਡ ਲੈਵਲ ਦੀ ਹੁੰਦੀ ਹੈ। ਤੇ ਜਦੋਂ ਉੱਤੇ ਸੁਹਿਰਦ ਕੋਈ ਆਫੀਸਰ ਜਿਹੜਾ ਜੀ ਉਹ ਲੱਗ ਜਾਵੇ ਉਹਦੇ ਗੱਲ ਤੱਕ ਮੇਰਾ ਖਿਆਲ ਅੱਜ ਤਾਂ ਜਿਹੜੀ ਹੈ ਜੀ ਸੋਸ਼ਲ ਮੀਡੀਆ ਦਾ ਸਹਾਰਾ ਜ਼ਰੂਰ ਲੈਣਾ ਚਾਹੀਦਾ। ਪੁਲਿਸ ਜਿਹੜੀ ਹੈ ਇੱਕ ਪੇਜ ਇਹੋ ਜਿਹਾ ਸੈਟਅਪ ਕਰਦੇ ਆ STF ਕਿ ਇਹਦੇ ਉੱਤੇ ਜਿਹੜਾ ਜੀ ਕੋਈ ਬੰਦਾ ਆ ਕੇ ਇਨਬਾਕਸ ਦੇ ਵਿੱਚ ਉਹਨਾਂ ਨੂੰ ਦੱਸ ਦੇਵੇ, ਫੋਨ ਵੀ ਜਿਹੜਾ ਜੀ ਉਹ ਨਾ ਕਰਨਾ ਪਏ। ਇਹਨਾਂ ਚੀਜ਼ਾਂ ਦਾ ਸਹਾਰਾ ਕਿਉਂ ਨਾ ਜਿਹੜਾ ਜੀ ਉਹ ਲਿਆ ਜਾਵੇ। ਲੋਕ ਦੱਸਣਗੇ, ਜਦੋਂ ਲੋਕ ਦੱਸਣਗੇ ਇੱਕ ਤੋਂ ਵੱਧ ਲੋਕ ਜਿਹੜੇ ਆ ਜੀ ਓਪਨਲੀ ਨਾਂ ਜਿਹੜਾ ਉਹਨਾਂ ਲੋਕਾਂ ਦਾ ਲੈਣਗੇ। ਇੱਕ ਤੁਹਾਨੂੰ ਯਾਦ ਹੋਣਾ ਬਟਾਲੇ ਦੇ ਖੇਤਰ ਦੇ ਵਿੱਚ ਇੱਕ ਬੰਦੇ ਨੇ ਬੋਰਡ ਲਵਾਏ ਸੀਗੇ ਕੁਝ ਸਮਾਂ ਪਹਿਲਾਂ ਕਿ ਆਹ ਬੰਦੇ ਇੱਥੇ ਤਸਕਰ ਨੇ। ਇਹੋ ਜਿਹੇ ਲੋਕ ਜਿਹੜੇ ਪਿੰਡਾਂ ਦੇ ਵਿੱਚ ਜਿਹੜੇ ਨੌਜਵਾਨ
ਵਿਰੋਧ ਕਰਦੇ ਨੇ ਇਹਨਾਂ ਨਸ਼ਾ ਤਸਕਰਾਂ ਦਾ, ਆਪਣੇ ਪਿੰਡਾਂ ਦੇ ਉੱਤੇ ਮੁਸੀਬਤਾਂ ਝੱਲ ਕੇ ਵੀ ਉਹਨਾਂ ਨੇ ਵਿਰੋਧ ਕੀਤਾ। ਉਹਨਾਂ ਮੁੰਡਿਆਂ ਨੂੰ ਨਾਲ ਜਿਹੜਾ ਜੀ ਉਹ ਲਿਆ ਜਾਣਾ ਚਾਹੀਦਾ, ਇਸ ਕਰਕੇ ਕਿ ਲੋਕਾਂ ਨੂੰ ਲੱਗੇ ਕਿ ਸਾਡੀ ਖਾਤਰ ਪੁਲਿਸ ਦੇ ਆਫੀਸਰ ਜਿਹੜੇ ਆ ਜੀ ਉਹ ਲੜ ਰਹੇ ਆ। ਇਹ ਫੇਰ ਸਫਲ ਹੋਊਗਾ ਜੀ। ਇੰਦਰਜੀਤ ਸਿੰਘ ਜੀ। ਹਾਂਜੀ ਭੈਣ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ ਹੁਣਾਂ ਨੂੰ ਵੀ ਸਤਿ ਸ਼੍ਰੀ ਅਕਾਲ। ਤੇ ਹਾਂਜੀ ਆਪਾਂ ਥੋੜੀ ਜਿਹੀ ਇਹਦੇ ਬਾਰੇ ਪੁਆਇੰਟ ਤੇ ਗੱਲ ਕਰਾਂਗੇ। ਜੇ ਸੁੱਚਾ ਸਿੰਘ ਛੋਟੇ ਪੁਰਾਣਾ ਨੂੰ ਇਹਨਾਂ ਨੇ ਪਾਰਟੀ ਚੋਂ ਕੱਢਿਆ ਸੀਗਾ, ਅਸਲੀ ਕਾਰੀਗਰ ਤਾਂ ਉਹੀ ਹੈ ਨਾ ਜੀ ਭਾਜੀ, ਵੀ ਜਿਹੜਾ ਦੇਖੋ ਜਿਹੜੇ ਸਾਫਤੀ ਇੱਟ ਹੈ ਕਿ ਟੋਟੀ ਇੱਟ ਹੈ, ਜੇ ਇੱਟ ਟੁੱਟ ਗਈ ਹੈ ਤਾਂ ਉਹਨੂੰ ਕਿਤੇ ਖੋਰੀ ਦੀ ਜਗ੍ਹਾ ਤੇ ਵਰਤ ਲਿਆ ਜਾਂਦਾ ਹੈ ਤਾਂ ਉਹਨੂੰ ਵਧੀਆ ਰਹਿੰਦਾ। ਸੁੱਚਾ ਸਿੰਘ ਛੋਟਾਪੁਰ ਜੇ ਦਾਗੀ ਲੱਗਦਾ ਸੀ ਇਹਨਾਂ ਨੂੰ, ਜੇ ਇਹ ਗੱਲ ਸੀਗੀ ਤਾਂ ਉਹਨਾਂ ਨੂੰ ਇਹ ਜਿਵੇਂ ਹੁਣ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਭਗਵੰਤ ਮਾਨ ਜੀ ਨੂੰ ਖੜਾ ਕੀਤਾ ਹੈਗਾ ਤੇ ਮਾਨ ਸਾਹਿਬ ਨੂੰ, ਜਾਂ ਇਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਦੇ ਅਗੇਂਸਟ ਉਹਨਾਂ ਨੂੰ ਖੜਾ ਕੀਤਾ, ਤੇ ਇਹਨੂੰ ਇੱਥੇ ਇਹਦੇ ਸਾਥ ਖੜਾ ਕਰ ਦਿਓ ਜਿੱਥੇ ਜਿੱਤੇ ਨਾ ਸਕੇ, ਨਾ ਅਗਲੇ ਦੀ ਵੋਟਾਂ ਤੋੜ ਦੂਗਾ ਤੇ ਨਾਲੇ ਮਸਲਾ ਇਹਨਾਂ ਦਾ ਹੱਲ ਹੋ ਜਾਂਦਾ। ਵੀ ਇਹ ਬੰਦੇ ਨੂੰ ਬਾਹਰ ਆਪੇ ਹੋ ਜਾਣਾ ਸੀ ਬੰਦੇ ਨੇ, ਸੁੱਚੇ ਸਿੰਘ ਛੋਟੇਪੁਰ ਨੇ ਤਾਂ ਨਾ। ਥੈਂਕ ਯੂ ਜੀ। ਹੁਣ ਭਾਈ ਸਾਹਿਬ ਇਹ ਹੈ ਕਿ ਇਹਦੇ ਨਾਲ ਜੇ ਲੱਗੀ ਹੋਈ ਹੈ ਨਾ, ਉਹ ਜੇ ਵਾਲੀ ਗੱਲ ਤਾਂ ਜਿਹੜੀ ਉਹ ਹੋ ਗਈ ਬਾਅਦ ਵਾਲੀ। ਹੁਣ ਤਾਂ ਅੱਗੋਂ ਜਿਹੜਾ ਜੀ ਉਹਦੇ ਸੋਚਣ ਦੀ ਜ਼ਰੂਰਤ ਹੈ। ਪੁਰਾਣੇ ਸਮੇਂ ਤੋਂ ਉਹਨੇ ਵਾਪਸ ਥੋੜ੍ਹੀ ਆਉਣਾ ਜੀ, ਉਸ ਸਮੇਂ ਨੇ ਨਾ ਕੁਝ ਜਿਹੜਾ ਜੀ ਉਹ ਬਦਲਿਆ ਜਾ ਸਕਣਾ ਉਹਦੇ ਉੱਤੇ ਗੱਲ ਕਰਕੇ। ਆਈ ਥਿੰਕ ਪੰਜਾਬ ਦੇ ਵਾਸਤੇ ਜਿਹੜੀ ਵਿਰੋਧੀ ਧਿਰ ਦਾ ਰੋਲ ਜਾਂ ਪ੍ਰੋਪਰ ਜਿਹੜਾ ਜੀ ਉਹ ਨਿਭਾ ਲੈਣ, ਇਹੀ ਸਮੇਂ ਦੀ ਮੰਗ ਜਿਹੜੀ ਉਹ ਹੋਊਗੀ ਜੀ। ਬਿਲਕੁਲ ਜੀ, ਕਰ ਵੀ ਉਹ ਕੁਝ ਹੀ ਸਕਦੇ ਆ। ਤਾਂ ਸਾਡੇ ਲਾਸਟ ਕਾਲਰ ਰਜਿੰਦਰ ਸਿੰਘ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਲਈ ਮੇਰਾ ਇੱਕ ਕੁਐਸਚਨ ਸੀਗਾ। ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ ਤੁਹਾਨੂੰ ਯਾਦ ਹੋਣਾ ਪਹਿਲਾਂ ਆਪਣੀ ਇੱਕ ਜੂਨੀਅਰ ਹਾਕੀ ਟੀਮ ਜਿਹੜੀ ਵਰਲਡ ਕੱਪ ਜਿੱਤ ਕੇ ਲਿਆਈ ਸੀ, ਤੇ ਉਹਦੇ ਜਿਹੜੇ ਸਪੋਰਟਸਮੈਨ ਤੇ ਉਸ ਟਾਈਮ ਦੀ ਸਰਕਾਰ ਨੇ, ਬਾਦਲ ਸਰਕਾਰ ਨੇ ਅਨਾਉਂਸ ਕੀਤਾ ਸੀ 25-25 ਲੱਖ ਰੁਪਈਆ। ਮੈਂ ਪੁੱਛਣਾ ਚਾਹੁੰਦਾ ਸੀ ਜਾਂ ਤੁਹਾਡੀ ਜਾਣਕਾਰੀ 'ਚ ਹੈ ਇਹਨਾਂ ਨੇ ਉਹਨਾਂ ਨੂੰ ਪੇਮੈਂਟ ਕਰ ਦਿੱਤੀ ਹੈ ਜਾਂ ਉਹ ਹੋਈ ਨਹੀਂ, ਜਾਂ ਫਿਰ ਇਹ ਸਰਕਾਰ ਇਸ ਗੱਲ ਲਈ ਪਾਬੰਦ ਆ ਵੀ ਉਹ ਸਪੋਰਟਸਮੈਨਾਂ ਨੂੰ ਉਹ ਜਿਹੜਾ ਦਿੱਤਾ ਹੋਇਆ ਇਹਨਾਂ ਦਾ ਇਨਾਮ ਆ ਉਹ ਦੇਗੀ? ਇਹ ਸੀ ਮੇਰਾ ਕੁਐਸਚਨ। ਥੈਂਕ ਯੂ। ਦੇਖੋ ਮੇਰੇ ਚੇਤੇ 'ਚ ਇਸ ਵੇਲੇ ਨਹੀਂ ਹੈਗਾ, ਮੈਨੂੰ ਯਾਦ ਹੈ ਕਿ ਇਸ਼ੂ ਕਾਫੀ ਉਸ ਟਾਈਮ ਦੇ ਉੱਤੇ ਭਖਿਆ ਸੀਗਾ। ਮੈਂ ਫਾਈਂਡ ਆਊਟ ਜ਼ਰੂਰ ਕਰੂੰਗਾ ਜੀ ਕਿ ਉਹਦੀ ਮੌਜੂਦਾ ਸਥਿਤੀ ਜਿਹੜੀ ਹੈ ਜੀ ਉਹ ਕੀ ਆ, ਉਦੋਂ ਮਿਲੇ ਸੀਗੇ ਪੈਸੇ ਉਹਨਾਂ ਨੂੰ ਜਾਂ ਜਿਹੜਾ ਜੀ ਉਹ ਨਹੀਂ ਮਿਲੇ। ਵਾਅਦੇ ਤਾਂ ਬਹੁਤ ਸਾਰੇ ਜਿਹੜੇ ਜੀ ਉਹ ਹੁੰਦੇ ਰਹੇ, ਕਰਦੇ ਰਹੇ, ਉਹਨਾਂ ਦੇ ਵਿੱਚੋਂ ਪੂਰੇ ਕਿੰਨੇ ਕੁ ਹੋਏ ਆ ਇਹ ਵੀ ਸਭ ਨੂੰ ਪਤਾ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਬਿਆਨ ਮੈਂ ਪੜ੍ਹ ਰਿਹਾ ਸੀਗਾ ਜਿਹੜਾ ਕੱਲ੍ਹ ਹੀ ਉਹਨਾਂ ਨੇ ਦਿੱਤਾ ਕਿ ਇਹੋ ਜਿਹਾ ਕਾਨੂੰਨ ਬਣਨਾ ਚਾਹੀਦਾ ਕਿ ਜਿਹੜੇ ਵਾਅਦੇ ਕੀਤੇ ਜਾਂਦੇ ਚੋਣ ਮੈਨੀਫੈਸਟੋ ਦੇ ਵਿੱਚ ਉਹ ਕਾਨੂੰਨ ਬਣ ਜਾਵੇ ਕਿ ਉਹ ਲਾਗੂ ਕਰਨੇ ਹੀ ਪੈਣਗੇ। ਪਹਿਲਾਂ ਆਪਣੀ ਪੀੜ੍ਹੀ ਥੱਲੇ ਸੋਟਾ ਮਾਰ ਲਓ, ਤੁਸੀਂ ਕਿੰਨੇ ਜਿਹੜੇ ਆ ਜੀ ਉਹ ਪੂਰੇ ਕੀਤੇ ਆ ਜਿਹੜੇ ਦੂਜਿਆਂ ਨੂੰ ਕਹਿ ਰਹੇ ਹੋ। ਹੁਣ ਤਾਂ ਉਹ ਇਹ ਵੀ ਕਹੀ ਜਾਂਦੇ ਆ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਬਿਆਨ ਆ ਜੀ ਕਿ ਚੀਫ ਪਾਰਲੀਮਾਨੀ ਸੈਕਟਰੀ ਜਿਹੜੇ ਆ ਜੀ ਉਹ ਨਹੀਂ ਵੰਡ ਦੇਵਾਂਗੇ, ਅਸੀਂ ਇਹਦਾ ਵਿਰੋਧ ਕਰਾਂਗੇ। ਤੁਸੀਂ ਤਾਂ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਜੀ ਉਹ ਲਈ ਜਾਂਦੇ ਸੀ। ਸੋ ਇਹ ਵਾਅਦੇ ਨੇ ਜੀ, ਕਹਿ ਦਿੰਦੇ ਨੇ। ਇਸ ਮਾਮਲੇ ਦੇ ਵਿੱਚ ਤਾਂ ਇਸ ਹਮਾਮ 'ਚ ਸਾਰੇ ਹੀ ਇੱਕੋ ਜਿਹੇ ਨੇ ਜੀ। ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ ਜੀ। ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਹੁਣ ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਗਲੇ ਬੁਲਟਨ ਵਿੱਚ ਫਿਰ ਮਿਲਾਂਗੇ ਜੀ।